ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਿਹਤ ਸੰਭਾਲ ਪ੍ਰੋਗਰਾਮ ਹੈ ਜੀ 4 ਤੋਂ ਲੈ ਕੇ 5:30 ਵਜੇ ਤੱਕ ਮੰਗਲਵਾਰ ਨੂੰ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ ਹੁੰਦਾ ਹੈ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਪ੍ਰੋਬਲਮ ਹੈ ਉਹਦੇ ਬਾਰੇ ਪੁੱਛ ਸਕਦੇ ਹੋ। ਜਿਹੜੀ ਚੀਜ਼ ਤੁਸੀਂ ਕੋਈ ਵਰਤੀ ਆ ਤੁਹਾਨੂੰ ਆਰਾਮ ਆਇਆ ਫੀਡਬੈਕ ਉਸ ਦੇ ਵਿੱਚ ਦੇ ਸਕਦੇ ਹਾਂ। ਉਸੇ ਦੇ ਨਾਲ ਦੱਸੀਏ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ, ਨਾ ਕੋਈ ਦੇਸੀ ਹਕੀਮ ਹੁੰਦਾ ਹੈ, ਕੋਈ ਨਹੀਂ ਹੁੰਦਾ, ਨਾ ਕੋਈ ਇਹ ਹੁੰਦਾ ਹੈ ਕਿ ਤੁਸੀਂ ਉਸ ਤੋਂ ਦਵਾਈ ਮੰਗਵਾਉਣੀ ਆ। ਸਿਰਫ ਅਤੇ ਸਿਰਫ ਇਹ ਸਰੋਤਿਆਂ ਦਾ ਪ੍ਰੋਗਰਾਮ ਆ ਜਿਸ ਦੇ ਵਿੱਚ ਤੁਹਾਡੀ ਜਿਹੜੀ ਵੀ ਕੋਈ ਪ੍ਰੋਬਲਮ ਹੁੰਦੀ ਆ ਤੁਸੀਂ ਉਹ ਸਾਂਝੀ ਕਰਦੇ ਆ, ਅਤੇ ਜਿਸ ਕਿਸੇ ਨੂੰ ਵੀ ਪਤਾ ਹੁੰਦਾ ਆ ਉਹਦੇ ਬਾਰੇ ਉਹ ਦੱਸ ਜਾਂਦੇ ਆ। ਇਹਦੇ ਵਿੱਚ ਕੋਈ ਬਾਈ ਸੈੱਲ ਦੀ ਕੋਈ ਇੰਨੀ ਹੈਗੀ ਕਿ ਤੁਸੀਂ ਸਾਨੂੰ ਪੈਸੇ ਭੇਜੋ ਅਸੀਂ ਤੁਹਾਨੂੰ ਦਵਾਈ ਭੇਜੀਏ, ਕੋਈ ਦਵਾਈ ਨਹੀਂ ਵੇਚ ਰਿਹਾ। ਸਿਰਫ ਅਤੇ ਸਿਰਫ ਜਿਹੜੀਆਂ ਚੀਜ਼ਾਂ ਤੁਹਾਡੀਆਂ ਰਸੋਈਆਂ ਦੇ ਵਿੱਚ ਤੁਹਾਡੀ ਕਿਚਨ ਦੇ ਵਿੱਚ ਪਈਆਂ ਹੁੰਦੀਆਂ ਜਾਂ ਤੁਸੀਂ ਸੌਖੀਆਂ ਹੀ ਦੁਕਾਨ ਤੋਂ ਲੈ ਸਕਦੇ ਹਾਂ, ਕਿਸੇ ਸਟੋਰ ਤੋਂ ਲੈ ਸਕਦੇ ਹਾਂ, ਕਿਸੇ ਪੰਸਾਰੀ ਦੀ ਹੱਟੀ ਤੋਂ ਲੈ ਸਕਦੇ ਹਾਂ, ਕਿਤੋਂ ਵੀ ਲੈ ਸਕਦੇ ਹਾਂ, ਮੰਗਵਾ ਸਕਦੇ ਹਾਂ। ਕੋਸ਼ਿਸ਼ ਕਰਿਆ ਕਰੋ ਉਹ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆਪ ਉਹਨਾਂ ਨੂੰ ਕੁੱਟੋ, ਆਪ ਕੁੱਟ ਕੇ ਉਹਨਾਂ ਨੂੰ ਰਲਾਵੋ। ਜਿਹੜੀ ਚੀਜ਼ ਤੋਂ ਤੁਹਾਨੂੰ ਕੋਈ ਐਲਰਜੀ ਵਗੈਰਾ ਆ, ਬਾਏ ਆ, ਗਰਮੀ ਆ, ਉਹਨੂੰ ਵੈਸੇ ਆਪ ਹੀ ਘੱਟ ਕਰ ਲਿਆ ਕਰੋ ਤਾਂ ਵਧੀਆ ਆ, ਕਿਉਂਕਿ ਤੁਹਾਡਾ ਸਰੀਰ ਆ, ਸਰੀਰ ਵੱਖੋ ਵੱਖਰਾ ਆ। ਜਿਹੜੀ ਚੀਜ਼ ਦੱਸੀ ਜਾਂਦੀ ਆ ਉਹ ਮਿੰਟਾਂ ਗਿਣਤੀਆਂ ਦੇ ਹਿਸਾਬ ਨਾਲ ਦੱਸੀ ਜਾਂਦੀ ਆ ਕਿ ਉਹਨਾਂ ਨੂੰ ਲੌਕ ਕਿਸ ਤਰ੍ਹਾਂ ਕਰਨਾ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਬਾਡੀ ਨੂੰ ਇਸ ਚੀਜ਼ ਤੋਂ ਨਹੀਂ ਠੀਕ ਤਾਂ ਉਹਨੂੰ ਨਾ ਪਾਓ, ਬਾਕੀ ਚੀਜ਼ਾਂ ਦਾ ਤਾਂ ਅਸਰ ਹੋਊਗਾ ਨਾ ਹੋਊਗਾ। ਅਤੇ ਇਹ ਕੋਸ਼ਿਸ਼ ਤੁਸੀਂ ਜ਼ਰੂਰ ਕਰਿਆ ਕਰੋ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਤੁਹਾਡੀ ਇੱਕ ਦਿੱਤੀ ਹੋਈ ਫੀਡਬੈਕ ਨਾਲ ਬਹੁਤਿਆਂ ਦਾ ਹੀ ਭਲਾ ਹੁੰਦਾ ਹੈ। ਫੀਡਬੈਕ ਉਹੀ ਹੁੰਦੀ ਆ ਜੋ ਤੁਸੀਂ ਚੀਜ਼ ਵਰਤਦੇ ਕਿਸੇ ਬਿਮਾਰੀ ਤੋਂ ਉਹ ਤੋਂ ਆਰਾਮ ਆ ਜਾਂਦਾ, ਉਹਦੇ ਬਾਰੇ ਤੁਸੀਂ ਵਾਪਸ ਦੱਸ ਦਿੰਦੇ ਆ। ਅਤੇ ਕਈ ਵਾਰੀ ਤੁਸੀਂ ਪਹਿਲੇ ਭਾਗ ਦੇ ਵਿੱਚ ਪੁੱਛ ਕੇ ਜਾਂਦੇ ਤਾਂ ਹੋ ਸਕਦਾ ਅਗਲੇ 2 ਹੋਰ ਸੈਗਮੈਂਟ ਹੁੰਦੇ ਆ, ਉਹਦੇ ਵਿੱਚ ਕੋਈ ਨਾ ਕੋਈ ਦੱਸਦਾ, ਉਹਨੂੰ ਸੁਣਿਆ ਜ਼ਰੂਰ ਕਰੋ। ਇਸੇ ਫੋਨ ਨੂੰ, ਇਸੇ ਪ੍ਰੋਗਰਾਮ ਨੂੰ ਫੋਨ ਦੇ ਉੱਤੇ ਪਾ ਦਿੱਤਾ ਜਾਂਦਾ, ਅਪਲੋਡ ਕਰ ਦਿੱਤਾ ਜਾਂਦਾ। ਨਾਲ ਦੀ ਨਾਲ ਇਹਦੀ YouTube ਬਣਾ ਕੇ ਵੀ ਪੰਜਾਬੀ ਰੇਡੀਓ USA ਦੇ YouTube ਚੈਨਲ 'ਤੇ ਚੜ੍ਹੀ ਜਾਂਦੀ ਆ, ਅਤੇ ਫੋਨ 'ਤੇ ਐਪ ਦੇ ਉੱਤੇ ਵੀ ਜਿੱਥੇ ਆਡੀਓਸ ਹੁੰਦੀਆਂ ਉੱਥੇ ਅਪਲੋਡ ਕਰ ਦਿੱਤਾ ਜਾਂਦਾ ਸ਼ਨੀਚਰਵਾਰ ਨੂੰ। ਉਸ ਦੇ ਨਾਲ ਹੀ ਜਗਵੀਰ ਸਿੰਘ ਦਾ ਪ੍ਰੋਗਰਾਮ ਹੁੰਦਾ, ਉਹ ਤੁਸੀਂ ਦੁਬਾਰਾ ਸੁਣ ਕੇ ਲਿਖ ਸਕਦੇ ਆ। ਜੇ ਤੁਹਾਡੇ ਕੋਲ ਕੰਮ ਦੀ ਚੀਜ਼ ਆ ਅਤੇ ਤੁਸੀਂ ਉਸ ਨੂੰ ਉਸ ਦੇ ਵਿੱਚੋਂ ਕੱਢ ਸਕਦੇ। ਤਾਂ 9 ਵਜੇ ਰਾਤ ਨੂੰ ਐਤਵਾਰ ਨੂੰ ਇਹ ਮੁੜ ਕੇ ਰਿਪੀਟ ਕੀਤਾ ਜਾਂਦਾ ਰੇਡੀਓ 'ਤੇ। ਉਸ ਵੇਲੇ ਵੀ ਜਿਹੜੇ ਤੁਹਾਡੇ ਕੋਲ ਰਿਸ਼ਤੇਦਾਰ ਇੱਧਰਲੀਆਂ ਉੱਧਰਲੀਆਂ ਕੰਟਰੀਆਂ 'ਚ ਰਹਿੰਦੇ ਆ, ਟਾਈਮ ਸੈੱਟ ਬਹਿੰਦਾ ਹੈ ਜਿਨ੍ਹਾਂ ਨੂੰ, ਉਹ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਆ, ਲਿਖ ਸਕਦੇ ਆ। ਸੋ ਇਸ ਗੱਲ ਦਾ ਖਿਆਲ ਰੱਖਣਾ ਕਿ ਤੁਹਾਨੂੰ ਜਿਸ ਚੀਜ਼ ਤੋਂ ਲੱਗਦਾ ਵੀ ਮੈਂ ਠੀਕ ਨਹੀਂ, ਉਹ ਚੀਜ਼ ਲੈਣੀ ਨਹੀਂ ਗੀ ਹੈਗੀ। ਪਰ ਡਾਕਟਰ ਨੂੰ ਪੁੱਛ ਜ਼ਰੂਰ ਲਿਆ ਕਰੋ ਪ੍ਰੋਬਲਮ ਤੁਹਾਨੂੰ ਕੀ ਹੈ। ਜੇ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਨੂੰ ਪ੍ਰੋਬਲਮ ਕੀ ਆ, ਅਤੇ ਫਿਰ ਸੌਖਾ ਹੋਊਗਾ ਤੁਹਾਨੂੰ ਆਪਣਾ ਇਲਾਜ ਕਰਨਾ। ਬੋਡੀ ਤੁਹਾਡੀ ਆ, ਇਹਨੂੰ ਐਕਸਰਸਾਈਜ਼ ਵੀ ਕਰਿਆ ਕਰੋ, ਇਹਨੂੰ ਖਾਣ ਪੀਣ ਦੇ ਤਰੀਕੇ ਨਾਲ ਵੀ ਠੀਕ ਠਾਕ ਰੱਖਿਆ ਕਰੋ। ਖਾਣਾ ਪੀਣਾ ਵੀ ਬਹੁਤ ਜ਼ਰੂਰੀ ਹੈਗਾ ਕਿ ਉਹਨੂੰ ਵੀ ਆਪਾਂ ਠੀਕ ਠਾਕ ਰੱਖੀਏ। ਤਾਂ ਹੁਣ ਚੱਲਾਂਗੇ ਤੁਹਾਡੀ ਕਾਲਸ ਵੱਲ। 4082725200 408 272 5200 ਸਟੂਡੀਓ ਦਾ ਫ਼ੋਨ ਨੰਬਰ ਆ, ਇੱਥੇ ਤੁਸੀਂ ਕਾਲ ਕਰ ਸਕਦੇ ਹੋ। ਐਤਵਾਰ ਨੂੰ ਜਦੋਂ ਰਿਪੀਟ ਹੁੰਦਾ ਉਦੋਂ ਅਸੀਂ ਕਾਲ ਕੋਈ ਨਹੀਂ ਲੈਂਦੇ ਹੈਗੇ। ਸਾਡੇ ਨਾਲ ਜੁੜੇ ਹੋਏ ਨੇ ਬਲਦੇਵ ਕੌਰ ਜੀ। ਭੈਣ ਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਮੇਰੀ ਨੂੰਹ ਦੇ ਨਾ ਪੈਰ ਬਹੁਤ ਜ਼ਿਆਦਾ ਦੁਖਦੇ ਆ। ਠੀਕ ਹੈ। ਉਹ ਡਾਕਟਰ ਨੂੰ ਵਿਖਾਇਆ ਤੇ ਉਹਨਾਂ ਨੇ ਫਿਰ ਫੈਮਿਲੀ ਡਾਕਟਰ ਨੇ ਪੈਰਾਂ ਵਾਲੇ ਕੋਲ ਭੇਜਤਾ। ਉੱਥੇ ਐਕਸਰੇ ਲੱਥੇ, ਉਹਨਾਂ ਨੇ ਆਖਿਆ ਵੀ ਉਤਲੀਆਂ 2 ਨਾੜਾਂ ਜਿਹੜੀਆਂ ਮੇਨ ਨਾੜਾਂ ਹੁੰਦੀਆਂ ਉਹ ਜੁੜ ਗਈਆਂ, ਗੈਪ ਖਤਮ ਹੋ ਗਿਆ, ਟੀਕੇ ਲੱਗਣਗੇ 8 ਲੱਗਣਗੇ ਦੋਵਾਂ ਪੈਰਾਂ 'ਚ। ਉਹ ਹਜੇ 3 4 ਹੀ ਲੱਗੇ ਆ ਤੇ ਉਹ ਕੋਈ ਆਰਾਮ ਨਹੀਂ ਆਇਆ। ਤੇ ਉਹਨਾਂ ਨੇ ਹੁਣ ਸਰਜਰੀ ਦੱਸੀ ਹੈ। ਹਾਂਜੀ ਠੀਕ ਹੈ। ਕਰਾਉਣਾ ਨਹੀਂ ਚਾਹੁੰਦੇ ਤੇ ਸਾਨੂੰ ਜੇ ਕਿਸੇ ਨਾਲ ਕੋਈ ਇਹ ਜਾਂ ਕੋਈ ਹੈਪਨ ਹੋਇਆ ਹੋਵੇ, ਕਿਸੇ ਆਰਾਮ ਆਇਆ ਹੋਵੇ ਸਾਨੂੰ ਜ਼ਰੂਰ ਦੱਸੋ। ਤੇ ਦੂਸਰੀ ਪ੍ਰੋਬਲਮ ਇਹ ਆ, ਮੇਰੀ ਨਿੱਘਾ ਭਰਜਾਈ ਆ, ਉਹਦੇ ਮੂੰਹ ਦੀ ਨਾੜ ਬਹੁਤ ਜ਼ਿਆਦਾ ਪੀੜ ਹੁੰਦੀ ਆ, ਬਹੁਤ ਖੱਬੇ ਪਾਸੇ। ਉਹਨਾਂ ਦਾ ਪਹਿਲਾਂ ਆਪਰੇਸ਼ਨ ਹੋਇਆ ਸੀ, ਉਹ ਹਟ ਗਈ, ਹੁਣ ਸੱਜੇ ਪਾਸੇ ਹੁੰਦੀ ਆ, ਬਹੁਤ ਜ਼ਿਆਦਾ ਪੇਨ ਹੁੰਦੀ ਆ। ਪਿੱਛੇ ਸਾਲ ਕੁ ਹੋ ਗਿਆ, ਉਦੋਂ ਕਿਸੇ ਨੇ ਦੱਸਿਆ ਸੀ ਜੀਭ ਤੇ ਕੀ ਰੱਖਿਆ ਤੇ ਮੇਰੀ ਪੀੜ ਹਟ ਗਈ। ਜੇ ਕੋਈ ਸੁਣਦਾ ਹੋਵੇ ਤਾਂ ਜ਼ਰੂਰ ਦੱਸੋ। ਜ਼ਰੂਰ। ਥੈਂਕ ਯੂ ਬਲਦੇਵ ਕੌਰ ਜੀ। ਆਪਾਂ ਜ਼ਰੂਰ ਪੁੱਛਦੇ ਹਾਂ। ਆ ਪੈਰਾਂ ਵਾਲਾ ਤਾਂ ਖੁਦ ਮੇਰੇ ਨਾਲ ਵੀ ਆਪਨ ਹੋਇਆ ਸੀ 15 ਸਾਲ ਪਹਿਲਾਂ। ਮੈਨੂੰ ਵੀ ਕਿਹਾ ਸੀ ਆਪਰੇਸ਼ਨ ਕਰਾਉਣ ਲਈ, ਕੁਛ ਨਹੀਂ ਹੋਇਆ, ਬੜੇ ਸੋਹਣੇ ਆ ਪੈਰ। ਸਰਜਰੀ ਐਡੀ ਛੇਤੀ ਤੁਸੀਂ ਨਾ ਕਰਾਇਓ। ਬਾਕੀ ਆਪਾਂ ਪੁੱਛਦੇ ਹਾਂ ਬਾਕੀਆਂ ਨੂੰ ਵੀ। ਵੈਸੇ ਐਕਸਰਸਾਈਜ਼ ਵੀ ਬਹੁਤ ਦੱਸੀਆਂ ਜਾਂਦੀਆਂ ਕਿ ਤੁਸੀਂ ਐਕਸਰਸਾਈਜ਼ ਕਰੋ। ਤੁਹਾਨੂੰ 6 ਮਹੀਨੇ ਦਿੱਤੇ ਜਾਂਦੇ ਆ ਟੀਕਾ ਲਾ ਕੇ, ਆਰਾਮ ਰਹੂਗਾ। ਪਰ ਕਈਆਂ ਨੂੰ ਰਹਿੰਦਾ, ਕਈਆਂ ਨੂੰ ਰਹਿੰਦਾ ਹੀ ਨਹੀਂ। ਕਈਆਂ ਦਾ ਰਾਹ ਦੇ ਵਿੱਚ ਹੀ ਉਹ ਚੀਜ਼ ਆ ਜਿਹੜੀ ਖਤਮ ਹੋ ਜਾਂਦੀ ਹੈ। 2-2.5 ਮਹੀਨਿਆਂ ਬਾਅਦ ਦੁਬਾਰਾ ਦੁਖਣ ਲੱਗ ਜਾਂਦੇ ਆ। ਸੋ ਆਪਾਂ ਪੁੱਛਾਂਗੇ ਜ਼ਰੂਰ ਬਾਕੀਆਂ ਨੂੰ ਵੀ ਕਿਹਨੂੰ ਕਿਹੜੀ ਚੀਜ਼ ਤੋਂ ਆਰਾਮ ਆਇਆ। 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਜਸਲੀਨ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸ਼ਨ ਜੀ। ਜਸ਼ਨ ਬੋਲ ਰਹੇ ਹਾਂ ਜੀ ਆਸਟ੍ਰੇਲੀਆ ਤੋਂ। ਜੀ
ਮੈਂ ਪੁੱਛਣਾ ਸੀ ਮੇਰੇ ਵਾਈਫ ਨੇ ਪ੍ਰੈਗਨੈਂਟ 7 ਮੰਥ ਤੋਂ, ਹਾਂਜੀ, ਤਾਂ ਉਹ ਜਦੋਂ ਵੀ ਕੁਝ ਖਾਂਦੇ ਨੇ ਉਹਨਾਂ ਦਾ ਮੂੰਹ ਬਹੁਤ ਕੌੜਾ ਹੁੰਦਾ ਹੈ। ਮੂੰਹ ਕੌੜਾ ਹੁੰਦਾ, ਠੀਕ ਹੈ। ਹਾਂਜੀ, ਤਾਂ ਜੇ ਉਹਦੇ ਰਿਲੇਟਡ ਕੁਝ ਠੀਕ ਹੈ, ਹੈਲਪ ਮਿਲ ਸਕੇ ਤਾਂ। ਕੁਛ ਵੀ ਖਾਂਦੇ ਤਾਂ ਮੂੰਹ ਕੌੜਾ ਹੋ ਜਾਂਦਾ ਨਾ। ਖਾਂਦੇ, ਹਾਂਜੀ, ਪਿਛਲੇ 6 ਮੰਥ ਤੋਂ ਲਗਾਤਾਰ ਚੱਲ ਰਿਹਾ ਹੈ। ਠੀਕ ਹੈ, ਬਹੁਤ ਜ਼ਿਆਦਾ ਪਰੇਸ਼ਾਨ ਨੇ। ਹਾਂਜੀ, ਕੋਈ ਨਹੀਂ, ਆਪਾਂ ਪੁੱਛਦੇ ਹਾਂ। ਬਾਕੀ ਬਹੁਤ ਬਹੁਤ ਥੈਂਕਸ ਤੁਹਾਡਾ, ਬਹੁਤ ਮਜ਼ਾ ਆਉਂਦਾ ਰੇਡੀਓ ਸੁਣ ਕੇ। ਮੈਂ 11 ਘੰਟੇ ਜੌਬ ਕਰਦਾ ਹਾਂ ਤਾਂ 11 ਘੰਟੇ ਰੇਡੀਓ ਸੁਣਦਾ ਹਾਂ। ਥੈਂਕ ਯੂ ਜੀ, ਥੈਂਕ ਯੂ। ਹਾਂ, ਥੈਂਕ ਯੂ ਜਸ਼ਨ ਜੀ। ਉੱਦਾਂ ਵੀ ਜਿਹੜਾ ਤੁਸੀਂ 11 ਘੰਟੇ ਨਹੀਂ ਸੁਣਦੇ ਉਹ ਵੀ ਚੱਲਦਾ ਰਹਿੰਦਾ, ਪਰ ਤੁਹਾਡੀ ਮਜਬੂਰੀ, ਤੁਸੀਂ ਸੌਣਾ ਵੀ ਹੁੰਦਾ ਘਰੇ ਜਾ ਕੇ, ਅਤੇ ਚੱਲਦਾ ਹੀ ਰਹਿੰਦਾ ਹੈਗਾ। ਅਤੇ ਸਾਰਿਆਂ ਨੂੰ ਦੱਸ ਦਈਏ ਕਿ ਪੰਜਾਬੀ ਰੇਡੀਓ 'ਚ ਵੈਸੇ ਜਿਹੜਾ ਤੁਸੀਂ ਔਨਲਾਈਨ ਵੀ ਸੁਣ ਸਕਦੇ ਆ, ਐਪ ਵੀ ਡਾਊਨਲੋਡ ਕਰ ਸਕਦੇ ਆ, ਗੱਡੀਆਂ ਵਿੱਚ ਕੈਲੀਫੋਰਨੀਆ ਦੇ ਵਿੱਚ ਸੁਣ ਸਕਦੇ ਆ, ਜਿੱਥੇ ਜਿੱਥੇ ਗੱਡੀਆਂ 'ਚ ਚੱਲਦਾ। ਬਾਕੀ ਘਰਾਂ ਵਿੱਚ ਪਏ ਹੋਏ ਰੇਡੀਓ ਸੈੱਟ ਨੇ, ਉਸ 'ਤੇ ਵੀ ਸੁਣ ਸਕਦੇ ਹੋ। ਵੱਖ ਵੱਖ ਤਰੀਕਿਆਂ ਨਾਲ ਜੁੜ ਸਕਦੇ ਆ। ਹਰਮਿੰਦਰ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ ਮੇਰੀ ਜੀ ਆ। ਹਾਂਜੀ, ਮੈਂ ਤਾਂ ਇੱਥੇ ਚ ਰਹਿੰਦੀ, ਤੇ ਉਹਦੇ ਹਨ ਪਹਿਲਾਂ 5 ਮਹੀਨੇ ਪੂਰੇ ਹੋਏ ਸੀ ਤੇ ਮਿਸਗੈਰਜ ਹੋ, ਤੇ ਹੁਣ ਉਹਨੂੰ ਹਾਲੇ 6 ਵੀਕਾਂ ਮਤਲਬ ਹੋਈਆਂ ਤਾਂ ਦੁਬਾਰਾ ਫਿਰ। ਠੀਕ ਆ। ਏਦਾਂ ਕਿਸੇ ਭੈਣ ਭਰਾ ਨੂੰ ਕੋਈ ਦੇਸੀ ਇਲਾਜ ਪਤਾ ਹੋਵੇ, ਹੈ ਨਾ? ਠੀਕ ਆ। ਮਿਸਕੈਰੇਜ ਹੁੰਦਾ, ਠੀਕ ਆ, ਮਿਸਕੈਰੇਜ ਹੁੰਦਾ, ਹਾਂਜੀ, ਠੀਕ ਆ। ਬਾਕੀ ਉਹ ਜੋ ਭੈਣ ਜੀ ਕਹਿੰਦੇ ਆ ਵੀ ਪੈਰ ਦੁਖਦੇ ਆ, ਅੱਡੀ ਮੇਰੀ ਵੀ ਬਹੁਤ ਦੁਖਦੀ ਸੀ। ਹਾਂਜੀ, ਹੈਲੋ। ਤਾਂ ਮੈਂ ਤਾਂ ਹਨਾ ਇੰਜੈਕਸ਼ਨ ਵੀ ਲਵਾ ਲਿਆ, ਸਭ ਕੁਛ ਕਰ ਲਿਆ, ਕੋਈ ਫਰਕ ਨਹੀਂ ਪੈਂਦਾ ਸੀ। ਪਰ ਹੁਣ ਉਦਾਂ ਪੈਰ ਮਾੜੇ ਮੋਟੇ ਦੁਖਦੇ, ਜਿਹੜੀ ਅੱਡੀ ਦੁਖਦੀ ਸੀ ਉਹਨੂੰ ਮੇਰੇ ਆਰਾਮ ਆ। ਮੈਂ ਪਾਣੀ ਦੀ ਫਰੀਜ ਵਾਲੀ ਬੋਤਲ ਲੈ ਕੇ, ਪਾਣੀ ਫਰੀਜ ਕਰਕੇ, ਠੀਕ ਆ, ਹਾਂ, ਫਰੀਜ ਕਰਕੇ ਉਹਦੀ ਮੈਂ ਏਦਾਂ ਮਸਾਜ ਪੈਰ ਉੱਤੇ ਘੁਮਾਉਂਦੀ ਰਹੀ, ਠੀਕ ਆ। ਉਹਨਾਂ ਮੈਨੂੰ ਫਰਕ ਪੈ ਗਿਆ, ਬਟ ਇੰਜੈਕਸ਼ਨ ਨਾਲ ਮੈਨੂੰ ਕੋਈ ਫਰਕ ਨਹੀਂ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੁਣਾ ਹੁੰਦਾ, ਮੈਂ ਤਾਂ ਹਫ਼ਤੇ 2 ਤੁਹਾਡੇ ਪ੍ਰੋਗਰਾਮ ਤਾਂ ਜ਼ਰੂਰ ਸੁਣਦੀ ਹੁੰਦੀ ਹਾਂ। ਫਰਾਈਡੇ ਵਾਲਾ ਤਾਂ ਇਹ ਤਾਂ ਮੈਨੂੰ ਹੁੰਦਾ, ਮਤਲਬ ਪਹਿਲੇ ਇੰਤਜ਼ਾਰ ਹੁੰਦਾ ਵੀ ਕਿਹੜੀ ਘੜੀ ਕੰਮ ਫਿਨਿਸ਼ ਹੋਵੇ, ਥੱਲੀ ਨਾਲ ਬੈਠ ਕੇ ਸੁਣਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਬਿਲਕੁਲ ਜੀ। ਪ੍ਰੋਗਰਾਮ 4 ਤੋਂ 5:30 ਮੰਡੇ ਟੂ ਫਰਾਈਡੇ ਵੱਖ ਵੱਖ ਵਿਸ਼ਿਆਂ 'ਤੇ ਹੁੰਦੇ ਆ, ਸੁਣ ਸਕਦੇ ਆ ਤੁਸੀਂ। ਅੱਗੇ ਸਾਡੇ ਨਾਲ ਜੁੜੇ ਨੇ ਕਮਲਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਲਵਿੰਦਰ ਭੈਣ ਜੀ, ਮੈਂ ਪੁੱਛਣਾ ਸੀਗਾ ਉਹ ਫਿਟਕੜੀ ਵਾਲਾ ਵੇਸਣ ਕਿਵੇਂ ਬਣਾਉਣਾ ਹੈਗਾ? ਮੇਰੇ ਨਾ ਦਿਲ ਦੀ ਧੜਕਣ ਬਹੁਤ ਵੱਧਦੀ ਹੈਗੀ ਹੈ। ਅੱਛਾ ਜੀ। ਤੇ ਉਹਨਾਂ ਨੇ ਦੱਸਿਆ ਸੀ ਨਾ ਬਣਾਉਣ ਵਾਸਤੇ ਵੀ ਫਿਟਕੜੀ ਵਾਲਾ ਵੇਸਣ ਖਾਓ, ਤੇ ਮੈਂ ਉਹ ਪੁੱਛਣਾ ਸੀ ਕਿਵੇਂ ਬਣਾਉਣਾ। ਠੀਕ ਹੈ, ਹਾਂਜੀ, ਕਿਵੇਂ ਬਣਾਉਣਾ ਤੇ ਕੀ ਕੀ ਪਾਉਣਾ ਹੈਗਾ। ਤੇ ਮੈਂ ਤੁਹਾਡੇ ਪ੍ਰੋਗਰਾਮ ਵਾਸਤੇ ਸਪੈਸ਼ਲ ਛੁੱਟੀ ਕੀਤੀ ਹੈਗੀ ਹੈ, ਕੰਮ ਤੋਂ ਨਾ ਗਈ ਨਹੀਂ ਹੈਗੀ। ਮੈਂ ਕਿਹਾ ਮੈਂ ਪ੍ਰੋਗਰਾਮ ਸੁਣਨਾ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਕੋਈ ਨਹੀਂ, ਮੰਗਲਵਾਰ ਪੱਕਾ ਹੀ ਲੈ ਲਓ। ਹਾਂਜੀ, ਮੈਂ ਪੱਕਾ ਹੀ ਲੈ ਲਿਆ ਆ। ਠੀਕ ਹੈ, ਚਲੋ ਠੀਕ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਵੈਸੇ ਦੂਜੇ ਦਿਨ ਵਾਲੇ ਪ੍ਰੋਗਰਾਮ ਵੀ ਵਧੀਆ ਹੁੰਦੇ ਆ ਜੀ, ਸਾਰੀਆਂ ਛੁੱਟੀਆਂ ਲੈ ਲਵਾਂ। ਅੱਗੇ ਜੀ ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਕਿ ਬਵਾਸੀਰ ਕਰਕੇ ਥੋੜੀ ਜੀ ਪ੍ਰੋਬਲਮ ਏਦਾਂ ਕਿ ਜਿਹੜੀ ਸਕਿਨ ਹੈ ਲੂਜ਼ ਬਹੁਤ ਹੋ ਗਈ ਆ। ਠੀਕ ਆ। ਉਹਦੇ ਲਈ ਕੁਝ ਜੇ ਪਤਾ ਲੱਗ ਸਕੇ ਤਾਂ, ਕਿਉਂਕਿ ਉਹ ਸਰਜਰੀ ਨਹੀਂ ਕਰਾਉਣੀ ਚਾਹੁੰਦੇ ਆ। ਠੀਕ ਆ, ਉਸ ਤੋਂ ਬਗੈਰ ਉਹ ਗੱਲ ਨਹੀਂ ਕਰਦੇ। ਠੀਕ ਹੈ ਜੀ, ਓਕੇ, ਮਿਹਰਬਾਨੀ ਜੀ, ਥੈਂਕ ਯੂ ਜੀ, ਥੈਂਕ ਯੂ। ਜਸਵੰਤ ਕੌਰ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਪ੍ਰੋਬਲਮ ਇਹ ਹੈ ਜੀ, ਮੇਰੇ ਪੈਰ ਨਾ ਬਹੁਤ ਜ਼ਿਆਦਾ ਗਰਮ ਹੁੰਦੇ ਆ। ਜੇ ਮੈਂ ਤੁਰਦੀ ਆ ਤੇ ਹੋਰ ਵੀ ਜ਼ਿਆਦਾ ਗਰਮ ਹੁੰਦੇ ਆ। ਤੇ ਡਾਕਟਰ ਨੂੰ ਦਿਖਾਇਆ, ਡਾਕਟਰ ਨੇ ਦੱਸਿਆ ਕਿ ਕੁਝ ਨਾੜਾਂ ਜਿਹੜੀਆਂ ਉਹ ਮਰਦੀਆਂ ਪਈਆਂ ਨੇ, ਤਾਂ ਗਰਮ ਹੁੰਦੇ ਆ, ਤਾਂ ਗਰਮ ਹੁੰਦੇ। ਤੇ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਕੀਤਾ ਜਾਏ। ਮੈਂ ਉਹ ਦਵਾਈ ਤੇ ਪਾਉਂਦੇ ਪਏ ਅੰਗਰੇਜ਼ੀ ਤੇ ਮੈਨੂੰ, ਪਰ ਜੇ ਕਿਸੇ ਕੋਲ ਵੀ ਕੋਈ ਏਦਾਂ ਦੀ ਗੱਲ ਕਿਸੇ ਨਾਲ ਹੋਈ ਹੋਵੇ ਤਾਂ ਪਲੀਜ਼ ਮੈਨੂੰ ਵੀ ਉਹ ਗੱਲ ਦੱਸੀ ਜਾਵੇ, ਤਾਂ ਕਿ ਮੈਂ ਵੀ ਉਹ ਕਰ ਸਕਾਂ। ਮੈਂ ਦਵਾਈ ਨਾਲ ਬਹੁਤਾ ਨਹੀਂ ਲਾਉਣਾ, ਮੈਂ ਨਹੀਂ ਦਵਾਈ ਉਹ ਖਾਣੀ ਨਹੀਂ ਚਾਹੁੰਦੀ ਅੱਗੇ ਤੋਂ। ਪਲੀਜ਼ ਮੈਨੂੰ ਜੋ ਕੁਝ, ਜੇ ਵੀ ਕਿਸੇ ਨੂੰ ਪਤਾ ਤਾਂ ਮੈਨੂੰ ਪਲੀਜ਼ ਦੱਸੇ। ਠੀਕ ਹੈ ਜੀ। ਆਪ ਤੁਹਾਡੇ ਪ੍ਰੋਗਰਾਮ ਜੀ ਬਹੁਤ ਵਧੀਆ ਹੁੰਦੇ, ਤੁਹਾਡੇ ਪ੍ਰੋਗਰਾਮਾਂ ਨਾਲ ਤਾਂ ਹਰ ਵੇਲੇ ਜੁੜ ਕੇ ਆਪਣਾ ਟਾਈਮ ਪਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਦਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ ਵੀ ਇੱਕ ਨਾ ਸਾਡੇ ਡਿਪਰੈਸ਼ਨ ਚ, ਜਿਵੇਂ ਉਹਨਾਂ ਨੂੰ ਨਾ ਡਿਵੋਰਸ ਹੋ ਗਿਆ ਤੇ ਉਹ ਸੋਚਦੇ ਬਾਲਾ ਹੈ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ। ਠੀਕ ਆ। ਇਹ ਲੜਕੀ ਹੈ ਜੀ, ਤੇ ਇਹ ਹੁਣ ਉਹ ਨਾ ਜਿਵੇਂ ਵਾਲਮਾਰਟ ਚੋਂ ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੀ ਆ, ਤੇ ਉਹਦੇ ਲਈ ਪੁੱਛਣਾ ਸੀ ਵੀ ਕੋਈ ਸਾਨੂੰ ਦੇਸੀ ਚੀਜ਼ ਹੋਵੇ ਜਿਹੜੀ ਉਹ ਖਾ ਸਕੇ। ਠੀਕ ਹੈ ਜੀ, ਤੇ ਆਪਦੇ ਬੱਚਿਆਂ ਦੀ ਟੇਕ ਕੇਅਰ ਕਰ ਸਕੇ ਜੀ। ਠੀਕ ਹੈ, ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਇੱਕ ਦੁਨੀਆ ਦੀਆਂ ਪ੍ਰੋਬਲਮਾਂ ਲੈ ਕੇ ਆਪਾਂ ਸਿਹਤ ਵੀ ਖਰਾਬ ਕਰ ਲੈਂਦੇ ਆ, ਉਹਦੇ ਬਾਰੇ ਜ਼ਰੂਰ ਦੱਸਿਓ ਜੀ। ਜਸਪਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਉਹਨਾਂ ਨੇ ਦਿਲ ਦੀ ਧੜਕਣ ਬਾਰੇ ਪੁੱਛਿਆ ਜੀ, ਮੈਂ ਦੱਸਣਾ ਸੀ ਉਹਨਾਂ ਨੂੰ ਕਿ ਜਗਵੀਰ ਸਿੰਘ ਨੇ ਕਈ ਵਾਰੀ ਦੱਸਿਆ, ਕਹਿੰਦੇ ਵੀ ਅਨਾਰ ਦਾ ਜੂਸ ਪੀਓ, ਹਾਂਜੀ, ਤੇ ਜਾਂ ਅਨਾਰ ਦੇ ਜਿਹੜੇ ਛਿਲਕੇ ਆ ਉਹਨਾਂ ਨੂੰ ਪਾਊਡਰ ਬਣਾ ਕੇ ਸੁਕਾ ਕੇ ਉਹ ਪਾਣੀ ਨਾਲ ਲੈ ਲਓ, ਉਹ ਵੀ ਬੈਸਟ ਹੈਗੇ ਆ। ਹਾਂਜੀ। ਤੇ ਡਿਪਰੈਸ਼ਨ ਵਾਲੇ ਤਾਂ ਚਲੋ ਕੋਈ ਵਧੀਆ ਸੌਣ ਤੋਂ ਪਹਿਲਾਂ ਕੋਈ ਬੁੱਕ ਪੜ੍ਹਨਾ ਧਾਰਮਿਕ ਜਾਂ ਕੋਈ ਉਦਾਂ ਸੀ ਆ ਆਪਣਾ ਬੈਠ ਕੇ 10 ਮਿੰਟ ਤੇ ਉਹਦੇ ਨਾਲ ਵੀ ਆਰਾਮ ਆ ਜਾਂਦਾ। ਤੇ ਬਾਕੀ ਸੁਣਦੇ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਹਾਂਜੀ, ਜਦੋਂ ਤੁਸੀਂ ਫਿਕਰਾਂ ਦੇ ਵਿੱਚ ਪੈ ਜਾਂਦੇ, ਇੱਧਰ ਉੱਧਰ ਦਿਮਾਗ ਜਾਂਦਾ, ਫਿਰ ਉਸ ਪਾਸੇ ਨੂੰ ਘੱਟ ਹੀ ਜਾਂਦਾ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਅਨੂ। ਹਾਂਜੀ ਹਾਂਜੀ, ਮੇਰੇ ਬੇਟੇ, ਮੈਂ ਯੂਬਾ ਸਿਟੀ ਤੋਂ ਬੋਲਦੀ। ਹਾਂਜੀ, ਮੇਰੇ ਬੇਟੇ ਦੇ ਨਾ ਸਿਰ ਦੇ ਵਿੱਚ ਹਾਂਜੀ ਇੰਨੀ ਡੈਂਡਰਫ ਹੈ। ਉਹ ਡੈਂਡਰਫ ਏਦਾਂ ਲੱਗਦਾ ਹੈ ਕਿ ਜਿਵੇਂ ਉਖੜ ਰਹੀ ਆ ਜੀ, ਜਿਵੇਂ ਉਖੜ ਕੇ ਇਸ ਤਰ੍ਹਾਂ ਲੱਗਦੀ ਹੈ ਕਿ ਜਿਸ ਤਰ੍ਹਾਂ ਮਤਲਬ ਕਿ ਜਿਵੇਂ ਸਕਿਨ ਮਤਲਬ ਕਿ ਨੀਚੇ ਦਿਸਦੀ ਨਹੀਂ ਵਾਲਾਂ ਦੀ ਨਾ, ਤੇ ਉਹ ਏਦਾਂ ਲੱਗਦਾ ਕਿ ਪੂਰੀ ਪਰਤੀ ਬਣੀ ਪਈ ਹੈ ਸਿਰ ਦੀ। ਜੇ ਉਖਾੜੀਏ ਤਾਂ ਏਦਾਂ ਲੱਗਦਾ ਵਿੱਚੋਂ ਖੂਨ ਨਾ ਨਿਕਲ ਜਾਵੇ। ਬਹੁਤ ਜ਼ਿਆਦਾ ਹੋ ਗਈ, ਦੱਸ ਦਿਓ ਟ੍ਰੀਟਮੈਂਟ ਤੁਹਾਡਾ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਹੈ। ਠੀਕ ਹੈ, ਥੈਂਕ ਯੂ ਜੀ। ਤੁਸੀਂ ਕੋਈ ਸੋਲੂਸ਼ਨ ਦੱਸੋਗੇ ਜ਼ਰੂਰੀ ਨਾ? ਜ਼ਰੂਰ ਸੁਣਦੇ ਰਹਿ, ਕੋਈ ਨਾ ਕੋਈ ਜ਼ਰੂਰ ਦੱਸ ਦਊਗਾ। ਥੈਂਕ ਯੂ ਜੀ, ਥੈਂਕ ਯੂ। ਕਰ ਬਹੁਤ ਪੈਂਦੀ ਆ, ਸਿੱਕਰੀ ਬਹੁਤ ਜ਼ਿਆਦਾ ਇਹਨਾਂ ਦੇ ਬੇਟੇ ਦੇ। ਪਲੀਜ਼ ਜ਼ਰੂਰ ਜਿਹਨੂੰ ਵੀ ਪਤਾ ਦੱਸ ਦਿਓ। ਅਮਰਜੀਤ ਕੌਰ। ਹਾਂਜੀ, ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਮੈਨੂੰ ਅਫਰੇਮਾ ਬਹੁਤ ਜ਼ਿਆਦਾ ਰਹਿੰਦਾ। ਵੀ ਮੈਨੂੰ ਦੱਸਿਆ ਸੀ ਵੀ ਇੱਕ ਸੌਂਫ, ਜਵੈਣ, ਇੱਕ ਚੀਜ਼ ਕਿਹੜੀ ਦੱਸੀ ਸੀ ਵੀ ਇਹ ਲੈ ਲੈਣੀ ਰੋਟੀ ਖਾਣ ਤੋਂ ਪਹਿਲਾਂ। ਚਲੋ ਕੋਈ ਦੱਸੂਗਾ, ਜਿਹਨੇ ਦੱਸੀ ਸੀ ਦੁਬਾਰਾ ਆ ਕੇ ਦੱਸੂ। ਹਾਂਜੀ ਹਾਂਜੀ, ਇੱਕ ਭੈਣ ਜੀ ਮੈਨੂੰ ਕਣਕ ਦੀ ਰੋਟੀ ਤੋਂ ਬਹੁਤ ਜ਼ਿਆਦਾ ਠੀਕ ਨਹੀਂ ਵੀ ਮੈਨੂੰ ਆ ਕਿਸੇ ਨੇ ਦੱਸਿਆ ਵੀ ਇੱਕ ਜੌਂ, ਇੱਕ ਸੋਇਆਬੀਨ, ਇੱਕ ਮੱਕੀ ਤੇ ਮਸਰੀ ਤੇ ਬਾਜਰਾ, ਇਹਨਾਂ ਚੀਜ਼ਾਂ ਦਾ ਆਟਾ ਬਈ। ਹਾਂਜੀ ਹਾਂਜੀ, ਆਟੇ ਰਲਾ ਸਕਦੇ ਹਾਂ। ਹਾਂਜੀ ਹਾਂਜੀ, ਮੈਨੂੰ ਜ਼ਰੂਰ ਦੱਸੋ ਜੀ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਅੱਗੇ ਸਾਡੇ ਨਾਲ ਜੁੜੇ ਨੇ ਬਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇੱਕ ਇੰਡੀਆ ਮਰੀਜ਼ ਹੈ ਤੇ ਆਪਣਾ ਨਾ ਜੀ ਬੈਕ ਦੀ ਪ੍ਰੋਬਲਮ ਹੈ ਰੀਡੀ ਤੇ ਹੋਰ ਜਿੱਦਾਂ MRI ਕਰਾਇਆ ਤੇ ਉਹ ਥੋੜੇ ਇੱਕ ਦੋ ਕਰੈਕ ਜਾਏ ਤੇ ਪਰ ਸਰਜਰੀ ਨਹੀਂ ਕਰਾਉਣਾ ਮੰਗਦਾ ਤੇ ਕੋਈ ਉਹਦਾ ਇੱਕ ਫਲੂਇਡ ਨਹੀਂ ਬਣਦਾ ਤੇ ਉਹ ਮਤਲਬ ਕੋਈ ਇਲਾਜ ਦੱਸੋ ਉਹਦੇ ਬਾਰੇ। ਠੀਕ ਹੈ ਜੀ, ਬੈਕ ਦੀ ਪ੍ਰੋਬਲਮ ਆ, ਫਲੂਇਡ ਬਣਦਾ ਨਹੀਂਗਾ। ਐਕਚੁਅਲੀ ਡਿਸਕ ਦੀ ਪ੍ਰੋਬਲਮ ਹੈ। ਡਿਸਕ ਦੀ ਪ੍ਰੋਬਲਮ ਹੈ, ਠੀਕ ਹੈ, ਠੀਕ ਹੈ। ਹਾਂਜੀ ਠੀਕ ਹੈ, ਆਪਾਂ ਪੁੱਛਦੇ ਹਾਂ। ਹਾਂਜੀ ਠੀਕ ਹੈ, ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜੇ ਕਿਸੇ ਦਾ ਕੁਛ ਠੀਕ ਇਸ ਤਰ੍ਹਾਂ ਹੋਇਆ ਤੇ ਪਲੀਜ਼ ਸ਼ੇਅਰ ਜ਼ਰੂਰ ਕਰ ਲੈ। ਚਰਨਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਬੇਟੇ ਦੀ ਉਮਰ 24 ਸਾਲ ਆ ਭੈਣ ਜੀ। 24 ਸਾਲ ਦੀ ਹੋ ਗਈ ਆ, ਪਰ ਪੀਰੀਅਡ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਆ। 2 ਮਹੀਨੇ ਆ ਜਾਂਦਾ ਤੇ 2 ਮਹੀਨੇ ਫਿਰ ਰੁਕ ਜਾਂਦਾ ਆ। 3 ਮਹੀਨੇ ਵੀ ਸਮ ਟਾਈਮ ਹੋ ਜਾਂਦੇ ਆ ਤੇ ਫਿਰ ਵੀ ਮਤਲਬ ਜਦੋਂ ਆਉਂਦੇ ਆ ਮੈਂਸਿਸ ਉਦੋਂ ਵੀ ਬਲੀਡਿੰਗ ਬਹੁਤੀ ਜ਼ਿਆਦਾ ਨਹੀਂ ਹੁੰਦੀ, ਥੋੜੀ ਹੁੰਦੀ। ਉਸ ਦੀ ਵਜ੍ਹਾ ਦੇ ਨਾਲ ਪੇਟ ਫੁੱਲਿਆ ਤੇ ਫੈਟ ਜਿਹੀ ਲੱਗਦੀ ਆ। ਠੀਕ ਹੈ, ਹਾਂਜੀ, ਕੋਈ ਨੁਸਖਾ ਜ਼ਰੂਰ ਦੱਸਿਓ ਪਲੀਜ਼। ਜ਼ਰੂਰ ਸੁਣਦੇ ਜ਼ਰੂਰ ਹੈ। ਥੈਂਕ ਯੂ ਜੀ। ਜਸਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਜਿੱਦਾਂ ਭੈਣਾਂ ਸਾਰੀਆਂ ਕਹਿੰਦੀਆਂ ਪੈਰਾਂ ਦੀ ਪ੍ਰੋਬਲਮ ਆ। ਹਾਂਜੀ, ਇਹਨਾਂ ਦੀਆਂ ਨਾੜਾਂ, ਇਹਨਾਂ ਜਿਹੜੀਆਂ ਆਪਾਂ ਪੇਨ ਕਿਲਰ ਲੈਂਦੇ ਇਹਨਾਂ ਕਈ ਵਾਰੀ ਮਰ ਜਾਂਦੀਆਂ। ਸਾਡੀ ਗੁੱਡੀ ਨਾਲ ਇੱਕਣਾ ਹੋਈ ਏਦਾਂ। ਅੱਛਾ, ਠੀਕ। ਨਾਸਿਆ ਨਾਲ ਕੁੜੀ ਖੁਦ ਆਪ। ਤੇ ਇਹ ਫਿਰ ਬੇਸਣ ਵਾਲੀ ਉਹ ਫੜਕੜੀ ਬਣਾਉਣ। ਹਾਂਜੀ, ਤੇ ਦੂਜਾ ਜਿਹੜਾ ਤੇਲ ਇਹ ਕਹਿੰਦੇ ਨਹੀਂ ਵੀ ਓਦਾਂ ਵੀ ਤੇਲ ਇਹ ਕੋਈ ਮਸਾਜ ਉਹਦੀ ਕਰਨ ਕਰਕੇ ਜਰਾਬਾਂ ਪਾਉਣਾ, ਮਸਾਜ ਕਰਨ। ਠੀਕ ਹੈ, ਮਸਾਜ ਉਹਦੀ ਤੇਲ ਦੀ। ਜਿੱਦਾਂ ਹੁਣ ਜਿਹੜਾ ਅਸੀਂ ਬਣਾਉਨੇ ਆ ਆਪਾਂ ਇੱਥੇ 10-12 ਚੀਜ਼ਾਂ ਪਾ ਕੇ ਘਰੇ ਹੁੰਦੀਆਂ, ਜ਼ਰੂਰੀ ਥੋੜਾ ਤੋਲਣੀਆਂ ਚਮਚੇ। ਹਾਂਜੀ, ਐਸਟੀਮੇਟਡ ਕਰ ਲਓ। ਹਾਂ, ਤੇ ਇਹਦੀ ਉਹ ਜ਼ਰੂਰ ਕਰਨ ਜਾਂ ਬਦਾਮ ਰੋਗਨ ਚ ਪਾ ਲੈਣ ਤੇ ਫੇਰ ਉਹਨਾਂ ਨੂੰ ਫਰਕ ਪੈਣਾ। ਟਾਈਮ ਲੱਗੂ, ਠੀਕ ਜ਼ਰੂਰ ਹੋਣਗੇ। ਠੀਕ ਹੈ ਜੀ। ਮੇਰੇ ਵੀ ਬਹੁਤ ਦੁਖਦੇ ਹੁੰਦੇ ਸੀ ਉਦੋਂ ਤਾਂ ਆਪਣਾ ਰੇਡੀਓ ਦਾ ਨਹੀਂ ਸੀ ਅਸੀਂ ਸੋਨੀ ਦਾ, ਕੰਮਾਂ ਚ ਰਹੀਦਾ, ਖੇਤਾਂ ਦੇ ਕੰਮ ਸੀ। ਹਾਂਜੀ, ਤੇ ਰਾਮਦੇਵ ਵਾਲਾ ਤੇਲ ਹੁੰਦਾ ਸੀਗਾ, ਉਹ ਹਾਈ ਤੇਲ ਹੁੰਦਾ, ਇਹ ਚ ਕਾੜ ਕੇ ਉਹ ਵੇਚੀ ਜਾਂਦੇ। ਹਾਂਜੀ, ਉਹ ਵੇਚੀ ਜਾਂਦਾ। ਇੱਥੇ ਆਪ ਬਣਾ ਲਓ। ਤੇ ਉਦੋਂ ਮੇਰੀ ਬੇਟੀ ਨੇ ਸਮਾਂ ਤੋਂ ਨਿਊਯਾਰਕ ਤੋਂ ਘੱਲੀਆਂ ਸੀ ਤੇ ਮੈਂ ਲਾ ਕੇ ਜਰਾਬ ਪਾ ਕੇ ਚੱਲ ਜਾਣਾ ਕੰਮ ਤੇ ਵੀ, ਉੱਤੇ ਫਿਰ ਪਰਫਿਊਮ ਫਰਮ ਪੈਰਾਂ ਤੇ ਪਾ ਜਾਣਾ, ਕਿਸੇ ਨੂੰ ਸਮੈਲ ਨਾ ਆਵੇ। ਮੈਨੂੰ ਉਹ ਤੇਲ ਨਾਲ ਆਰਾਮ ਆਇਆ ਸੀ। ਤੇ ਤੇਲ ਹੁਣ ਤੇ ਘਰੇ ਬਣਾ ਲਓ, ਹੁਣ ਤਾਂ ਆਪਾਂ ਨੂੰ ਪਤਾ ਹੀ ਆ ਸਾਰਾ। ਹਾਂਜੀ, ਹੁਣ ਤਾਂ ਕਈ ਵਾਰ ਦੱਸਿਆ ਗਿਆ। ਤੇ ਫੜਕੜੀ ਵਾਲਾ ਬੇਸਣ ਜਿਹੜਾ ਇਹ ਜ਼ਰੂਰ ਖਾਣਾ। ਠੀਕ ਹੈ ਜੀ। ਕਿਉਂ ਉਹਨਾਂ ਨਾੜਾਂ ਜਿਹੜੀਆਂ ਜੁੜ ਗਈਆਂ ਤੇ ਦੂਜੀਆਂ ਜਿਹੜੀਆਂ ਚਾਰੇ ਚੀਜ਼ਾਂ, ਪਿੱਤ ਪਾਪੜਾ, ਪਨੀਰ ਡੋਡੀਆ, ਅਫਲਾਤੀਨ ਚ ਰਾਇਤਾ ਜੀ। ਠੀਕ ਹੈ ਜੀ। ਜਿਹੜੀਆਂ ਇਹਨਾਂ ਦੀ ਬੋਡੀ ਨੂੰ ਤਕਲੀਫ ਜ਼ਰੂਰ ਹੋਣੀ ਆ, ਪਰ ਇਹ ਡਰ ਨਾ ਪੀ ਜਾ। ਮੇਰੇ ਹਸਬੈਂਡ ਨੂੰ ਬਹੁਤ ਹੋਈ ਸੀ ਤੇ ਮੈਂ ਸੁਣੀ ਸੀ ਇਹ ਗੱਲ, ਇਹਨਾਂ ਤਕਲੀਫ ਹੋ ਵੀ ਜਾਂਦੀ ਆ ਤੇ ਮੈਂ ਉਹਨਾਂ ਨੂੰ ਦੱਸਿਆ ਨਹੀਂ ਸੀ ਵੀ ਤੁਹਾਨੂੰ ਇਹ ਤਕਲੀਫ ਤਾਂ ਆ। ਹਾਂਜੀ, ਕਿਸੇ ਨੂੰ ਹੋ ਜਾਂਦੀ, ਕਈਆਂ ਨਹੀਂ ਵੀ ਹੁੰਦੀ। ਉਹਨਾਂ ਨੂੰ ਸਟ੍ਰੋਕ ਹੈ ਨਾ, ਉਹਨਾਂ ਨੂੰ ਸਟ੍ਰੋਕ ਹੈ। ਨਾੜਾਂ ਉਹ ਜਦੋਂ ਫੇਰ ਨਾੜਾਂ ਖੁੱਲਣੀਆਂ ਸ਼ੁਰੂ ਹੋਈਆਂ, ਖੂਨ ਸਰਕਲ ਨੂੰ ਪੇਨ ਤੇ ਕਰਨੀ ਸੀ। ਤੇ ਉਹਨਾਂ ਦਾ ਬੋਲ ਵੀ ਸਾਫ਼ ਹੋ ਗਿਆ, ਗੱਲ ਦੀ ਵੀ ਸਮਝ ਲੱਗਦੀ, ਕੋਈ ਕਹਿ ਨਹੀਂ ਸਕਦਾ
ਮੂੰਹ ਵਿੰਗਾ ਆ, ਖਾਣਾ ਨਹੀਂ ਇੱਧਰ ਦੀ ਖੱਬੇ ਬੰਨੇ ਦੀ ਖਾ ਸਕਦੇ। ਠੀਕ ਆ। ਜੀਭ ਨਹੀਂ ਕੰਮ ਕਰਦੀ ਤੇ ਆਵਾਜ਼ ਚ ਕਾਫੀ ਸਾਫ਼ ਆ। ਠੀਕ ਹੈ ਜੀ। ਮੈਂ ਆਪ ਪੀਤਾ, ਕੜਨਾ ਤੋਂ ਬਹੁਤ ਚੰਗੀ ਚੀਜ਼ ਆ ਤਾਰੇ। ਹਾਂਜੀ ਹਾਂਜੀ, ਮੈਂ 5 ਮਹੀਨੇ ਪੀਤੀਆਂ ਹੁਣ। ਠੀਕ ਹੈ ਜੀ। ਇਹ ਚੀਜ਼ ਕਾਰਨ ਤੇ ਅੱਗੇ ਇੱਕ ਦਿਨ ਭੈਣ ਨੇ 14 ਚੀਜ਼ਾਂ ਜਿਹੜੀ ਲਿਖਾਉਂਦੀ ਸੀ ਤੇ ਉਹ ਕਹਿੰਦੀ ਸੀ ਸਾਲਮ ਪੰਜਾ ਨਹੀਂ ਪਾਉਣਾ। ਸਾਲਮ ਪੰਜਾ ਪਾ ਲੈਣਾ ਤੇ ਸਫੈਦ ਮੂਸਲੀ ਤੇ ਸਾਲਮ ਮਿਸ਼ਰੀ ਇਹ ਨਹੀਂ ਜਨ ਪਾਉਣੀ। ਜਿਹਨੂੰ ਬੇਬੀ ਦੀ ਲੋੜ ਹੈ ਸਿਰਫ ਓਲੀ ਆ, ਡਰ ਦੂਜੇ ਨੂੰ ਕੋਈ ਡਰ। ਕੋਈ ਨਹੀਂ, ਅੱਜ ਦੁਬਾਰਾ ਲਿਖਾ ਦਿੰਦੇ ਆ। ਠੀਕ ਹੈ। ਤੇ ਨਹੀਂ ਤੇ ਮੈਂ ਬੋਲਦੀ ਨਹੀਂ, ਮੈਂ ਰੱਖੀ ਕਾਪੀ। ਨਹੀਂ, ਦੁਬਾਰਾ ਲਿਖਾ ਦਿੰਦੇ ਅਸੀਂ, ਲਿਖਾ ਦਿੰਦੇ ਆ। ਉਹਨੂੰ ਫਿਰ ਮੈਂ ਕਿਹਾ ਅਗਲੇ ਨੂੰ ਰੌਂਗ ਹੁੰਦਾ, ਸਾਲਮ ਪੰਜਾ ਪਾ ਲੈਣਾ। ਠੀਕ ਹੈ। ਓਕੇ ਜੀ, ਥੈਂਕ ਯੂ ਜਸਵੀਰ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਆ ਦੇਖ ਲਓ, ਚੀਜ਼ਾਂ ਵਰਤ ਕੇ ਦੱਸਦੇ ਆ ਇਹ, ਇਹਨਾਂ ਨੂੰ ਫਰਕ ਪੈਂਦਾ, ਥੋੜਾ ਟਾਈਮ ਤੇ ਲੱਗਦਾ ਆ, ਪਰ ਦੂਜੀਆਂ ਜਿਹੜੀਆਂ ਦਵਾਈਆਂ ਉਹਨਾਂ ਤੋਂ ਤੁਹਾਡਾ ਛੁਟਕਾਰਾ ਹੋ ਜਾਂਦਾ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ੍ਰੀ ਅਕਾਲ। ਸਾਰੇ ਭੈਣਾਂ ਭਰਾਵਾਂ ਨੂੰ ਵੀ, ਸਭ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਨ੍ਹਾਂ ਨੂੰ ਡਿਪਰੈਸ਼ਨ ਸੋਚਦੇ ਨੇ ਉਹ ਹੁਣੇ ਹੀ ਥੋੜਾ ਜਿਹਾ ਅਸ਼ਵਗੰਧਾ ਤੇ ਬਰਨੀ ਪਾਊਡਰ ਲਾ ਕੇ ਰਾਤ ਨੂੰ ਦੁੱਧ ਨਾਲ ਲੈ ਕੇ ਸੌਂ ਜਾਣ ਕਰਨ, ਇੱਕ ਚਮਚਾ, ਛੋਟਾ ਚਮਚਾ, ਜਦ ਅੱਧੇ ਤੋਂ ਸ਼ੁਰੂ ਕਰ ਲੈਣ, ਉਹ ਠੀਕ ਹੋ ਜਾਣਗੇ। ਸੋਚਣਾ ਕੁਛ ਨਹੀਂ ਬਣਦਾ ਹੁੰਦਾ, ਕਈ ਦੁਨੀਆ ਨਾਲ ਹੀ ਐਵੇਂ ਹੀ ਹੈ। ਇੱਕ ਜਿਹੜਾ ਨਸ਼ਾ ਖਾਣ ਵਾਲੇ ਨੇ ਨਾ, ਉਹਦੇ ਨੂੰ ਭਾਈ ਸਾਹਿਬ ਕਹਿੰਦੇ ਸੀ ਗੋਲੀ ਦੇ ਕੇ ਸੌਣਾ ਪਲੀਜ਼। ਫਿਰ ਰੱਬ ਨੂੰ ਆਪਾਂ ਦੋਸ਼ ਦਿਆਂਗੇ, ਨਸ਼ੇ ਖਾਣ ਵਾਲੀ ਨੀਂਦ ਦੀ ਗੋਲੀ ਲੈ ਕਦੀ ਨਾ ਸਵਿਆ ਜੀ। ਜੇ ਸਾਨੂੰ ਕਿਸੇ ਨੂੰ ਹੱਥ ਲੱਗੇ ਹੋਏ ਨੇ, ਅੱਗੇ ਮੈਂ ਸਪੈਸ਼ਲ ਲਿਖ ਕੇ ਰੱਖਿਆ ਸੀ। ਇੱਕ ਜਿਹੜੀ ਪਰਮਜੀਤ ਕਾਂਸਨ ਤੋਂ ਬੋਲਦੀ ਹੈ, ਉਹ ਜਿਹੜਾ ਵੀਟ ਗ੍ਰਾਸ ਦਾ ਜੂਸ ਪੀਂਦੀ ਰਹੀ ਹੈ, ਉਹਨਾਂ ਦਾ ਸ਼ੂਗਰ ਹਟ ਗਈ, ਕੈਸਟਰੋਲ ਹਟ ਗਿਆ ਹੈ, ਤੇ ਕਿਡਨੀ ਵਿੱਚ ਪ੍ਰੋਟੀਨ ਦੀ ਲੀਕ ਹੁੰਦਾ ਸੀ, ਹੁਣ ਉਹ ਵੀ ਹਟ ਗਿਆ ਹੈ। ਅਜੇ ਵੀ ਉਹ ਪੀ ਰਹੀ ਜੇ ਤੇ ਬੜਾ ਅੱਛਾ, ਜੇ ਕਿਸੇ ਪੀਵੋ ਤਾਂ 2-3 ਰੋਗ ਚਲੇ ਗਏ ਨੇ। ਇੱਕ ਜਨੇਊ ਵਾਲੇ ਜਿਹੜੇ ਨਾ, ਇੱਕ ਸਲਫਰ ਜਿਹੜਾ ਆਮ ਜਿਹੜਾ ਨਮਕ ਵਰਗਾ ਹੀ ਹੈ, ਤੇ ਥੋੜਾ ਗੰਧਕ ਪਾਊਡਰ ਤੇ ਥੋੜਾ ਜਿਹਾ ਸਲਫਰ ਪਾ ਕੇ ਨਾ ਗਲਾਸ ਪਾਣੀ ਗਰਮ ਕਰਕੇ ਟਾਵਲ ਡੋਬ ਕੇ ਨਾ ਕੋਸੇ ਜਿਹੜਾ ਸਹਿੰਦਾ ਜੇ ਉਹਨੂੰ ਉੱਤੋਂ ਟਕੋਰ ਕਰਨ, ਉਹਨੂੰ ਸਾਹ ਆਵੇਗਾ। ਦਹੀਂ ਦੇ ਵਿੱਚ ਵੇਸਣ ਪਾ ਲਓ, ਵੇਸਣ ਥੋੜਾ ਘੱਟ ਪਾਉਣਾ, ਤੇ ਉਹਦੀ ਉੱਪਰ ਤੁਸੀਂ ਉਹਨੂੰ ਲੇਪ ਕਰਿਆ ਕਰੋ, ਤੁਹਾਨੂੰ ਠੰਡ ਪਏਗੀ। ਜਵੈਨ ਬੜੀ ਚੰਗੀ ਚੀਜ਼ ਹੈ, ਜੰਗਰ ਬੜੀ ਚੰਗੀ ਚੀਜ਼ ਹੈ, ਗੁਲਕੰਦ ਬੜੀ ਚੰਗੀ ਹੈ। ਆਪਣੇ ਜਿੰਨੀਆਂ ਵੀ ਮੈਂ ਕਬਜ਼ੇ ਦੀਆਂ ਦਵਾਈਆਂ ਦੱਸਣੀਆਂ ਨਾ, ਸਾਰੇ ਠੀਕ ਨੇ। ਚਲੋ ਇਹ ਮੈਂ ਦੱਸਿਆ, ਤੇ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਜੇ ਦੁਬਾਰਾ। ਇੱਕ ਭੈਣ ਜੀ ਨੇ ਪੁੱਛਿਆ ਸੀ ਵੀ ਸਾਹ ਰੁਕਦਾ, ਮੈਂ ਉਦੋਂ ਦੱਸਿਆ ਸੀ, ਪਤਾ ਨਹੀਂ ਉਹਨਾਂ ਸੁਣਿਆ ਕਿ ਨਹੀਂ, ਮੈਂ ਅੱਜ ਫਿਰ ਲਿਖ ਕੇ ਰੱਖਿਆ। ਮੈਂ ਚਲੋ ਕਿਸੇ ਦਾ ਭਲਾ। ਸਾਹ ਔਖਾ ਹੋਵੇ, ਸੁੰਡ, ਕਾਲੀ ਮਿਰਚ, ਹਲਦੀ ਮਿਕਸ ਕਰ ਲਓ, ਸ਼ਹਿਦ ਨਾਲ 2-2 ਚੁਟਕੀ ਤੋਂ ਸ਼ੁਰੂ ਕਰੋ ਖਾਣਾ, ਤੁਹਾਡਾ ਸਾਹ ਖੁੱਲ ਜਾਏਗਾ। ਬਾਹਰ ਜਿੱਥੇ ਨਾੜੀ ਅੰਦਰ ਹੈ, ਉਹ ਤੋਂ ਥੋੜਾ ਲਸਣ ਕੁੱਟ ਕੇ ਚਟਨੀ ਬਣਾ ਕੇ ਚਮਚਾ ਕੇ ਥੋੜੀ ਜਿਹੀ ਹਲਦੀ ਚੁਟਕੀ ਤੇਲ ਪਾ ਕੇ ਉਹਨੂੰ ਮਾੜਾ ਗੁਨਗੁਣਾ ਕਰਕੇ ਬਾਹਰ ਬੰਨੋ, ਤੁਹਾਨੂੰ ਆਰਾਮ ਆ ਜਾਏਗਾ। ਉਹਦੀ ਜਿਹੜੀ ਨਾੜੀ ਪਿੰਚ ਹੋਈ ਖੁੱਲ ਜਾਏਗੀ ਸੋਜ ਸੇ। ਹਲਦੀ, ਸੌਂਫ, ਇਲਾਚੀ ਪਾ ਕੇ ਦੁੱਧ ਕਾੜ ਲਓ, ਜਿੰਨਾ ਕੁ ਪੀਣਾ ਹੈ, ਪੁਣ ਕੇ ਉਹਦੇ ਵਿੱਚ 1 ਚਮਚਾ ਸ਼ਹਿਦ, ਘਿਓ ਪਾ ਕੇ ਪੀਵੋ, ਤੁਹਾਡੀ ਜਿਹੜੀ ਗਲਾ ਬਿਲਕੁਲ ਸਾਫ਼ ਹੋ ਜਾਏਗਾ। ਤੇ ਉਹ ਸਰਜਰੀ ਨਾ ਕਰਾਵਿਓ, ਜੇ ਕਦੀ ਸਰਜਰੀ ਦੀ ਲੋੜ ਨਹੀਂ ਪੈਂਦੀ ਇਹਨੂੰ। ਇੱਕ ਜਿਹੜੇ ਕਹਿੰਦੇ ਯੂਟਰਸ ਰਸੌਲੀਆਂ, ਮੈਂ ਤਾਂ ਇੱਕੋ ਹੀ ਨੁਕਸਾ ਪਹਿਲਾਂ ਦੱਸਾਂਗੀ। ਯੰਗ ਅਰੜ, ਸੁੱਕਾ ਧਨੀਆ ਅੱਧਾ ਚਮਚਾ, ਉਹ ਵੀ ਲੈ ਕੇ ਵੇਖੋ। ਕਚਨਾਰ ਗੁੱਗਲ ਦੀ ਗੋਲੀ ਖਾ ਕੇ ਵੇਖੋ, ਇਹ ਕਿਸੇ ਨੂੰ ਆਰਾਮ ਆਇਆ, ਸਾਡੇ ਕਿਸੇ ਟਰਾਂਟੋ ਕਿਸੇ ਨੂੰ। ਅੱਛਾ ਜੀ, ਸਭ ਤੋਂ ਬੈਸਟ ਆ ਦਵਾਈ ਜੇ ਸੁੱਕਾ ਧਨੀਆ 50-50 ਗ੍ਰਾਮ ਲੈ ਲਓ। ਇਹ ਚੀਜ਼ ਬੜੀ ਚੰਗੀ ਹੈ, ਘਰ ਕੁੱਟੀ ਪਈ ਮੈਂ 50-50 ਗ੍ਰਾਮ ਲਈ ਸੀ, ਕਾਫੀ ਸਾਰੀ ਬਣ ਗਈ। ਸੁੱਕਾ ਧਨੀਆ 50 ਗ੍ਰਾਮ, ਜੰਗ ਅਰੜ 50 ਗ੍ਰਾਮ, ਸੁੰਡ 50 ਗ੍ਰਾਮ, ਜੌਂ ਖਾਰ 50 ਗ੍ਰਾਮ, ਸੁਹਾਗਾ 50 ਗ੍ਰਾਮ, ਕਲਮੀ ਸ਼ੋਰਾ 50 ਗ੍ਰਾਮ, ਠਿਕਰੀ ਨਸਾਦਰ ਜਿਹੜਾ ਨੂੰ 25 ਗ੍ਰਾਮ ਪਾਉਣਾ, ਅੱਧਾ ਪਾਉਣਾ। ਕੁੱਟੋ ਇਹਨੂੰ, ਪੂਰਨ ਪਾਊਡਰ ਬਣਾ ਲਓ, ਤੇ ਇਹਨੂੰ ਚਮਚੇ ਦਾ ਚੌਥਾ ਹਿੱਸਾ ਗਾਜਰ ਦੇ ਜੂਸ ਨਾਲ ਲੈਂਦੇ ਰਹੋ। ਤੁਸੀਂ ਯਕੀਨ ਕਰਕੇ ਲਵੋ, ਤੇ ਆੜੇ ਪਹਿਲਾਂ ਦੱਸਿਆ ਉਹ ਵੀ ਲਵੋ, ਤੇ ਤੁਹਾਡੀ ਯੂਟਰਸ ਦੀ ਪ੍ਰੋਬਲਮ ਜਿਹੜੀ ਉਹ ਠੀਕ ਹੋ ਜਾਏਗੀ। ਇੱਕ ਜਿਹੜੇ ਖੰਘ ਕਹਿੰਦੇ ਸੀ ਨਾ, ਇੰਨੇ ਸਾਲਾਂ ਦੀ ਖੰਘ ਹੈ, ਉਹਨਾਂ ਨੂੰ ਸੁੱਕੀ ਖੰਘ ਜਿਹੜੀ ਸਵੇਰੇ ਆਉਂਦੀ, ਦੱਸ ਕੇ ਤਾਂ ਨਹੀਂ ਜਾਂਦੇ। ਤਾਂ ਇੱਕ ਜਿਹੜੇ ਆਂਦੜੀਆਂ ਵਾਲੇ, ਜਿਹੜੇ ਉਹ ਬੰਦਾ ਛੇਤੀ ਨਾਲ ਬੋਲ ਗਿਆ ਸੀ। ਕਈ ਵਾਰ ਪੰਜਾਬੀ 'ਚ ਆਰਾਮ ਨਾਲ ਦੱਸੋ, ਕਈਆਂ ਨੂੰ ਇੰਗਲਿਸ਼ ਦੀ ਨਹੀਂ ਸਮਝ ਆਉਂਦੀ ਹੁੰਦੀ, ਅਗਲੇ ਕਹਿੰਦੇ ਸਰ ਸਾਨੂੰ ਪਤਾ ਨਹੀਂ ਕੀ ਦੱਸ ਗਏ ਨੇ, ਕਈ ਸੋਚਣਗੇ। ਉਹ ਇੱਕ ਤਾਂ ਕੱਚਾ, ਇੱਕ ਰਸਿਆ ਬੜਾ ਪੱਕਾ ਕੇਲਾ ਦਹੀਂ 'ਚ ਪਾ ਕੇ ਨਾ ਥੋੜੀ ਖੰਡ ਪਾ ਕੇ ਉਹਨੂੰ ਖਵਾਉਣ ਉਸ ਮੁੰਡੇ ਨੂੰ, ਜੇ ਆਂਦੜੀਆਂ ਜੇ ਕੋਈ ਨੁਕਸੇ ਜਾਂ ਪੇਟ 'ਚ ਨੁਕਸੇ ਤਾਂ। ਹਾਂਜੀ, ਮਲਵੱਕੀ ਤੋਂ ਸੀਗੇ ਉਹ, ਤੁਸੀਂ ਨੋਟ ਕਰੋ ਜੀ। ਅੱਛਾ, ਕੱਚਾ ਪੱਕਾ ਰਸਿਆ ਕੇਲਾ ਬਿਲਕੁਲ ਗਲਿਆ, ਦਹੀਂ 'ਚ ਪਾ ਕੇ ਥੋੜੀ ਖੰਡ ਪਾ, ਨਿਰਨੇ ਕਾਲ ਜੀ। ਤੁਸੀਂ ਜਿਹੜੇ ਈਸਬਗੋਲ ਦਾ ਛਿਲਕਾ ਹੈ ਨਾ, ਉਹਨੂੰ ਦਹੀਂ 'ਚ ਪਾ ਕੇ ਥੋੜੀ ਰੱਖੋ, ਸ਼ੱਕਰ ਪਾ ਕੇ ਤੇ ਉਹਨੂੰ ਉਹ ਵੀ ਖਾਓ। ਇਹ ਦੋਵਾਂ ਤੋਂ ਬੜਾ ਆਰਾਮ ਆਏਗਾ। ਕਿਸੇ ਨੂੰ ਆਇਆ ਸੀ ਆਰਾਮ, ਹੁਣ ਇਹ ਨਹੀਂ ਪਤਾ, ਉਹ ਛੇਤੀ ਨਾਲ ਬੋਲ ਗਏ ਨੇ ਕਿਵੇਂ ਗੱਲ, ਤੇ ਕਿਵੇਂ ਮੈਨੂੰ ਪੂਰਾ ਪਤਾ ਨਹੀਂ ਹੈਗਾ। ਉਹ ਜਣੇ ਸਵੇਰੇ ਖੰਘ ਕਈ ਸਾਲਾਂ ਤੋਂ ਨਹੀਂ ਹਟਦੀ, ਹਟ ਜਾਏਗੀ।
ਕਈਆਂ ਦੀ 12 ਸਾਲ ਬਾਅਦ ਖੰਘ ਹਟ ਗਈ। ਸਾਡੇ ਉਹਦੇ ਰਿਸ਼ਤੇਦਾਰ ਦੀ ਇੰਡੀਆ। ਇੱਕ ਜਦੋਂ ਵੀ ਥੋੜੀ ਖੁਰਕਰੀ ਜੀ ਹੁੰਦੀ, ਰੋਟੀ ਖਾ ਕੇ ਥੋੜੀ ਜਿਹੀ ਘਿਓ ਚ ਭੁੰਨ ਕੇ ਮਿਸ਼ਰੀ ਰੱਖ ਲਓ, ਉਹ ਚੂਸਦੇ ਰਿਹਾ ਕਰੋ, ਥੋੜੀ ਰਾਹਤ ਮਿਲਦੀ, ਆਰਾਮ ਮਿਲਦਾ। ਵੇਸਣ ਪਾ ਲਓ, ਆਟਾ ਪਾ ਲਓ, ਇੱਕ ਕੜਛੀ ਤੇਲ ਸਰੋਂ ਦਾ ਪਾ ਕੇ ਉਹਨੂੰ ਬਰਾਊਨ ਕਰ ਲਓ। ਵੇਸਣ ਪਾ ਲਓ ਸਭ ਤੋਂ ਬੈਸਟ, ਆਟਾ ਪਾ ਲਓ, ਉਹਨੂੰ ਬਰਾਊਨ ਕਰਕੇ ਸ਼ੱਕਰ ਪਾ ਕੇ ਨਾ ਉਹਨੂੰ ਪਤਲਾ ਪਤਲਾ ਹਲਵਾ ਬਣਾ ਕੇ ਰੱਖ ਕੇ ਸੰਗ ਚ ਖਾਓ। ਤੁਹਾਡੀ ਸੁੱਕੀ ਖੰਘ ਕਿਸੇ ਦੀ 12 ਸਾਲ ਦੀ ਹਟ ਗਈ। ਪੱਤੀ ਪਾਣੀ ਚ ਉਬਾਲ ਲਓ, ਇਹ ਸੁੱਕੀ ਖੰਘ ਪੁਣ ਕੇ 1 ਚਮਚ ਬਟਰ ਘੋਲ ਕੇ ਪੀ ਲਓ, ਆਰਾਮ ਨਾਲ ਘੁੱਟ ਗਰਮ ਤੁਹਾਨੂੰ ਆਰਾਮ ਆ ਜਾਏਗਾ। ਤੇ ਆਪਣਾ ਜੇ ਉਹਨਾਂ ਨੂੰ ਹੈਗੀ ਨੇ, ਹੁਣ ਮੈਂ ਸੁੱਕੀ ਖੰਘ ਦੱਸੀ, ਜੇ ਉਹ ਰੇਸ਼ੇ ਵਾਲੇ ਤੇ ਫਿਰ ਦੁਬਾਰਾ ਬੋਲਣ, ਅਗਲੇ ਵੀਕ ਫਿਰ ਦੱਸ ਦਿਆਂਗੇ। ਜਿਹੜੇ ਭੈਣ ਜੀ ਕਹਿੰਦੇ ਨੇ ਜੋੜਾਂ ਦੀ ਦਰਦ, ਸੌਖਾ ਜਿਹਾ ਕੰਮ ਜੇ ਸੁੰਡ, ਦਾਲਚੀਨੀ, ਸੌਂਫ, ਕਾਲੀ ਮਿਰਚ ਤੇ ਜੈਫਲ ਤੇ ਮਗਾਂ ਤੇ ਲੌਂਗ, ਇਹ ਥੋੜਾ 2 ਚੁਟਕੀਆਂ ਵੀ ਲਵੋ, ਤੁਹਾਡੀ ਜੋੜਾਂ ਦੀ 2 ਟਾਈਮ ਲੈ ਲਓ, 2 ਚੁਟਕੀਆਂ, ਤੁਹਾਡੀ ਜੋੜਾਂ ਦੀ ਦਰਦ ਹਟ ਜਾਏਗੀ। ਮੁਰੰਗਾ ਕੈਪਸੂਲ ਖਾ ਲਓ, ਵਿਟਾਮਿਨ ਡੀ ਖਾ ਲਓ, ਫਰਕੜੀ ਪੰਜੀਰੀ ਖਾ ਲਓ, 12 ਚੀਜ਼ਾਂ ਤੇਲ ਦੀ ਮਾਲਿਸ਼ ਕਰ ਲਓ। ਅਦਰਕ ਦਾ ਰਸ, ਲਸਣ ਦਾ ਰਸ, ਤਿਲਾਂ ਦਾ ਤੇਲ ਨੂੰ ਥੋੜਾ ਜਿਹਾ ਗੁਨਗੁਣਾ ਕਰਕੇ ਗਰਮ ਕਰਕੇ ਨਾ ਜੋੜਾਂ ਤੇ ਮਾਲਿਸ਼ ਕਰੋ, ਆਰਾਮ ਆਏਗਾ। ਮੈਂ 3-4 ਸਾਲ ਪਹਿਲਾਂ ਗਈ ਸੀ, ਉਹਦਾ ਲਿਆਂਦਾ ਸੀ, ਮੈਂ ਗੋਡਿਆਂ ਤੋਂ ਖਾਂਦੀ ਰਹੀ ਸੀ, ਮੈਂ ਕਈ ਵਾਰੀ ਦੱਸ ਚੁੱਕੀ ਹਾਂ। ਇੱਕ ਸਾਲਮ ਪੰਜਾ ਸਫੈਦ ਮੁਸਲੀ ਸਾਲਮ ਮਿਸ਼ਰੀ ਪੀਸ ਲਓ ਤੇ ਅੱਧੇ ਚਮਚਾ ਵੀ ਲੈਂਦੇ, ਅੱਧਾ ਚਮਚਾ ਤੁਸੀਂ ਗਰਮ ਪਾਣੀ ਨਾਲ ਲਓ, ਤੁਹਾਡੇ ਗੋਡਿਆਂ ਆਰਾਮ ਆ ਜਾਏਗਾ। ਤੇ ਮੈਂ ਦੱਸਣ ਲੱਗੀ ਜੋ ਪੀਰੀਅਡ ਜਿਹੜੀ ਉਹ ਭੈਣ ਜੀ ਬੋਲਦੇ ਨੇ, ਤੁਸੀਂ 2 ਦਿਨ ਪਹਿਲਾਂ ਜਦੋਂ ਤੁਹਾਨੂੰ ਪਤਾ ਲੱਗਦਾ, ਜਾਂ ਵੈਸੇ ਵੀ ਖਾਈ ਰੱਖੋ 2-4 ਦਿਨ ਜਾਂ ਮਹੀਨੇ 2-3 ਵਾਰੀ, ਤੁਹਾਨੂੰ ਪਤਾ ਲੱਗ ਜਾਏਗਾ। ਮਿੱਠਾ ਤੇਲੀਆ ਮੰਗਾ ਲਓ, ਮਿੱਠਾ ਤੇਲੀਆ ਭਸਮ, ਉਹਦਾ ਕੜਾਹ ਬਣਾ ਲਓ, ਜ਼ਿਆਦਾ ਘਿਓ ਪਾ ਕੇ, ਸ਼ੱਕਰ ਪਾ ਕੇ 1 ਕੌਲੀ ਕੜਾਹ ਬਣਾ, 2 ਕੜਛੀਆਂ ਕੌਲੀ ਚ ਪਾ ਕੇ ਤੇ ਕਣਕ ਜਿੰਨਾ ਉਹ ਪਾਉਣਾ ਤੁਸੀਂ ਮਿੱਠਾ ਤੇਲੀਆ ਭਸਮ, ਉਹ ਖਾਂਦੇ ਰਹੋ। ਜਿੰਨੇ ਵੀ ਪੀਰੀਅਡ ਬੰਦ ਨੇ ਖੁੱਲ ਜਾਣਗੇ ਤੇ ਖੁੱਲ ਕੇ ਆ ਜਾਣਗੇ। ਤੇ ਦਵਾਈ ਸਿਰਫ 2 ਹੀ ਨੁਕਸੇ ਦੱਸਾਂਗੇ, ਇਹਨੂੰ ਵਰਤੋ ਤੇ ਇਹਦੋਂ ਅੱਗੋਂ ਫਿਰ ਵੇਖ ਲਾਂਗੇ ਆਪਾਂ। ਇੱਕ ਅਸ਼ੋਕਾ ਰਿਸ਼ਤ ਨਾ ਛੱਡੋ, ਜਿੰਨਾ ਮਰਜ਼ੀ ਪੀਓ, 3 ਚਮਚੇ ਪੀ ਲਓ, ਵਿੱਚ 2 ਚਮਚੇ ਪਾਣੀ ਪਾ ਲਿਆ, ਸਵੇਰੇ ਸ਼ਾਮੀ ਜਦੋਂ ਪੀਰੀਅਡ ਆਏ ਨਾ ਖੁੱਲਣਗੇ। ਇੱਕ ਜਿਹੜਾ ਆ ਕਾੜਾ ਬੜਾ ਜ਼ਰੂਰੀ ਜੇ, ਜਿਹੜਾ ਮਿੱਠਾ ਤੇਲੀਏ ਵਾਲਾ, ਇਹ ਤਾਂ ਸ਼ੁਰੂ ਕਰੋ, ਇਹਦੇ ਨਾਲ ਤਾਂ ਬਹੁਤ ਆਰਾਮ ਆਇਆ। ਤੇ ਇੱਕ ਕਾੜਾ ਜਿਹੜਾ ਮੈਂ ਦੱਸਣ ਲੱਗੀ ਹੈ ਪੀਵੋ, ਇਹਦੇ ਨਾਲ ਬਹੁਤ ਫਰਕ ਪਏਗਾ। ਬਨਕਸ਼ਾ, ਜੂਫਾ, ਮਨੱਕਾ, ਦਾਲਚੀਨੀ, ਜੈਫਲ, ਵੱਡੀ ਇਲਾਚੀ, ਸੌਂਫ, ਸੁਹਾਗਾ, ਕਾਜਮਾਨ, ਇਹ ਪਸਾਰੀ ਦੀ ਦੁਕਾਨ ਚੀਜ਼ਾਂ ਨੇ। ਬਨਕਸ਼ਾ, ਜੂਫਾ, ਮਨੱਕਾ, ਦਾਲਚੀਨੀ, ਸੌਂਫ, ਜੈਫਲ, ਵੱਡੀ ਇਲਾਚੀ, ਸੁਹਾਗਾ, ਕਾਜਮਾਨ, ਇਹਨੂੰ 20-20 ਗ੍ਰਾਮ ਲੈ ਕੇ ਕੁੱਟ ਲਓ। 1 ਚਮਚਾ 1 ਗਲਾਸ ਪਾਣੀ ਚ ਉਬਲਣ ਦਿਓ। ਜਦੋਂ ਅੱਧਾ ਪੌਣਾ ਗਲਾਸ ਰਹਿ ਜਾਵੇ, ਇਹਦੇ ਥੋੜਾ ਗੁੜ ਪਾ ਕੇ ਕਾੜਨਾ ਵਿੱਚ, ਤੇ 1 ਚਮਚੇ ਦੇ ਬਦਾਮ ਰੋਗਣ ਪਾ ਕੇ ਪੁਣ ਕੇ ਪੀਂਦੇ ਰਹੋ। ਤੇ ਜਿੰਨੇ ਪੀਰੀਅਡ ਵੀ ਰੁਕੇ ਹੋਣਗੇ ਸਾਰੇ ਖੁੱਲ ਕੇ ਅੰਦਰੋਂ ਗਲੀਅਤ ਬਾਹਰ ਆ ਜਾਏਗੀ ਤੇ ਆਰਾਮ ਆ ਜਾਏਗਾ। ਤੇ ਮੈਂ ਹੁਣ ਤੁਹਾਨੂੰ ਦੱਸਣ ਲੱਗੀ ਜੇ ਆਪਣਾ ਉਹਨੇ ਕਿਹਾ ਸੀ ਨਾ, ਮੈਂ ਤੁਹਾਨੂੰ ਇੱਕ ਵਾਰ 14 ਚੀਜ਼ਾਂ ਲਿਖਾ ਦੇਵਾਂ, ਥੋੜਾ ਜਿਹੇ ਵਿੱਚ ਮੈਂ ਮਿਸਟੇਕ ਹੈ, ਫਿਰ ਮੈਂ ਤੁਹਾਨੂੰ ਬੇਬੀ ਵਾਲੀ ਦਵਾਈ ਦੱਸ ਕੇ ਤੇ ਮੈਂ ਬਸ ਕਰ ਜਾਵਾਂਗੀ। ਹੁਣ ਤੁਸੀਂ ਧਿਆਨ ਨਾਲ ਸੁਣ ਲਓ, ਮੈਂ ਆਰਾਮ ਨਾਲ ਲਿਖਾਵਾਂ। ਜੇ ਕਿਸੇ ਨੂੰ ਮਿਸਟੇਕ ਹੈਗੀ ਤੁਸੀਂ ਆਪਣੇ ਪੇਪਰ ਪੜ੍ਹ ਲਓ, ਉਹਦੇ ਤੁਸੀਂ ਐਡ ਕਰ ਲਓ। ਗੁਰਬੰਦੀ ਬਦਾਮ 250 ਗ੍ਰਾਮ, ਖਸਖਸ 250 ਗ੍ਰਾਮ, ਚਾਰੇ ਮਗੇ 250 ਗ੍ਰਾਮ, ਕਮਰਕਸ 250 ਗ੍ਰਾਮ। ਇਹ ਤਾਂ ਇਹ 4 ਚੀਜ਼ਾਂ ਹੋ ਗਈਆਂ। ਜਿੰਨੀਆਂ ਹੁਣ ਬੋਲਾਂਗੀ 30-30 ਗ੍ਰਾਮ ਨੇ। ਜਿਹੜੀਆਂ ਅਗਲੀਆਂ ਚੀਜ਼ਾਂ ਨੇ ਉਹਨਾਂ 'ਚ ਮਿਸਟੇਕ ਆ ਜਾਂਦੀ, ਤੁਸੀਂ ਹੁਣ ਧਿਆਨ ਨਾਲ ਆਪਣੇ ਪੇਪਰ ਚੈੱਕ ਕਰ ਲਓ। ਸਾਰੀਆਂ 30-30 ਗ੍ਰਾਮ ਲਿਖੀ ਜਾਓ। ਕਾਕੜ ਸਿੰਗੀ 30 ਗ੍ਰਾਮ, ਤਨ ਮਖਾਣਾ 30 ਗ੍ਰਾਮ, ਚਿਕਨੀ ਸਫਾਰੀ 30 ਗ੍ਰਾਮ, ਅਸਗੰਧ 30 ਗ੍ਰਾਮ, ਬੀਜ ਲਾਜਵੰਤੀ 30 ਗ੍ਰਾਮ, ਰੂਮੀ ਮਸਤਕੀ 30 ਗ੍ਰਾਮ, ਨਿੱਕੀ ਇਲਾਚੀ 30 ਗ੍ਰਾਮ, ਤਵਾ ਖੀਰ 30 ਗ੍ਰਾਮ, ਜਾਮਨ ਗੁਠਲੀ 30 ਗ੍ਰਾਮ, ਸਾਲਮ ਪੰਜਾ 30 ਗ੍ਰਾਮ। ਅੱਛਾ ਜੀ, ਜਿਨ੍ਹਾਂ ਦੇ ਬੇਬੀ ਹੋ ਚੁੱਕੇ ਨੇ ਨਾ, ਉਹਨਾਂ ਨੂੰ ਨਹੀਂ ਲੋੜ ਅੱਗੋਂ, ਤੇ ਉਹ ਸਫੈਦ ਮੁਸਲੀ ਸਾਲਮ ਮਿਸ਼ਰੀ ਪਾ ਸਕਦੇ ਨੇ। ਉਹਦੇ ਨਾਲ ਦਰਦਾਂ ਪੀੜਾਂ ਦਾ ਬਹੁਤ ਫਰਕ ਪੈਂਦਾ ਹੈ। ਜਿਹੜੇ ਜੰਗ ਕੁੜੀਆਂ ਮੁੰਡੇ ਜਿਨ੍ਹਾਂ ਨੂੰ ਬੇਬੀ ਚਾਹੀਦੇ ਨੇ ਜਾਂ ਛੋਟੇ ਜਾਂ ਕਿਵੇਂ, ਉਹ ਨਾ ਲੈ ਸਕਣ। ਵੈਸੇ 16 ਚੀਜ਼ਾਂ ਜਿਹੜੀਆਂ ਅਸੀਂ ਤਾਂ 16 ਖਾਂਦੇ ਹਾਂ, ਸਾਨੂੰ ਹੁਣ ਕੋਈ ਉਹ ਤਾਂ ਨਹੀਂ ਹੈਗਾ। ਪਰ ਇਹਨੂੰ ਤੁਸੀਂ ਪੀਸ ਕੇ ਪਾਊਡਰ ਬਣਾਓ, ਰਾਤ ਨੂੰ ਅੱਧਾ ਚਮਚਾ ਸ਼ੁਰੂ ਕਰ ਲਓ। ਵੈਸੇ ਮੈਂ 1 ਚਮਚਾ ਇਹਦੀ ਖੁਰਾਕ ਜੇ। ਇੱਕ ਚੀਜ਼ ਵੀ ਇਹਦੇ ਮਿਸਟੇਕ ਹੋ ਜਾਂਦੀ ਹੈ ਨਾ, ਤੇ ਫਿਰ ਦਵਾਈ ਗਲਤ ਹੋ ਜਾਂਦੀ। ਫਿਰ ਕਹਿੰਦੇ ਨੇ, ਇੱਕ ਪਿੱਛੇ ਬੋਲੇ ਸੀ ਪਿਛਲੇ ਸਾਲ ਸਿਰ ਪੀੜ ਚੜ ਜਾਂਦੀ, ਬੁਖਾਰ, ਕਿਉਂਕਿ ਉਹ ਦਵਾਈਆਂ ਉਹਨਾਂ ਦੀਆਂ 2 ਮਿਸਟੇਕ ਸਨ। ਇਸ ਕਰਕੇ ਮੈਂ ਦੁਬਾਰਾ ਬੋਲੀ, ਤੁਸੀਂ ਧਿਆਨ ਨਾਲ ਇਹਨੂੰ ਖਾਓ। ਰਾਤ ਨੂੰ ਸੌਣ ਲੱਗਿਆ ਪਾਣੀ ਨਾਲ ਲੈਣੀ, ਦੁੱਧ ਨਾਲ ਨਹੀਂ ਲੈਣੀ ਹੈ। ਤੇ ਮੈਂ ਤੁਹਾਨੂੰ ਦੱਸਣ ਲੱਗੀ ਜੇ ਜਿਹੜਾ ਉਹ ਪੁੱਛਦੇ ਸੀ ਅੱਗੋਂ ਕਿਸਮਤ ਦੀਆਂ ਗੱਲਾਂ ਨੇ। ਸਾਡੇ ਤਾਂ 2-3 ਫਰਕ ਇਸੇ ਦਵਾਈਆਂ ਨਾਲ ਹੀ ਪੈ ਗਏ ਨੇ। ਬਾਕੀ ਲੇਡੀਜ਼ ਜ਼ਿਆਦਾ ਹੁੰਦਾ, ਉਹ ਵਿਚਾਰੀਆਂ ਆਹ ਵੀ ਦਵਾਈ ਕੋਈ ਦੱਸੇ, ਆਹ ਵੀ ਦੱਸੇ, ਖਾਈ ਜਾਂਦੀਆਂ ਨੇ। ਕਈ ਵਾਰੀ ਹਸਬੈਂਡ 'ਚ ਨੁਕਸ ਹੁੰਦਾ ਹੈ, ਉਹ ਵੀ ਚੈੱਕ ਕਰਾ ਲੈ। ਇੱਕ ਡਾਕਟਰ ਕੋਲ ਚੈੱਕ ਕਰਾਉਣ,
ਕੀ ਜਿਹੜੀ ਗਾਨੀ ਡਾਕਟਰ ਹੁੰਦੀ ਉਹ ਸਾਰਾ ਕੁਝ ਦੱਸ ਦਿੰਦੀ ਹੈ। ਤੇ ਉਸ ਤੋਂ ਪਿੱਛੇ ਤੁਸੀਂ ਦਵਾਈਆਂ ਸਾਰੀਆਂ ਸ਼ੁਰੂ ਕਰੋ ਤੇ ਤੁਹਾਡੇ ਹਸਬੈਂਡ 'ਚ ਨੁਕਸ ਤੇ ਮੈਂ ਅਗਲੇ ਵੀਕ ਉਹ ਵੀ ਦਵਾਈ ਦੱਸ ਦਾਂਗੀ, ਮੇਰੇ ਕੋਲ ਲਿਖੀ ਹੋਈ ਹੈ। ਜਿਹੜੀ ਕਮਜ਼ੋਰੀ ਜਾਂ ਹਾਰਮੋਨ ਘੱਟ ਹੋਣਗੇ ਤੇ ਉਹਦੇ ਨਾਲ ਉਹ ਵੀ ਠੀਕ ਹੋ ਜਾਣਗੇ, ਪਰ ਚੈੱਕ ਕਰਾਓ, ਦਵਾਈ ਮੈਂ ਲਿਖਾ ਦਿੰਦੀ ਹਾਂ। ਸਾਡੇ 2-3 ਨੂੰ ਫਰਕ ਪੈ ਗਿਆ, ਮੈਂ ਤਾਂ ਕਿ ਚੱਲ ਲੱਭ ਕੇ ਕੱਲ ਮੈਂ ਲਿਖਿਆ, ਮੈਂ ਚੱਲ ਕਿਸੇ ਦਾ ਭਲਾ ਹੋ ਜਾਏਗਾ, ਸਾਡਾ ਵੀ ਪਿੱਛੇ ਕਿਸੇ ਮਾੜਾ ਮੋਟਾ ਹੋ ਜਾਏ। ਇੱਕ ਤਾਂ ਤੁਸੀਂ 7 ਵਰਕ ਚਾਂਦੀ ਦੇ ਲੈ ਲਓ, ਮਿੱਠੀ ਸੌਂਫ ਲੈ ਲਓ, ਕੁੱਜਾ ਮਿਸ਼ਰੀ ਲੈ ਲਓ, ਛੋਟੀ ਇਲਾਚੀ ਲੈ ਲਓ। 7 ਵਰਕ ਚਾਂਦੀ ਦੇ, ਬਦਾਮ, ਮਿੱਠੀ ਸੌਂਫ, ਕੁੱਜਾ ਮਿਸ਼ਰੀ ਜਿਹਦੇ ਧਾਗਾ ਜਿਹਾ ਹੁੰਦਾ, ਕੁੱਜਾ ਮਿਸ਼ਰੀ ਹੋਰ ਹੁੰਦੀ, ਧਾਗੇ ਵਾਲੀ ਹੋਰ ਹੁੰਦੀ। ਮਿਕਸ ਕਰੋ, ਉਹਨੂੰ ਪੀਸ ਕੇ ਪਾਊਡਰ ਬਣਾ ਲਓ। 1 ਚਮਚਾ ਦਹੀਂ ਦੀ ਲੱਸੀ ਰਿੜਕ ਲਓ ਸ਼ੱਕਰ ਪਾ ਕੇ, ਉਹਦੇ ਨਾਲ 7 ਦਿਨ ਲਗਾਤਾਰ ਸਵੇਰੇ ਲਵੋ, 7 ਦਿਨ ਛੱਡ ਦਿਓ, 7 ਦਿਨਾਂ ਬਾਅਦ ਫਿਰ ਤੁਸੀਂ ਲਵੋ। ਨਿੱਕੇ ਨਿੱਕੇ ਇਲਾਜ ਨੇ, 14 ਚੀਜ਼ਾਂ ਜ਼ਰੂਰ ਖਾਓ, ਇਹਦੇ ਨਾਲ ਵੀ ਬਹੁਤ ਫਰਕ ਪਏਗਾ। ਕੋਈ ਯੂਟਰਸ ਪ੍ਰੋਬਲਮ ਹੁੰਦੀ ਠੀਕ ਹੋ ਜਾਂਦਾ ਬੰਦਾ। ਜਵੈਨ ਜਿਹੜੀ ਹੈ ਨਾ, 2-2 ਚਮਚੇ ਵੀ ਤੁਸੀਂ ਰਾਤੀ ਪਾਣੀ ਭਿਓ ਕੇ ਸਵੇਰੇ ਉਹਨੂੰ ਮਿਸ਼ਰੀ ਪਾ ਕੇ ਰਿੜਕ ਕੇ ਲਵੋ ਨਾ, ਤੁਹਾਨੂੰ ਬਹੁਤ ਬੱਚਾ ਹੋ ਜਾਏਗਾ। ਚਕੰਦਰ ਜੂਸ ਦਾ ਜੂਸ ਪੀਆ ਕਰੋ, ਬੱਚਾ ਹੋ ਜਾਏਗਾ। ਅਸ਼ੋਕਾ ਇਸ਼ਟ ਪੀਵੋ, ਤੁਹਾਡਾ ਬੱਚਾ ਹੋ ਜਾਏਗਾ। 2 ਚਮਚ ਸੌਂਫ 1 ਗਲਾਸ ਉਬਾਲ ਕੇ ਪੀਓ, ਤੁਹਾਡਾ ਬੱਚਾ ਹੋ ਜਾਏਗਾ। ਇਹ ਮੈਂ ਤੁਹਾਨੂੰ ਦੱਸੀ ਇਹਦੀ ਦਵਾਈ ਜੇ, ਤੇ ਤੁਸੀਂ ਹੁਣ ਲਓ। ਇੱਕ ਮੈਂ ਤੁਹਾਨੂੰ ਉਹ ਦੱਸਣ ਲੱਗੀ ਸਾਂ, ਤੁਸੀਂ ਹੁਣ ਲਵੋ ਕਾਲ ਬੇਟਾ। ਮੈਂ ਤਾਂ ਜੀ ਦੁਬਾਰਾ ਆ ਜਾ। ਓਕੇ ਬੇਟਾ, ਥੈਂਕ ਯੂ ਜੀ, ਬਹੁਤ ਧੰਨਵਾਦ। ਇਹਨਾਂ ਚੀਜ਼ਾਂ ਨੂੰ ਦੁਬਾਰਾ ਵੀ ਤੁਸੀਂ ਸੁਣ ਕੇ ਲਿਖ ਸਕਦੇ ਹੋ। ਰਾਣੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ, ਕਿੱਦਾਂ ਹਾਲ ਚਾਲ? ਠੀਕ ਹੈ ਜੀ। ਅੱਛਾ ਜੀ, ਮੈਂ 2 ਚੀਜ਼ਾਂ ਦੱਸਣੀਆਂ ਤਾਂ ਇੱਕ ਮੈਂ ਪੁੱਛਣੀ ਹੈਗੀ ਹੈ। ਪਹਿਲਾਂ ਦੱਸ ਲਓ। ਅੱਛਾ, ਮੈਂ ਦੱਸਦੀ ਹਾਂ ਕਿ ਸਾਡੇ ਵੀ ਨਾ, ਸਾਨੂੰ ਮੇਰੇ ਹਸਬੈਂਡ ਨੂੰ ਬਹੁਤ ਜ਼ਿਆਦਾ ਖੰਘ ਹੋਈ ਸੀਗੀ। 3-4 ਮਹੀਨੇ ਇੰਨਾ ਸਾਡਾ ਬੁਰਾ ਹਾਲ ਹੋ ਗਿਆ ਕਿ ਕਿਸੇ ਵੀ ਚੀਜ਼ ਨਾਲ ਫਰਕ ਨਹੀਂ ਪੈਂਦਾ ਸੀਗਾ। ਇਹਨਾਂ ਦੀਆਂ ਖੰਘਾਂ ਕੇ ਬੱਖੀਆਂ ਦੁਖਣ ਲੱਗ ਗਈਆਂ। ਸਗੋਂ ਅਸੀਂ ਫਿਰ ਹਾਰਟ ਵਾਲੇ ਦੇ ਗਏ, ਫਿਰ ਅਸੀਂ ਲੰਗਸ ਵਾਲੇ ਦੇ ਗਏ, ਸਾਰੇ ਚੈੱਕਅਪ ਕਰਵਾ ਲਏ ਤੇ ਘਰ ਦੀਆਂ ਤਾਂ ਪੁੱਛੋ ਨਾ ਛੱਡੀਆਂ ਨਹੀਂ ਕੋਈ ਵੀ। ਫਿਰ ਇੱਕ ਡਾਕਟਰ ਨੇ ਸਾਨੂੰ ਕਿਹਾ ਕਿ ਕਿਤੇ ਰੀਫਲੈਕਸ ਤਾਂ ਨਹੀਂ ਹੁੰਦੀ। ਅਸੀਂ ਕਿਹਾ ਨਹੀਂ, ਇਹਨਾਂ ਨੂੰ ਤਾਂ ਕਬਜ਼ ਵੀ ਹੈ ਨਹੀਂ, ਉਹ ਤਾਂ ਇਹਨਾਂ ਨੂੰ ਭੁੱਖ ਬਥੇਰੀ ਲੱਗਦੀ ਹੈ। ਪਰ ਫਿਰ ਆਖਰ ਦੇ ਵਿੱਚ 4 ਮਹੀਨੇ ਬਾਅਦ ਅਸੀਂ ਉਹ ਗੈਸ ਦੀ ਦਵਾਈ ਪੀਤੀ ਤਾਂ ਹੁਣ ਇਹਨਾਂ ਦੀ ਖੰਘ ਸ਼ਾਂਤ ਹੋਈ ਹੈ, ਹੁਣ ਠੀਕ ਹੈ। ਹੁਣ 4 ਮਹੀਨਿਆਂ ਬਾਅਦ ਫਰਕ ਪਿਆ ਤੇ ਨਾਲੇ ਉਹ ਫਟਕੜੀ ਵਾਲਾ ਬੇਸਨ ਜਿਹੜਾ ਉਹ ਵੀ ਬਣਾਇਆ। ਠੀਕ ਹੈ। ਤੇ ਹੁਣ ਇਹਨਾਂ ਦੀ ਖੰਘ ਨੂੰ ਫਰਕ ਹੈਗਾ ਹੈ, ਹੁਣ ਬਹੁਤ ਜ਼ਿਆਦਾ ਫਰਕ ਨਹੀਂ ਤਾਂ ਸੌਂਦੇ ਹੀ ਨਹੀਂ ਸੀਗੇ। ਤੇ ਹੋਰ ਇੱਕ ਸਾਡੇ ਜੇਠ ਮੇਰ ਦਾ ਪੋਤਾ 2 ਸਾਲ ਦਾ, ਉਹਨੂੰ 2 ਸਾਲ ਦੇ ਨੂੰ ਟੋਇਲਟ ਨਾ ਦਿਨ ਦੇ ਵਿੱਚ ਉਹਨੂੰ ਆਉਂਦੀ ਸੀਗੀ 8-8 ਵਾਰੀ, ਡਾਇਪਰ ਹੀ ਚੇਂਜ ਕਰਦੇ ਰਹਿੰਦੇ ਸੀਗੇ। ਤੇ ਪਰਸੋਂ ਸਾਡੇ ਘਰ ਉਹ ਆਏ, ਉਹਨੇ ਦੱਸਿਆ, ਕਹਿੰਦੀ ਚਾਚੀ ਜੀ ਸਾਡੇ ਦਰਦ ਦਾ ਕਰਕੇ ਮੈਂ ਥੱਕ ਗਈ ਮੁੰਡੇ ਦੇ 8-8 ਡਾਇਪਰ ਚੇਂਜ ਕਰਕੇ। ਮੈਂ ਕਿਹਾ ਚੱਲ ਏਦਾਂ ਕਰ ਦੂੰ ਤੂੰ, ਜਾਨੂੰ ਮੈਂ ਇੱਕ ਪਾਸੇ ਚਾਹ ਰੱਖਦੀ, ਇੱਕ ਪਾਸੇ ਇੰਨਾ ਕੁ ਧਨੀਆ ਪਾਊਡਰ ਪਿਆ ਸੀ, ਉਹੀ ਮੈਂ ਭੇਜ ਦਿੱਤਾ। ਤੇ ਜਦ ਤੱਕ ਮੁੰਡੇ ਇੱਥੇ 2-4 ਘੰਟੇ ਸਾਡੇ ਕੋਲ ਰਹੇ, ਉਹਨੂੰ ਤਿਪ ਕਰਕੇ ਪਿਲਾਇਆ ਤਾਂ ਮੁੰਡੇ ਨੂੰ ਮੁੜ ਕੇ ਆਈ ਨਹੀਂ ਟੋਇਲਟ। ਠੀਕ ਆ। ਧਨੀਏ ਦੇ ਪਾਣੀ ਦੇ ਨਾਲ ਉਹਨੂੰ ਇੰਨਾ ਫਰਕ ਪਿਆ ਨਾ, ਤੇ ਉਹ ਹੈਰਾਨ ਹੋ ਗਏ, ਕਹਿੰਦੇ ਮੈਂ ਤਾਂ 3-4 ਮਹੀਨੇ ਹੋ ਗਏ ਸੀਗੇ, ਅਸੀਂ ਤਾਂ ਤੰਗ ਆਏ ਪਏ ਆ ਵੀ ਡਾਕਟਰ ਵੀ ਕੋਈ ਦਵਾਈ ਨਹੀਂ ਦਿੰਦੇ ਆ, ਤਾਂ ਦਵਾਈ ਖਾ ਲਾਂਗਾ ਫਰਕ ਪੈ ਜਾਂਦਾ, ਮੁੜ ਕੇ ਫੇਰ ਉਹੀ ਹਾਲ ਹੋ ਜਾਂਦਾ। ਤੇ ਹੁਣ ਪਰਸੋਂ ਦਾ ਮੁੰਡਾ ਆਇਆ ਤਾਂ ਪਰਸੋਂ ਦਾ ਹੁਣ ਉਹ ਠੀਕ ਹੈਗਾ, ਹੁਣ ਉਹਨੂੰ ਨਹੀਂ ਏਦਾਂ ਮਤਲਬ 7-8 ਵਾਰ ਆਉਂਦੀ। ਠੀਕ ਹੈ। ਤੇ ਬਹੁਤ ਵਧੀਆ, ਤੁਸੀਂ ਮੈਂ ਇੱਥੇ ਹੀ ਸੁਣਿਆ ਸੀਗਾ। ਤੇ ਬਾਕੀ ਮੈਂ ਇੰਡੀਆ ਗਈ ਸੀ, ਮੈਂ ਲੈ ਕੇ ਆਈ ਆ ਉਹ ਆਰਜਨ ਸ਼ਾਨ ਜਿਹੜੇ ਸੱਕ ਹੁੰਦੇ ਆ ਨਾ, ਤੇ ਉਹ ਮੈਂ ਪੁੱਛਣਾ ਉਹ ਕਾਹਦੇ ਵਾਸਤੇ ਹੁੰਦੇ ਆ? ਉਹ ਅਸੀਂ ਲੈ ਤਾਂ ਆਏ ਆ, ਪਰ ਕਾਹਦੇ ਵਾਸਤੇ? ਠੀਕ ਆ, ਹਾਂਜੀ ਚਲੋ ਆਪਾਂ ਪੁੱਛਦੇ ਹਾਂ ਜੀ। ਹਾਂਜੀ, ਇਹ ਜ਼ਰੂਰ ਦੱਸ ਦਿਓ ਪਲੀਜ਼। ਜ਼ਰੂਰ, ਥੈਂਕ ਯੂ ਜੀ, ਥੈਂਕ ਯੂ। ਗੁਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂ ਭਾਜੀ, ਮੈਂ ਪੁੱਛਣਾ ਸਾਡੇ ਮਦਰ ਦੇ ਨਾ, ਉਹਨਾਂ ਦੇ ਜਨੇਊ ਨਿਕਲਿਆ ਸੀ, ਆਈ ਥਿੰਕ ਗੁਰਦੀਪ ਕੋਲ ਦੱਸਦੇ ਪਏ, ਮੇ ਬੀ ਸੇਮ ਪ੍ਰੋਬਲਮ ਹੈ। ਉਹਨਾਂ ਜਨੇਊ ਨਿਕਲਿਆ ਸੀ ਤਾਂ ਜਨੇਊ ਦਾ ਤਾਂ ਆਰਾਮ ਆ ਗਿਆ, ਜ਼ਖਮਾਂ ਦਾ ਤਾਂ ਆਰਾਮ ਆ ਗਿਆ, ਤੇ ਛਿੱਕੜ ਵੀ ਆ ਗਿਆ, ਪਰ ਖਾਰਸ਼ ਬਹੁਤ ਜ਼ਿਆਦਾ ਹੁੰਦੀ ਰਾਤ ਨੂੰ, ਜੇ ਲੰਮੇ ਪੈਂਦੇ ਨਾ ਉਹ ਸੌਣਾ ਵੀ ਔਖਾ ਹੋ ਜਾਂਦਾ। ਤੇ ਉਹ ਪੁੱਛਣਾ ਜੇ ਕਿਸੇ ਨੂੰ ਪਤਾ ਹੋਵੇ ਕੋਈ ਉਹਦੇ ਉੱਤੇ ਚੀਜ਼ ਲਾਉਣ ਦੀ, ਜਾਂ ਕੋਈ ਟਿਊਬ ਵਗੈਰਾ ਜਾਂ ਕੋਈ ਹੋਰ ਦੇਸੀ ਇਲਾਜ ਹੋਵੇ ਜਿਹਦੇ ਨਾਲ ਮਾੜਾ ਮੋਟਾ ਆਰਾਮ ਆ ਜੇ, ਬੰਦਾ ਥੋੜਾ ਬਹੁਤਾ ਖਾਰਸ਼ ਘੱਟ ਹੋਵੇ। ਠੀਕ ਹੈ ਜੀ, ਠੀਕ ਹੈ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਰਜਿੰਦਰ ਸਮਰਾਲ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛੇਗਾ, ਮੈਂ ਦਿਆਲਸੀ ਵਾਲਾ ਜਿਹੜਾ ਰਾਸ਼ਨ ਉਹਦੀ ਫੀਡਬੈਕ ਆਈ ਨਹੀਂ। ਹਾਂ, ਦੱਸਿਆ ਨਹੀਂ ਅਜੇ ਕਿਸੇ ਨੇ ਵੀ, ਕਿਸੇ ਨੇ ਚੈੱਕ ਕਰਵਾਇਆ ਹੋਊ ਤਾਂ। ਤੁਸੀਂ ਕਿੰਨਾ ਚਿਰ ਹੋਇਆ ਪੀਂਦਿਆਂ ਨੂੰ? ਮਤਲਬ ਕਿਸੇ ਨੂੰ ਦੇਖਦੇ ਤੁਸੀਂ ਕੋਈ ਕਰ ਲੈ ਤਾਂ ਠੀਕ ਹੈ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਦੇਖੋ ਉਹਦਾ ਨੁਕਸਾਨ ਕੋਈ ਨਹੀਂਗਾ, ਪਰ ਬਹੁਤਿਆਂ ਨੂੰ ਉੱਦਾਂ ਜਿਹਨਾਂ ਨੇ ਗੱਲ ਕੀਤੀ ਚੈੱਕ ਨਹੀਂ ਕਰਾਇਆ, ਉਹਨਾਂ ਨੂੰ ਫੀਲ ਜ਼ਰੂਰ ਹੋਇਆ ਵੀ ਕੋਈ ਨਾ ਕੋਈ ਫਰਕ ਹੈਗਾ ਆ। ਬਲਜਿੰਦਰ ਕੌਰ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਆਪਣੇ ਬਾਰੇ ਪੁੱਛਣਾ, ਮੇਰੀਆਂ ਲੱਤਾਂ ਨੂੰ ਠੰਡ ਬੜੀ ਲੱਗਦੀ ਆ। ਲੱਤਾਂ ਠਰਦੀਆਂ? ਠੀਕ ਆ। ਬਹੁਤ ਜ਼ਿਆਦਾ ਠਰਦੀਆਂ, ਸਾਰਾ ਸਰੀਰ ਹੀ ਉਹਨਾਂ ਦੇ ਨਾਲ ਫਿਰ ਕੰਬ ਜਿਹਾ ਛਿੜਨ ਲੱਗ ਜਾਂਦਾ। ਠੀਕ ਹੈ ਜੀ।
ਹਾਂਜੀ ਚਲੋ ਪੁੱਛਦੇ ਆਪਾਂ ਇਹਨਾਂ ਬਾਰੇ ਵੀ ਹੈ। ਜ਼ਰੂਰ ਜ਼ਰੂਰ ਜ਼ਰੂਰ। ਓਕੇ ਭੈਣ ਜੀ। ਓਕੇ, ਥੈਂਕ ਯੂ ਜੀ। ਮਨਜੀਤ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਆਂਟੀ। ਹਾਂਜੀ, ਕੀ ਪੁੱਛਣਾ ਜੀ? ਮੈਂ ਪੁੱਛਣਾ ਸੀਗਾ, ਮੇਰੇ ਮੰਮੀ ਦੱਸਦੇ ਸੀ ਤੇ ਤੁਸੀਂ ਥੋੜੇ 3-4 ਵੀਕਾਂ ਪਹਿਲਾਂ, ਉਹ 6 ਮਹੀਨੇ ਹੋ ਗਏ ਪਹਿਲਾਂ ਤੁਸੀਂ ਦੱਸਿਆ ਸੀਗਾ, ਉਹ ਜਿਹੜੇ ਨਿਆਣੇ ਹਾਈਪਰ ਰਹਿੰਦੇ ਆ, ਬੋਲਦੇ ਬਹੁਤ ਆ, ਉਹਨਾਂ ਦੀ ਕੋਈ ਹੋਮਿਓਪੈਥਿਕ ਦਵਾਈ ਹੈਗੀ ਆ? ਚਲੋ ਪੁੱਛਦੇ ਆ ਜੀ, ਸ਼ਾਇਦ ਕਿਸੇ ਨੇ ਲਿਖੀ ਹੋਵੇ। ਠੀਕ ਹੈ, ਓਕੇ ਜੀ, ਥੈਂਕ ਯੂ ਜੀ। ਗੁਰਮੀਤ ਕੌਰ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਮੇਰਾ ਬੇਟਾ 23-24 ਸਾਲ ਦਾ, ਦਾੜੀ 'ਚ ਧੌਲੇ ਬੜੇ ਆਈ ਜਾਂਦੇ ਆ। ਹਾਂ, ਕਈਆਂ ਦੇ ਅਰਲੀ ਆ ਜਾਂਦੇ। ਤੁਸੀਂ ਪਹਿਲਾਂ ਛੋਟੇ ਹੁੰਦਿਆਂ ਖੁਰਾਕ ਨਹੀਂ ਨਾ ਠੀਕ ਦਿੱਤੀ ਉਹਨੂੰ। ਤਾਂ ਬਹੁਤ ਵਧੀਆ ਦਿੱਤੀ ਸੀ, ਅਸੀਂ ਤਾਂ ਇੰਡੀਆ ਤੋਂ ਆਏ ਆ। ਚਲੋ ਕੋਈ ਨਹੀਂ, ਪੁੱਛਦੇ ਆਪਾਂ। ਹਾਂਜੀ, ਓਕੇ ਜੀ, ਥੈਂਕ ਯੂ ਜੀ। ਤੌਲੇ ਬਹੁਤ ਛੇਤੀ ਜਿਹੜੇ ਆ ਜਾਣੇ, ਉਹ ਵੀ ਠੀਕ ਨਹੀਂ ਲੱਗਦੇ, ਜ਼ਰੂਰ ਦੱਸਿਓ ਜੀ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਦੂਜੇ ਸੈਗਮੈਂਟ 'ਚ ਆਪਾਂ ਪਹੁੰਚ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜੀ, ਜਿਹੜੀਆਂ ਸਾਨੂੰ ਛੋਟੀਆਂ ਮੋਟੀਆਂ ਬਿਮਾਰੀਆਂ ਲੱਗੀਆਂ ਹੁੰਦੀਆਂ, ਉਹਨਾਂ ਨੂੰ ਠੀਕ ਕਿਸ ਤਰ੍ਹਾਂ ਕਰਨਾ ਆ। ਜਾਂ ਕਈ ਵਾਰੀ ਸਾਨੂੰ ਇਹ ਵੀ ਫੀਡਬੈਕ ਆਈ ਆ ਵੀ ਤੁਹਾਡੇ ਜਿਹੜੇ ਇਨਸਾਈਡ ਔਰਗਨਸ ਆ ਉਹ ਵੀ ਠੀਕ ਹੋ ਗਏ ਆ। ਜ਼ਰੂਰ ਦੱਸਿਆ ਕਰੋ। ਕਈਆਂ ਨੂੰ, ਲੋਕਾਂ ਨੂੰ ਕਿਡਨੀ ਦੀ ਬਿਮਾਰੀ ਆ, ਉਸ ਤੋਂ ਕਈਆਂ ਨੂੰ ਇਨਫੈਕਸ਼ਨ ਹੋ ਜਾਂਦਾ ਆ, ਜਾਂ ਉਹਨਾਂ ਦੀ ਪ੍ਰੋਟੀਨ ਲੀਕ ਕਰਦੀ ਆ, ਉਹਦੇ ਬਾਰੇ ਜ਼ਰੂਰ ਦੱਸਿਆ ਕਰੋ। ਜਿਨ੍ਹਾਂ ਦੇ ਇੱਕ ਫੈਟੀ ਲੀਵਰ ਬਾਰੇ ਪੁੱਛਿਆ ਗਿਆ ਕਿ ਉਹਨੂੰ ਦੱਸਿਆ ਗਿਆ, ਡਾਕਟਰ ਨੇ ਕਿਹਾ ਕਿ ਫੈਟੀ ਲੀਵਰ ਆਪਾਂ ਅਸੀਂ ਦਵਾਈ ਨਹੀਂ ਤੁਹਾਡੀ ਦੇਣੀ, ਤੁਹਾਨੂੰ ਦੇਣੀ ਕੋਈ ਹੋਰ ਹੀ, ਉਸ ਨੂੰ ਕੋਈ ਨਾ ਕੋਈ ਕਰਨੇ ਨੂੰ ਦੱਸਿਆ ਗਿਆ। ਸ਼ਾਇਦ ਭਾਰ ਘਟਾਉਣ ਨੂੰ ਵੀ ਦੱਸਿਆ ਗਿਆ। ਫੈਟੀ ਲੀਵਰ ਤੋਂ ਕੀ ਕਰਨਾ ਚਾਹੀਦਾ, ਉਹਦੇ ਬਾਰੇ ਵੀ ਤੁਸੀਂ ਜ਼ਰੂਰ ਦੱਸਿਓ ਜੀ। ਆਰਥਰਾਈਟਸ ਲੋਕਾਂ ਨੂੰ ਬਹੁਤ ਜ਼ਿਆਦਾ ਆਇਆ ਜੀ, ਉਹਦੇ ਬਾਰੇ ਵੀ ਜੇ ਕਿਸੇ ਨੂੰ ਪਤਾ ਹੋਏ ਤਾਂ ਜ਼ਰੂਰ ਦੱਸਿਓ ਜੀ। ਪੰਜਾਬੀ ਰੇਡੀਓ USA ਨਾਲ ਤੁਸੀਂ ਜੁੜੇ ਹੋਏ ਹੋ। ਵੱਖ-ਵੱਖ ਸਾਧਨਾਂ ਰਾਹੀਂ ਗੱਡੀਆਂ ਵਿੱਚ ਸੁਣਦੇ ਹੋ, ਕਾਰਾਂ ਵਿੱਚ, ਜਾਂ ਤੁਸੀਂ ਡਰਾਈਵ ਕਰਦੇ ਸੁਣਦੇ ਹੋ, ਐਪ ਡਾਊਨਲੋਡ ਕੀਤੀ, ਫੋਨ ਨੰਬਰ ਡਾਇਲ ਕਰਕੇ ਸੁਣ ਰਹੇ ਹੋ, ਘਰਾਂ ਵਿੱਚ ਪਏ ਹੋਏ ਰੇਡੀਓ ਸੈੱਟ ਨੇ ਉਹਨਾਂ 'ਤੇ ਵੀ ਸੁਣ ਰਹੇ ਹੋ, ਨੈੱਟ ਦੇ ਜ਼ਰੀਏ ਵੀ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਜੁੜੇ ਹੋਏ ਹੋ। ਆਪ ਸਭ ਦਾ ਸਵਾਗਤ ਹੈ ਜੀ। ਚੱਲਦੇ ਹਾਂ ਅਗਲੇ ਕਾਲਰਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਵਿਕਟਸਫੀਲਡ, ਮਹਿੰਦਰ ਸਿੰਘ ਭੰਗਲ, ਅੰਡਿਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ ਜੀ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਵਿਕਟਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੀਡਲੀ, ਬਲਵੰਤ ਕੌਰ ਮੰਗਟ ਓਹਾਇਓ, ਦਲਵੀਰ ਸਿੰਘ ਜਸਵੰਤ ਕੌਰ ਅਠਵਾਲ ਜੁਬਾ ਸਿਟੀ, ਜਸਵਿੰਦਰ ਸਿੰਘ ਦਰਸ਼ਨ ਕੌਰ ਜੀ ਗਿੱਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ, ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਾਡੇ ਸਰੋਤਿਆਂ ਤੱਕ ਪਹੁੰਚਾਇਆ। ਪਰਮਾਤਮਾ ਤੁਹਾਨੂੰ ਤੰਦਰੁਸਤੀ, ਚੜ੍ਹਦੀ ਕਲਾ ਬਖਸ਼ੇ ਜੀ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਰਣਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੇ ਇਹ ਪੁੱਛਣਾ ਸੀ। ਹਾਂਜੀ। ਹੈਲੋ। ਹਾਂਜੀ। ਮੇਰੇ ਨਾ ਮੰਮੀ ਜੀ ਦੇ ਖਾਜ ਬਹੁਤ ਹੋ ਰਹੀ ਹੈ ਸਰੀਰ ਤੇ। ਉਹ 4-5 ਸਾਲ ਹੋ ਗਏ। ਉਹ ਕਦੀ ਕਿਤੇ ਹੋ ਜਾਂਦੀ ਹੈ, ਕਦੀ ਕਿਤੇ ਹੋ ਜਾਂਦੀ ਹੈ, ਜਿਵੇਂ ਕਿ ਵੱਧਦੀ ਰਹਿੰਦੀ ਹੈ ਅੱਗੇ ਨੂੰ, ਫਿਰ ਆਪਣੇ ਸੁੱਕ ਜਾਂਦੀ ਆ, ਫਿਰ ਉਹ ਤੇ ਹੋਰ ਕਿਸੇ ਜਗ੍ਹਾ ਤੇ ਹੋ ਜਾਂਦੀ, ਜਿਵੇਂ ਲੱਤ ਤੇ ਆ, ਫਿਰ ਬਾਂਹ ਤੇ ਹੋ ਜਾਂਦੀ ਆ, ਫਿਰ ਹਰੀ ਹੋ ਜਾਂਦੀ, ਜਿਵੇਂ ਕਹਿ ਦਿੰਦੇ ਆ, ਤੇ ਉਹ ਹਟ ਨਹੀਂ ਰਹੀ। ਉਹ ਜਿੱਦਾਂ ਬਹੁਤ ਜ਼ਿਆਦਾ ਹੀ ਖਾਜ ਕਰਦੇ, ਖੂਨ ਨਿਕਲ ਆਂਦਾ ਆ, ਤੇ ਉਹਦੇ ਤੋਂ ਦੱਸਿਓ ਕੁਛ। ਵੈਸੇ ਡਾਕਟਰ ਨੇ ਕੀ ਦੱਸਿਆ ਦਾ? ਡਾਕਟਰ ਨੇ ਕੁਛ ਵੀ ਨਹੀਂ, ਖੂਨ ਵੀ ਚੈੱਕ ਕਰਵਾਇਆ ਤੇ ਉਹ ਕਹਿੰਦੇ ਕੁਛ ਨਹੀਂ ਹੈਗਾ। ਠੀਕ ਆ। ਹਾਂਜੀ। ਤੇ ਇੱਕ ਮੇਰਾ ਬ੍ਰਦਰ ਹੈ, ਉਹ 14 ਸਾਲ ਦਾ, ਉਹ ਖਾਂਦਾ ਪੀਂਦਾ ਤਾਂ ਚਲੋ ਬਹੁਤ ਰਹਿੰਦਾ, ਪਰ ਜਿੱਦਾਂ ਸਰੀਰ ਨੂੰ ਲੱਗਦਾ ਨਹੀਂ, ਬਣਦਾ ਨਹੀਂ, ਸਰੀਰ ਬਹੁਤ ਪਤਲਾ ਆ। ਹਾਂਜੀ। ਠੀਕ ਆ, ਜ਼ਰੂਰ ਦੱਸਿਓ ਜੀ। ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅੱਜ ਨਾ ਇਹਨਾਂ ਨੇ ਖਾਜ ਦਾ ਪੁੱਛਿਆ, ਇਹਦੇ ਬਾਰੇ ਵੀ ਪਲੀਜ਼ ਜ਼ਰੂਰ ਦੱਸਿਓ, ਪਰ ਤੁਸੀਂ ਆਪਣੇ ਤੌਰ 'ਤੇ ਵੀ ਕੁਛ ਨਾ ਕੁਛ ਕਰਦੇ ਰਿਹਾ ਕਰੋ। ਦੇਖੋ, ਪਤਾ ਨਹੀਂ ਇਹ ਕਨੈਕਸ਼ਨ ਹੈਗਾ ਜਾਂ ਨਹੀਂ ਹੈਗਾ। ਕਈ ਵਾਰੀ ਅੰਦਰ ਵੀ ਗਰਮੀ ਹੁੰਦੀ ਆ, ਤੁਹਾਡੇ ਲੀਵਰ ਦੇ ਵਿੱਚ ਵੀ ਗਰਮੀ ਹੋ ਸਕਦੀ ਆ। ਆਪਣੇ ਇਨਸਾਈਡ ਵੀ ਡਾਕਟਰ ਤੋਂ ਜ਼ਰੂਰ ਚੈੱਕ ਕਰਾਵੋ, ਉਹਨਾਂ ਨੂੰ ਕਿਡਨੀ ਵੀ ਚੈੱਕ ਕਰਾਓ, ਉਹਨਾਂ ਤੋਂ ਲੀਵਰ ਵੀ ਚੈੱਕ ਕਰਾਵੋ ਆਪਣਾ, ਜ਼ਰੂਰ ਆ। ਬਾਕੀ ਲਾਰੇ ਦੇ ਕੇ ਤੋੜਦੇ ਜ਼ਰੂਰ ਤੋੜਦੇ ਆ, ਪਰ ਉੱਪਰ ਸਕਿਨ ਦੇ ਉੱਤੇ ਲਾਉਣ ਲਈ ਤੁਸੀਂ ਉਹ ਵੀ ਜ਼ਰੂਰ ਵਰਤਦੇ ਆ ਕਰੋ, ਕੋਕੋਨਟ ਆਇਲ ਮੁਸ਼ਕਪੂਰ ਪਾ ਕੇ। ਉਹਦੇ ਬਾਰੇ ਵੀ ਆਪਾਂ ਜ਼ਰੂਰ ਪੁੱਛਦੇ ਹਾਂ ਵੀ ਖਾਜ ਥਾਂ ਕਿਉਂ ਹੁੰਦੀ ਆ। ਆਪਣੀਆਂ ਐਲਰਜੀਆਂ ਵੀ ਜ਼ਰੂਰ ਚੈੱਕ ਕਰਾ ਲਓ ਜੀ, ਕਿਸੇ ਚੀਜ਼ ਤੋਂ ਐਲਰਜੀ ਤਾਂ ਨਹੀਂ ਹੈਗੀ। ਜਸਵਿੰਦਰ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੈਨੂੰ 2 ਸਾਲ ਹੋ ਗਏ, ਮੈਨੂੰ ਕੈਂਸਰ ਹੋ ਗਈ, ਜਿੱਦਾਂ ਬ੍ਰੈਸਟ ਕੈਂਸਰ ਜੀ।
ਤੇ ਮੇਰੀ ਛਾਤੀ ਰਿਮੂਵ ਕੀਤੀ, ਉਸ ਤੋਂ ਬਾਅਦ ਕੀਮੋਥੈਰੇਪੀ ਹੋਈ, ਰੇਡੀਏਸ਼ਨ ਹੋਣ ਤੋਂ ਬਾਅਦ ਮੇਰੀ ਬਾਂਹ ਨੂੰ ਸਵੈਲਿੰਗ ਬਹੁਤ ਜ਼ਿਆਦਾ ਹੋ ਗਈ, 1 ਸਾਲ ਹੋ ਗਿਆ। ਪਰ ਕਿਸੇ ਚੀਜ਼ ਨਾਲ ਠੀਕ ਨਹੀਂ ਹੁੰਦੀ ਤੇ ਡਾਕਟਰ ਕਹਿੰਦੇ ਵੀ ਆਪਣੇ ਆਪ ਠੀਕ ਹੋਊ, ਵੀ ਇਹਦਾ ਕੋਈ ਟ੍ਰੀਟਮੈਂਟ ਨਹੀਂ ਹੈਗਾ। ਤੇ ਮੈਂ ਕਿਹਾ ਜੇ ਕਿਸੇ ਨੂੰ ਪਤਾ ਹੋਵੇ ਤੇ ਉਹ ਜ਼ਰੂਰ ਮੈਨੂੰ ਦੱਸਣ। ਤੇ ਇੱਕ ਮੈਨੂੰ ਨਾ ਉਹ ਲੈਂਫ ਨੋਡ ਕੱਢੇ ਮੇਰੇ ਬਾਂਹ ਦੇ ਵਿੱਚੋਂ ਨਾ, ਉਹ ਕਹਿੰਦੇ ਉਹਦਾ ਕਰਕੇ ਆ, ਮਤਲਬ ਜਿੱਦਾਂ ਬਲੱਡ ਸਰਕੂਲੇਸ਼ਨ ਨਹੀਂ ਹੁੰਦਾ ਤੇ ਕੋਈ ਦੇਸੀ ਚੀਜ਼ ਵਰਤ ਸਕਦੇ ਜੇ, ਪਰ ਇਹ ਨਹੀਂ ਪਤਾ ਕੀ ਵਰਤੀਏ। ਇੱਕ ਮੈਨੂੰ ਗੈਸ ਬਹੁਤ ਜ਼ਿਆਦਾ ਹੁੰਦੀ ਹੈ, ਜੇ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਭੈਣ ਜੀ ਦੱਸਣ। ਜ਼ਰੂਰ ਜੀ ਜ਼ਰੂਰ। ਤੇ ਹੋਰ ਤੁਸੀਂ ਕੋਈ ਦੇਸੀ ਚੀਜ਼ ਲੈਣੇ ਆ? ਦੇਸੀ ਤੇ ਮੈਨੂੰ ਡਾਕਟਰ ਕੀਮੋ ਵਾਲੇ ਕਹਿੰਦੇ ਸੀ ਕਿ ਤੁਸੀਂ ਹਲਦੀ ਲੈ ਸਕਦੇ, ਇੱਕ ਵੀਟ ਗ੍ਰਾਸ ਜਿਹੜਾ ਵਾ। ਹਾਂਜੀ ਵੀਟ ਗ੍ਰਾਸ ਬਹੁਤ ਵਧੀਆ। ਹਾਂਜੀ ਉਹ ਮੈਂ 3-4 ਵਾਰਾਂ ਲਿਆ ਵਾ, ਮਤਲਬ ਬੀਜ ਕੇ ਘਰੇ ਹੋ ਜਾਂਦਾ ਬੜਾ ਸੋਹਣਾ, ਪਰ ਅਜੇ ਮੈਂ ਕਰ ਨਹੀਂ ਸਕਦੀ ਖੇਚਲ ਨਾ। ਠੀਕ ਹੈ। ਹਾਂਜੀ ਤੇ ਉਹ ਮੈਂ ਲਊਂਗੀ। ਮੈਂ ਪਾਊਡਰ ਮੰਗਾਇਆ ਐਮਾਜ਼ੋਨ ਤੋਂ, ਉਹ ਲੈਣੀ ਦਹੀਂ ਚ ਪਾ ਕੇ ਥੋੜਾ ਨਾ। ਠੀਕ ਹੈ। ਹਾਂਜੀ ਤੇ ਇਹ ਜ਼ਰੂਰ ਪਲੀਜ਼ ਭੈਣ ਜੀ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਤੇ। ਜ਼ਰੂਰ ਜੀ ਜ਼ਰੂਰ। ਓਕੇ ਜੀ। ਓਕੇ ਥੈਂਕ ਯੂ ਜੀ, ਥੈਂਕ ਯੂ। ਦੇਖੋ ਜਿਹੜੀ ਚੀਜ਼ ਨਿਕਲਦੀ ਆ, ਜਿਹਦੀ ਫੀਡਬੈਕ ਆਉਂਦੀ ਹੈ ਨਾ, ਉਹ ਚੀਜ਼ ਤੁਸੀਂ ਜ਼ਰੂਰ ਲੈਣੀ ਹੈ। ਜਿੱਦਾਂ ਹੁਣ ਤੁਸੀਂ ਗ੍ਰਾਸ ਨੂੰ ਵੀਟ ਗ੍ਰਾਸ ਬੀਜ ਲੈਂਦੇ ਆ, ਪਰ ਉਹਦਾ ਤੁਸੀਂ ਦੂਜੇ ਹੱਥ ਨਾਲ ਨਾ ਸਾਰੇ ਕੰਮ ਛੱਡ ਕੇ ਕੁੰਡੇ ਸੋਟੇ ਕੁੱਟ ਕੇ ਵਿੱਚ ਪਾਣੀ ਪਾ ਕੇ ਉਹਦਾ ਕੱਢ ਲਿਆ ਕਰੋ, ਤਾਂ ਉਹਨੂੰ ਪੁਣ ਕੇ ਪੀ ਲਿਆ ਕਰੋ। ਜਿਨ੍ਹਾਂ ਨੂੰ ਕੈਂਸਰ ਨਹੀਂ ਵੀ ਉਹ ਵੀ ਜ਼ਰੂਰ ਪੀਵੋ, ਪਰ ਜਿਨ੍ਹਾਂ ਨੂੰ ਕਿਤੇ ਸਿਗਾ ਹਟ ਗਿਆ ਉਹ ਤਾਂ ਛੱਡਿਓ ਨਾ ਤੁਸੀਂ। ਇਹੀ ਤੁਹਾਡੀ ਲਾਈਫ ਆ। ਸੁਰਿੰਦਰਜੀਤ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਮੇਰਾ ਨਾ 2-3 ਘੰਟੇ ਹੋ ਗਏ ਆ, ਪੇਟ ਬਹੁਤ ਦਰਦ ਕਰ ਰਿਹਾ। ਜਦੋਂ ਦਾ ਮੈਂ ਲੰਚ ਕੀਤਾ ਉਦੋਂ ਦਾ ਹੀ ਦੁਖੀ ਜਾਂਦਾ, ਬਹੁਤ ਜ਼ਿਆਦਾ ਦੁਖਦਾ। ਠੀਕ ਆ। ਹਾਂਜੀ ਮੈਂ ਨਾ ਪਹਿਲਾਂ 11 ਵਜੇ ਮੈਂ ਪਪੀਤਾ ਖਾ ਲਿਆ ਸੀ, ਉਸ ਤੋਂ 2 ਘੰਟੇ ਬਾਅਦ ਮੈਂ ਲੰਚ ਕੀਤਾ, ਇੱਕ ਮੱਕੀ ਦੀ ਰੋਟੀ ਖਾਧੀ ਸਾਗ ਦੇ ਨਾਲ, ਬਸ ਉਸ ਤੋਂ ਬਾਅਦ ਹੀ ਪਤਾ ਨਹੀਂ ਕੀ ਹੋ ਗਿਆ ਅੰਦਰ ਜਾਂਦੇ ਸਾਰੇ ਬਹੁਤ ਜ਼ਿਆਦਾ ਹੋ ਗਿਆ। ਫਿਰ ਮੈਂ ਅਜਵਾਇਣ ਦਾ ਅਰਕ ਵੀ ਲਿਆ, ਅਜੇ ਤਾਈਂ ਕੁਛ ਨਹੀਂ ਹੋਇਆ, 2-3 ਘੰਟੇ ਹੋ ਗਏ ਆ। ਹਾਂਜੀ ਜਿਸ ਹਿਸਾਬ ਨਾਲ ਤੁਹਾਡਾ ਸਾਹ ਚੜਿਆ, ਲੱਗਦਾ ਵੀ ਤੁਸੀਂ ਸਟਿਲ ਔਖੇ ਆ ਹਜੇ। ਹਾਂਜੀ ਗੁਰਦੀਪ ਭੈਣ ਜੀ ਨੂੰ ਜਾਂ ਜਗਵੀਰ ਭਾਜੀ ਹੁਣੀ ਮਿਹਰਬਾਨੀ ਕਰਕੇ ਜੇ ਸੁਣਦੇ ਹੋਣ ਤਾਂ ਜ਼ਰੂਰ ਦੱਸਣ। ਠੀਕ ਹੈ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ ਜੀ ਜ਼ਰੂਰ ਦੱਸ ਦਿਓ, ਜਿਹਨੂੰ ਵੀ ਪਤਾ ਹੈ ਪਲੀਜ਼। ਉਹ ਕਾਫੀ ਉਹਨਾਂ ਨੂੰ ਐਂ ਸਾਹ ਚੜਿਆ ਸੀ, ਫਿਰ ਬਾਕੀ ਕੁਛ ਨਾ ਕੁਛ ਜ਼ਰੂਰ ਇਹਨਾਂ ਦੇ ਪੇਟ ਵਿੱਚ ਹੋ ਰਿਹਾ ਆ। ਦੱਸ ਜ਼ਰੂਰ ਦਿਓ ਜੀ। 4082725200। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪਹਿਲਾਂ ਪੁੱਛਣਾ ਸੀ, ਵਾਈਫ ਦੇ ਨਾ ਕੂਹਣੀਆਂ ਵਿੱਚ ਦਰਦ ਹੁੰਦੀ ਹੈ। ਕੂਹਣੀਆਂ ਚ ਕੱਲੀਆਂ ਚ? ਹਾਂਜੀ ਠੀਕ ਆ। ਤੇ ਉਹਨੇ ਐਕਸਰੇ ਵੀ ਕੀਤੇ ਡਾਕਟਰ ਨੇ, ਤੇ ਉਹ ਕਹਿੰਦੇ ਕੋਈ ਹੱਡੀਆਂ ਵਧੀਆਂ ਆ। ਅੱਛਾ। ਤੇ ਇੰਜੈਕਸ਼ਨ ਲਾਉਣ ਨੂੰ ਕਹਿੰਦੇ ਸੀ, ਫਿਰ ਅਸੀਂ ਇੰਜੈਕਸ਼ਨ ਤੋਂ ਤਾਂ ਮਨਾ ਕਰਤਾ। ਉਹ ਕਹਿੰਦੇ ਸੀ ਇੰਜੈਕਸ਼ਨ ਲਾਇਓ, ਹੋ ਸਕਦਾ ਠੀਕ ਹੋ ਜਾਵੇ। ਹੋ ਸਕਦਾ ਤੇ ਨਾ ਵੀ ਹੋਵੇ। ਫਿਰ ਅਸੀਂ ਕਿਹਾ ਕੋਈ ਜੇ ਹੋਮ ਰੈਡੀ ਦੀ ਜੇ ਮਿਲ ਜਾਵੇ ਕੋਈ। ਹਾਂਜੀ ਕੋਈ ਨਹੀਂ, ਹਾਲ ਦੀ ਘੜੀ ਤਾਂ ਤੁਸੀਂ ਉਹ ਚੌਲਾਂ ਵਾਲਾ ਵੀ ਕਰੋ, ਤੇ ਆਪਾਂ ਪੁੱਛਦੇ ਵੀ ਆ। ਚੌਲਾਂ ਵਾਲਾ ਕਿੱਦਾਂ? ਜਰਾਬ 'ਚ ਚੌਲ ਪਾ ਲਿਆ, ਉਹਨੂੰ ਮਾਈਕ੍ਰੋਵੇਵ 'ਚ ਗਰਮ ਕਰਕੇ ਲਾਵੋ ਉੱਥੇ ਕੂਣੀਆਂ ਤੇ। ਕਾਹਦੇ ਵਿੱਚ? ਜਰਾਬ 'ਚ ਪਾਉਣੇ ਆ? ਹਾਂਜੀ ਜਰਾਬ 'ਚ ਪਾ ਲਿਆ। ਅੱਛਾ, ਜਰਾਬ 'ਚ ਪਾ ਕੇ ਤੇ ਮਾਈਕ੍ਰੋਵੇਵ 'ਚ ਗਰਮ ਕਰ ਲਈ। ਹਾਂਜੀ ਠੀਕ ਹੈ ਜੀ, ਦੱਸਿਓ ਜ਼ਰੂਰ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ ਤੁਹਾਡੀ। ਥੈਂਕ ਯੂ ਜੀ। ਬਾਕੀ ਵੀ ਜੇ ਕਿਸੇ ਨੂੰ ਕੁਛ ਪਤਾ ਹੋ ਤੇ ਜ਼ਰੂਰ ਦੱਸ ਦਊਗਾ ਜੀ। ਸੁਰਿੰਦਰ ਕੌਰ। ਹਾਂਜੀ ਜਲਪਾ ਪਾਊਡਰ ਕਿਹਾ ਸੀ ਨਾ ਤੁਸੀਂ, ਉਹ ਭੇਂ ਕੇ ਪੀਓ, ਜਿੱਦਾਂ ਬਹੁਤ ਭਰਦਾ ਚਿੱਕ ਜਿਹਾ ਹੁੰਦਾ ਸਾਰਾ। ਹਾਂਜੀ ਤਾਂ ਉਦਾਂ ਮੈਨੂੰ ਹਫ਼ਤਾ ਕੁ ਹੋ ਗਿਆ, ਹਜੇ ਥੋੜਾ ਫਰਕ ਨਹੀਂ ਕੋਈ। ਠੀਕ ਹੈ। ਤੁਹਾਡੇ ਹੁੰਦਾ ਕਿਸੇ ਥੁੱਕ ਨਾ ਮੂੰਹ ਭਰਦਾ ਸੀ? ਹਾਂਜੀ ਬਹੁਤ ਹੁੰਦਾ ਸੀ। ਠੀਕ ਹੈ। ਮੈਂ ਉੱਠਦੀ ਰਾਤ ਨੂੰ ਕਦੋਂ ਵਾਰੀ ਉੱਠਣਾ ਤਾਂ ਵੀ ਏਦਾਂ ਹੀ ਹੋਣਾ, ਸਵੇਰ ਨੂੰ ਤਾਂ ਕਿੰਨਾ ਚਿਰ ਘੰਟਾ ਮੈਨੂੰ। ਠੀਕ ਹੈ ਜੀ। ਤੇ ਇੱਕ ਸਾਡੇ ਇਹਨਾਂ ਦੇ ਘਰ, ਮੇਰੇ ਘਰ ਦੇ ਰਹੇ, ਉਹਨੇ ਪੈਰ ਅੱਗੇ ਲੱਤ ਦੁਖੀ ਸੀ, ਤਾਂ ਉਹਨਾਂ ਦੀਆਂ ਉਂਗਲਾਂ ਨਹੀਂ ਸੌਣੋਂ ਹੱਡੀਆਂ ਤੇ ਉਹ ਸੀ ਪੈਰ ਦੀ। ਅੱਛਾ ਉਂਗਲਾਂ ਸੌਂਦੀਆਂ ਨਹੀਂ ਸੁੱਤੀਆਂ। ਠੀਕ ਹੈ। ਹਾਂਜੀ ਠੀਕ ਹੈ ਜੀ। ਚਲੋ ਮੈਨੂੰ ਬੈਗ ਦੀ ਵੀ ਪ੍ਰੋਬਲਮ ਹੈ, ਜੇ ਕੋਈ ਕਿਸੇ ਨੂੰ ਪਤਾ ਹੋਵੇ ਜ਼ਰੂਰ ਜੀ ਜ਼ਰੂਰ। ਤੁਸੀਂ ਤਾਂ ਉਹ ਬਣਾ ਕੇ ਖਾਓ ਜੀ। ਫਟਕੜੀ ਵੀ ਦੱਸਦੇ ਆ ਜੀ ਅੱਜ। ਸਵਰਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜਨੇਊ ਨਿਕਲਿਆ ਸੀ ਬੇਟੇ, 7 ਸਾਲ ਹੋ ਗਏ, ਤਾਂ ਬਹੁਤ ਬਾਂਹ ਸੁੱਜ ਗਈ ਸੀ, ਤੇ ਆ ਸਾਰਾ ਹੀ ਮੇਰੇ 3 ਮਹੀਨੇ ਹਿੱਲ ਨਹੀਂ ਹੋਇਆ। ਅੱਜ ਉਹ ਦੱਸਦੇ ਆ ਵੀ ਜਿਹੜਾ ਪਾਊਡਰ ਉਹ ਮਿਲਦਾ ਨਹੀਂ ਕਿਤੇ ਵੀ ਸਾਨੂੰ। ਅੱਛਾ। ਹਾਂਜੀ ਉਹਦੀ ਕਿਰਪਾ ਕਰੋ, ਜੋ ਉਹਦੀ ਜਾਂ ਸਪੈਲਿੰਗ ਬੁਲਾ ਦਿਓ। ਪਾਊਡਰ ਦਾ ਨਾਂ ਕੀ ਸੀਗਾ? ਦੂਆ ਕੀ ਹੈਗਾ, ਆ ਬੋਲਿਆ ਸੀ ਹੁਣੇ ਭੈਣ ਜੀ ਹੁਣੀ, ਥੋੜਾ ਪਾਊਡਰ ਵੀ। ਅੱਛਾ ਅੱਛਾ ਅੱਛਾ। ਹਾਂਜੀ ਗੰਧਕ ਪਾਊਡਰ। ਅੱਛਾ ਮਿਲਦਾ ਨੀਗਾ। ਠੀਕ ਹੈ। ਹਾਂਜੀ
ਉਹ ਪਤਾ ਲੱਗ ਜਾਂਦਾ ਵੀ ਜਾਂ ਤਾਂ ਸਵੈਲਿੰਗ ਹੋਣ ਜਾਂ ਕਿਸੇ ਹਸਪਤਾਲ ਜਿੱਥੋਂ ਵੀ ਸਟੋਰ ਤੋਂ ਮਿਲਦਾ ਹੋਵੇ ਉੱਥੋਂ ਫਿਰ ਲੈ ਆਈਏ। ਠੀਕ ਹੈ ਜੀ। ਹਾਂਜੀ, ਇੰਡੀਆ ਤੋਂ ਵੀ ਪਤਾ ਕੀਤਾ, ਮਿਲਿਆ ਨਹੀਂ। ਚਲ ਕੋਈ ਨਹੀਂ, ਪੁੱਛਦੇ ਆਪਾਂ ਜੇ ਕੋਈ ਦੁਬਾਰਾ ਲਿਖਾ ਜੀ। ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਸਰਬਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਜੀ, ਦੰਦਾਂ ਨੂੰ ਤੱਤਾ ਠੰਡਾ ਬਹੁਤ ਲੱਗਦਾ ਜੀ। ਦੰਦਾਂ ਨੂੰ ਤੱਤਾ ਠੰਡਾ ਲੱਗਦਾ, ਠੀਕ ਹੈ। ਹਾਂਜੀ, ਬਹੁਤ ਪੇਨ ਹੁੰਦੀ ਆ ਜੀ, ਕੋਈ ਹੋਇਆ ਤਾਂ ਇਲਾਜ ਦੱਸੀ। ਜ਼ਰੂਰ ਜੀ, ਜ਼ਰੂਰ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੇਖੋ ਕਈ ਤਾਂ ਛੇਤੀ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਨਾ, ਜਿਹਨਾਂ ਨੂੰ ਹੁਣ ਪ੍ਰੋਬਲਮ ਹੈ, ਜਿਹੜੇ ਨਹੀਂ ਸਹਿ ਸਕਦੇ, ਜਿੱਦਾਂ ਉਹਨਾਂ ਨੇ ਲੰਚ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਪੇਟ ਵਿੱਚ ਪੇਨ ਬਹੁਤ ਹੁੰਦੀ ਆ, ਇਹਨਾਂ ਦੇ ਦੰਦਾਂ ਨੂੰ ਲੱਗਦਾ। ਇਹ ਤਾਂ ਜੇ ਕਿਸੇ ਨੂੰ ਪਤਾ ਹੁੰਦਾ ਤਾਂ ਛੇਤੀ ਛੇਤੀ ਦੱਸ ਜਾਇਆ ਕਰੋ ਬੇਸ਼ੱਕ। ਸ਼ਿਵ, ਸਤਿ ਸ਼੍ਰੀ ਅਕਾਲ। ਸ਼ਿਵ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਕਿਹੜਾ ਇਲਾਜ ਦੱਸੋਗੇ? ਹਾਂਜੀ, ਮੈਂ ਨਾ ਹੁਣੇ ਇੱਕ ਕਾਲਰ ਨੂੰ ਸੁਣਿਆ, ਮੈਂ ਪਹਿਲੀ ਵਾਰੀ ਕਾਲ ਕਰ ਰਿਹਾ ਹੈਗਾ। ਵੈਸੇ ਮੈਂ ਪ੍ਰੋਗਰਾਮ ਤੇ ਸੁਣਦਾ ਜਦੋਂ ਕੰਮ ਤੋਂ ਘਰ ਨੂੰ ਜਾਂਦਾ ਜੀ, ਤੇ ਉਹ ਦੱਸਦੇ ਸੀ ਜਿਨ੍ਹਾਂ ਦੇ ਖਾਜ ਹੋਣਾ ਜ਼ਿਆਦਾ, ਆਪਣੇ ਵਾਲਮਾਰਟ ਦੇ ਵਿੱਚ ਇੱਕ ਅਵੀਨੋ ਦਾ ਉਹ ਮੋਇਸਚਰਾਈਜ਼ ਲੋਸ਼ਨ ਮਿਲਦਾ ਹੈ ਜੀ। ਹੈਲੋ। ਹਾਂਜੀ ਹਾਂਜੀ ਹਾਂਜੀ, ਸੁਣ ਲਿਆ ਨਹੀਂ? ਹਾਂਜੀ, ਉਹ ਤਕਰੀਬਨ ਕੋਈ $17-18 ਦਾ ਹੈਗਾ ਜੀ। ਉਹ ਲਿਆ ਕੇ ਉਹ ਲਾਉਣ ਤੇ ਮੇਰੇ ਵੀ ਇਹ ਪ੍ਰੋਬਲਮ ਸੀ ਤੇ ਮੇਰੇ ਹਟ ਗਈ। ਮਤਲਬ ਸਕਿਨ ਉਹਨਾਂ ਡਰਾਈ ਆ? ਠੀਕ ਆ। ਹਾਂਜੀ ਹਾਂਜੀ, ਠੀਕ ਹੈ ਜੀ। ਉਹ ਲੋਸ਼ਨ ਥੋੜਾ ਮਹਿੰਗਾ ਹੈਗਾ, $17-18 ਦਾ ਆਉਂਦਾ ਹੈਗਾ, ਤੇ ਉਹ ਲਿਆ ਕੇ ਵਰਤਣ ਤੇ ਉਹਦੇ ਨਾਲ ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਉੱਦਾਂ ਵੀ ਸਕਿਨ ਦਾ ਵੀ ਥੋੜ੍ਹੀ ਜਿਹੀ ਨਾ ਟੇਕ ਕੇਅਰ ਕਰਿਆ ਕਰੋ, ਉਹਦਾ ਵੀ ਬਹੁਤ ਜ਼ਰੂਰੀ ਆ ਕਿ ਤੁਸੀਂ ਕੁਛ ਨਾ ਕੁਛ ਲਾਉਂਦੇ ਰਿਹਾ ਕਰੋ। ਬਲਜੀਤ ਕੌਰ ਜੀ। ਬਲਜੀਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਕੀ ਦੱਸਣਾ? ਹਾਂਜੀ, ਮੈਂ ਇੱਕ ਤਾਂ ਦੱਸਣਾ, ਜਿਹੜੇ ਖਾਜ ਵਾਸਤੇ ਨਾ ਬੈਸਟ ਤਾਂ ਹੈਗਾ, ਜੇ ਤੁਸੀਂ ਦਵਾਈਆਂ ਦੁਈਆਂ ਨਾ ਲਾਓ, ਦੇਸੀ ਕਰੋ, ਕੋਕੋਨਟ ਓਇਲ ਲਾਓ ਨਾ। ਹਾਂਜੀ ਹਾਂਜੀ, ਉਹਦੇ ਨਾਲ ਮਸਾਜ ਕਰੋ, ਖਾਜ ਹਟ ਜਾਂਦੀ ਹੈ। ਖੁਸ਼ਕੀ ਕਰਕੇ ਹੀ ਹੁੰਦੀ ਹੈ, ਜਿਹੜਾ ਆਪਾਂ ਸੋਪ ਸਟਰੋਂਗ ਵਰਤਦੇ ਆ ਨਾ। ਹਾਂਜੀ, ਕਈ ਵਾਰ ਉਹਨਾਂ ਨਾਲ ਹੋ ਜਾਂਦੀ ਹੈਗੀ ਆ। ਠੀਕ ਹੈ ਜੀ। ਹਾਂ, ਤੇ ਸੋਪ ਉਹ ਨਾ ਵਰਤਣ ਤੇ ਆਪਦੇ ਉਹ ਕੀ ਉਹਨਾਂ ਕੋਕੋਨਟ ਓਇਲ ਦੇ ਨਾਲ ਮਾਲਿਸ਼ ਕਰਨ, ਉਹਦੇ ਨਾਲ ਹਟ ਸਕਦੀ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ। ਇੱਕ ਮੈਂ ਪੁੱਛਣਾ ਸੀਗਾ, ਤੁਸੀਂ ਵੀਟ ਗਰਾਸ ਦੀ ਬਾਤ ਦੱਸਦੇ ਸੀਗੇ ਹਨਾ, ਵੀ ਕੁੰਡੇ ਘੋਟਣੇ ਨਾਲ ਕੁੱਟੋ ਪਾਣੀ ਪਾ ਕੇ, ਤੇ ਉਹ ਕੁੰਡੇ ਘੋਟਣੇ ਨਾਲ ਕਾਹਤੋਂ ਕਹਿੰਦੇ? ਮੈਂ ਤਾਂ ਜੂਸਰ ਨਹੀਂ ਕੱਢ ਲੈਂਦੀ ਆ। ਵਧੀਆ, ਫਿਰ ਤਾਂ ਕਈਆਂ ਕੋ ਜੂਸਰ ਹੈ ਨਹੀਂ ਨਾ। ਹਾਂਜੀ ਹਾਂਜੀ, ਮੈਂ ਇੱਕ ਦਿਨ ਕੁੰਡੇ ਘੋਟਣੇ ਨਾਲ ਲੱਗੀ ਸੀ ਜੀ। ਮੈਂ ਟਾਈਮ ਲੱਗਦਾ, ਮੈਂ ਕਿਹਾ ਬਹੁਤ ਟਾਈਮ ਲੱਗਦਾ। ਹਾਂਜੀ, ਜੂਸਰ ਤੇ ਭੈਣ ਜੀ ਬਹੁਤ ਹੀ ਘੱਟ ਟਾਈਮ ਲੱਗਦਾ। ਹਾਂਜੀ ਹਾਂਜੀ, ਜੂਸਰ ਦੁਆਰਾ ਤੁਸੀਂ ਪਾਈ ਜਾਓ, ਜਦੋਂ ਨਿਕਲ ਜਾਂਦਾ ਦੁਆਰਾ ਫੇਰ ਪਾ ਦਿਓ, 4-5 ਵਾਰੀ ਸਾਰਾ ਜੂਸ ਨਿਕਲ ਆਉਂਦਾ। ਹਾਂਜੀ, ਠੀਕ ਹੈ ਜੀ। ਤੇ ਉਹ ਮੈਂ ਕਿਹਾ ਸ਼ਾਇਦ ਤੁਹਾਡਾ ਕੋਈ ਰੀਜਨ ਹੋਵੇ। ਨਹੀਂ, ਕੋਈ ਰੀਜਨ ਨਹੀਂਗਾ, ਕਈਆਂ ਕੋ ਹੁੰਦਾ ਨਹੀਂਗਾ। ਹਾਂਜੀ ਹਾਂਜੀ, ਓਕੇ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਜਿਹਨਾਂ ਕੋਈ ਚੀਜ਼ ਨਹੀਂ ਵੀ ਹੁੰਦੀ ਨਾ, ਤੂੰ ਆਪਾਂ ਜੁਗਾੜ ਕਰ ਲਿਆ ਕਰੋ। ਚੀਜ਼ ਲੈਣੀ ਆ, ਜੁਗਾੜ ਜ਼ਰੂਰ ਕਰ ਲਿਆ ਕਰੋ ਜੀ। ਆਸਟ੍ਰੇਲੀਆ ਤੋਂ ਨੇ ਜੀ ਮਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਸੁਣਨ ਵਾਲਿਆਂ ਤੋਂ। ਤੁਹਾਨੂੰ ਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲਦਾ ਜੀ, ਭਲਾ ਕਰਦੇ ਲੋਕਾਂ ਦਾ। ਥੈਂਕ ਯੂ ਜੀ। ਮੇਰਾ ਸਵਾਲ ਸੀਗਾ ਜੀ, ਇੱਕ ਜਿੱਦਾਂ ਮੇਰੇ ਮੰਮਾ, ਉਹਨਾਂ ਦੇ ਪੈਰਾਂ ਦੇ ਥੱਲੇ ਜਿੱਦਾਂ ਜਲਣ ਜੀ ਕਹਿੰਦੇ ਲੱਗਦੀ ਰਹਿੰਦੀ ਹੈ, ਥੋੜੇ ਦਿਨ ਹੋ ਗਏ, ਪਰ ਡਾਕਟਰ ਤੋਂ ਬਲੱਡ ਟੈਸਟ ਕਰਾਇਆ ਸੀ, ਇੱਕ ਥੋੜਾ ਆਇਰਨ ਘੱਟ ਸੀਗਾ, ਹੋਰ ਤਾਂ ਕੁਛ ਨਹੀਂ ਹੈ। ਪਤਾ ਨਹੀਂ ਉਹਦੇ ਕਰਕੇ ਹੁੰਦਾ ਜਾਂ ਹੋਰ ਕੋਈ ਕਾਰਨ ਹੈ। ਪਹਿਲਾਂ ਤੁਸੀਂ ਨਾ ਸਾਨੂੰ ਫੀਡਬੈਕ ਜ਼ਰੂਰ ਦਿਓ ਆਪਣਾ ਆਇਰਨ ਪੂਰਾ ਕਰਕੇ। ਇਹ ਤਾਂ ਕਈਆਂ ਨੂੰ ਬਹੁਤ ਆ। ਹਾਂਜੀ, ਓਕੇ ਜੀ। ਤੇ ਇੱਕ ਸੀਗਾ ਜਿੱਦਾਂ ਮੇਰਾ ਫਰੈਂਡ ਹੈ, ਜਿੱਦਾਂ ਉਹਦੀ ਬੋਡੀ ਤੇ ਵਾਲ ਬਹੁਤ ਐਕਚੁਅਲੀ ਉਹ ਜੰਗਿਆ ਅਜੇ, ਤੇ ਉਹ ਉਹਦੇ ਬਾਰੇ ਬਹੁਤ ਬਰੀ ਕਰਦਾ ਜਿੱਦਾਂ। ਤੇ ਜੇ ਕਿਸੇ ਮੇਰੇ ਭੈਣ ਭਰਾ ਨੂੰ ਪਤਾ ਹੋਇਆ ਤਾਂ ਇੱਕ ਵਾਰੀ ਦੱਸਿਆ ਵੀ ਸੀਗਾ ਸ਼ਾਇਦ ਮੈਨੂੰ ਕਿਸੇ ਨੇ, ਪਰ ਮੇਰੇ ਉਹ ਜਿੱਦਾਂ ਵੀ ਯਾਦ ਨਹੀਂ ਹੈ ਜੀ। ਠੀਕ ਹੈ। ਹਾਂਜੀ, ਇੱਕ ਤੀਜਾ ਹੋਰ ਸਵਾਲ ਸੌਰੀ, ਤੇ ਜਿੱਦਾਂ ਮੇਰੇ ਸਿਸਟਰ ਸੀ, ਉਹਨਾਂ ਦੇ ਕੰਨ ਦੇ ਪਰਦੇ 'ਚ ਥੋੜਾ ਡੈਮੇਜ ਆਇਆ ਜਿੱਦਾਂ, ਉਹਨੇ ਜਿੱਦਾਂ ਕਲੀਨ ਕਰਦਿਆਂ ਨੇ ਥੋੜਾ ਡੈਮੇਜ ਕਰ ਲਿਆ, ਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ। ਜ਼ਰੂਰ ਜੀ, ਜ਼ਰੂਰ ਪੁੱਛ ਲਿਆ। ਹਾਂਜੀ, ਇੱਕ ਅੱਗੇ ਮੈਂ ਦੱਸਿਆ ਵੀ ਸੀਗਾ ਜੀ, ਫੀਡਬੈਕ ਸੀਗੀ ਜਿੱਦਾਂ ਜਿਹੜਾ ਪੱਥਰੀ ਹੈ ਜੀ ਕਿਸੇ ਨੂੰ ਵੀ ਜੇ ਕਿਡਨੀ ਦੇ ਵਿੱਚ, ਜਿੱਦਾਂ ਮੈਂ ਗਾਜਰਾਂ ਦਾ ਜੂਸ ਪੀਤਾ ਸੀਗਾ 1-1.5 ਮਹੀਨਾ ਲਗਾਤਾਰ ਫਰੈਸ਼ ਕੱਢ ਕੇ ਕਾਲਾ ਸਵੇਰੇ। ਹਾਂਜੀ, ਤੇ ਨਾਲ ਓਲੀਵ ਆਇਲ ਲਿਆ ਸੀਗਾ 1 ਚਮਚਾ। ਜੇ ਕਿਸੇ ਭੈਣ ਭਰਾ ਦੇ ਵੀ ਹੋਵੇ ਤਾਂ ਬਹੁਤ ਹੁੰਦੀਆਂ, ਰੋਜ਼ ਹੀ ਪੁੱਛਦੇ ਆ, ਬਹੁਤ ਹੁੰਦੀਆਂ। ਹਾਂਜੀ ਹਾਂਜੀ, ਟਰਾਈ ਕਰਨ ਜ਼ਰੂਰ ਜੀ। ਮੇਰੇ ਉਹ ਵਰਕ ਕੀਤਾ। ਬਾਅਦ ਚ ਜਿੱਦਾਂ ਇੱਕ ਰਹਿ ਗਈ ਸੀਗੀ, ਪਰ ਉਹ ਵੀ ਛੋਟੀ ਜੀ ਸ਼ਾਇਦ, ਹੁਣ ਮੈਂ ਕਰਾਇਆ ਨਹੀਂ ਚੈੱਕਅਪ ਵੈਸੇ, ਪਰ ਹੋ ਸਕਦਾ ਉਹ ਵੀ ਨਿਕਲ ਗਈ ਹੋਵੇ, ਮੈਂ ਹਜੇ। ਠੀਕ ਹੈ, ਓਕੇ ਜੀ, ਥੈਂਕ ਯੂ ਮਨਦੀਪ, ਥੈਂਕ ਯੂ। ਦੇਖੋ ਮੇਰੇ ਖਿਆਲ ਲਾਸਟ ਵੀਕ ਵੀ ਕਾਲ ਆਈ ਸੀਗੀ ਪੱਥਰੀ ਦੀ, ਤਾਂ ਗਾਜਰ ਦਾ ਜੂਸ ਵਿੱਚ ਨਿੰਬੂ ਵੀ ਨਿਚੋੜ ਸਕਦੇ ਆ ਤੁਸੀਂ, ਉਹ ਲੈ ਸਕਦੇ ਆ। ਓਲੀਵ ਆਇਲ ਤਾਂ ਬੇਸ਼ੱਕ ਚਮਚਾ ਉੱਦੇ ਲੈ ਲਿਆ ਕਰੋ, ਤੇ ਆਰਾਮ ਆ ਜਾਂਦਾ ਆ। ਕਰਕੇ ਜ਼ਰੂਰ ਦੇਖਣਾ ਪਊਗਾ ਆਪਾਂ ਨੂੰ, ਵੀ ਇਹਨੂੰ ਕਰੀਏ ਜ਼ਰੂਰ। ਅੱਗੇ ਜੀ ਸਾਡੇ ਨਾਲ ਹੈਗੇ ਜਸਪਾਲ ਸਿੰਘ ਜੀ, ਬਿੰਨੀਪੈਗ ਤੋਂ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਦੁਬਾਰਾ ਦੱਸਣ ਵਾਸਤੇ ਕਿ ਉਹ ਦੰਦਾਂ ਬਾਰੇ ਜਿਹੜਾ ਪੁੱਛਦੇ ਸੀ ਤੇ ਉਹ ਆਪਣੇ ਜਗਵੀਰ ਸਿੰਘ ਉਹਨਾਂ ਨੇ ਪਿਛਲੇ ਵੀਰਵਾਰ ਦੇ ਪ੍ਰੋਗਰਾਮ ਪਾਇਆ ਹੋਇਆ, ਅਜੇ ਵੀ ਹੈਗਾ। ਹਾਂਜੀ, ਕੱਲ ਹੀ ਸੁਣ ਕੇ ਹਟਿਆ। ਠੀਕ ਹੈ। ਤੇ ਉਹ ਪਿਛਲਾ ਪ੍ਰੋਗਰਾਮ ਜ਼ਰੂਰ ਸੁਣ ਲੈਣ ਤੇ ਜਿਨ੍ਹਾਂ ਦੀ ਆਇਰਨ ਵਗੈਰਾ ਘੱਟ ਆ ਉਹ ਆਪਣਾ ਪਾਲਕ ਵਗੈਰਾ ਖਾਣ, ਉਹਦੇ ਨਾਲ ਬਹੁਤ ਛੇਤੀ ਆਰਾਮ ਫਰਕ ਪੈਂਦਾ। ਕਾਲੇ ਚਣੇ ਹੋਏ, ਪਾਲਕ ਹੋਏ ਜੀ। ਤੇ ਜੇ ਆਇਰਨ ਜ਼ਿਆਦਾ ਹੋਵੇ ਤੇ ਘੱਟ ਕਰਨੀ ਹੋਵੇ, ਇਹਦੇ ਬਾਰੇ ਜੇ ਜਗਵੀਰ ਸਿੰਘ ਜੀ ਸੁਣਦੇ ਹੋਣ ਤੇ ਜ਼ਰੂਰ ਦੱਸੋ। ਜੇ ਇਹਦੀ ਆਇਰਨ ਵਧੀ ਹੋਵੇ ਤੇ ਉਹਦੇ ਵਾਸਤੇ ਘਟਾਉਣ ਵਾਸਤੇ। ਬਾਅਦ ਕਿਵੇਂ ਗਈ, ਲੋਕਾਂ ਦੀ ਤਾਂ ਘਟਦੀ ਆ। ਨਹੀਂ, ਆਇਰਨ ਬਹੁਤ ਵਧ ਗਈ ਆ। ਆਪਣੀ ਬੇਟੀ ਆ ਤੇ ਉਹਦੀ ਆਇਰਨ ਬਹੁਤ ਵਧੀ ਆ ਤੇ ਉਹ ਕੁਝ ਖਾ ਨਹੀਂ ਸਕਦੀ ਏਦਾਂ ਦੀ ਚੀਜ਼ ਆ, ਪਾਲਕ, ਕਾਲੇ ਚਨੇ, ਏਦਾਂ ਦੀ ਚੀਜ਼ਾਂ। ਠੀਕ ਹੈ। ਤੇ ਉਹ ਫਿਰ ਇਸ ਕਰਕੇ ਉਹਦਾ ਘਟਣ ਬਾਰੇ ਘਟਾਉਣ ਬਾਰੇ ਕੋਈ ਹੈਗਾ ਜ਼ਰੂਰ। ਤਾਂ ਕਰੀ ਜਾਂਦੇ। ਠੀਕ ਹੈ ਜੀ। ਠੀਕ ਆ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਕੋਸ਼ਿਸ਼ ਕਰਿਆ ਕਰੋ ਵੀ ਜਿਹੜੀਆਂ ਚੀਜ਼ਾਂ ਲੈਣੀਆਂ ਨਾ, ਕੋਈ ਵਿਟਾਮਿਨ ਹੋਏ ਆ, ਕੋਈ ਇਸ ਤਰ੍ਹਾਂ ਦੀ ਆਇਰਨ ਵਗੈਰਾ ਆ, ਖੂਨ ਘਟ ਗਿਆ, ਇਹ ਜਿਹੜੀਆਂ ਨੋਰਮਲ ਚੀਜ਼ਾਂ ਹੁੰਦੀਆਂ ਹੈ ਨਾ, ਉਹਨਾਂ ਦੇ ਨਾਲ ਆਪਣਾ ਇਲਾਜ ਕਰੀਏ। ਖਾਣਾ ਆ ਜਿਹੜਾ ਉਹਨੂੰ ਜਿੱਦਾਂ ਹੁਣ ਆਪਾਂ ਕਹਿੰਦੇ ਪੈਰਾਂ ਦੇ ਵਿੱਚ ਸਾਡੇ ਜਲਣ ਹੁੰਦੀ ਆ, ਠੰਡੇ ਹੁੰਦੇ ਆ, ਕਈਆਂ ਦੇ ਬਹੁਤ ਠੰਡੇ ਹੁੰਦੇ ਆ, ਕਈਆਂ ਦੇ ਸੌ ਜਾਂਦੇ ਆ। ਖਾਣੇ 'ਤੇ ਵੀ ਡਿਪੈਂਡ ਆ। ਖਾਣੇ ਨੂੰ ਚੇਂਜ ਕਰਕੇ ਆਪਾਂ ਕੀ ਕਰ ਸਕਦੇ ਹਾਂ, ਉਹਦੇ ਬਾਰੇ ਵੀ ਜ਼ਰੂਰ ਕੋਸ਼ਿਸ਼ ਕਰਿਓ ਕੋਈ ਨਾ ਕੋਈ ਦੱਸਣ ਦੀ। ਕੁਲਵੰਤ। ਹਾਂਜੀ ਕੁਲਵੰਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ। ਹਾਂਜੀ ਭੈਣ ਜੀ, ਮੈਂ ਦੱਸਣਾ ਸੀ, ਇੱਕ ਭੈਣ ਜੀ ਉਹਨਾਂ ਨੇ ਪੁੱਛਿਆ ਸੀਗਾ, ਉਹਨਾਂ ਦੇ ਬ੍ਰੈਸਟ ਦੀ ਸਰਜਰੀ ਹੋਈ ਆ ਤੇ ਬਾਂਹ ਸੁੱਜਦੀ ਆ ਨਾ। ਹਾਂਜੀ। ਤੇ ਮੇਰੀ ਵੀ ਸਰਜਰੀ ਹੋਈ ਆ, 3 ਸਾਲ ਹੋਏ, ਮੇਰੀ ਵੀ ਬਾਂਹ ਸੁੱਜਦੀ ਸੀ। ਉਹਨਾਂ ਨੂੰ ਦੱਸਣਾ ਕਿ ਜਿਹੜੀ ਆਪਣੀ ਬਾਂਹ ਦੀ ਨਾ ਮਸਾਜ ਕਰਨ, ਪਰ ਮਸਾਜ ਹਮੇਸ਼ਾ ਹੱਥ ਤੋਂ ਲੈ ਕੇ ਉੱਪਰ ਮੋਢੇ ਤੱਕ ਨੂੰ, ਉੱਪਰ ਨੂੰ ਹੀ ਕਰਨੀ ਆ, ਨੀਚੇ ਨੂੰ ਨਹੀਂ ਕਰਨੀ। ਅੱਛਾ, ਉੱਪਰ ਨੂੰ ਕਰਨੀ ਹੈ। ਠੀਕ ਆ। ਹਾਂਜੀ, ਉੱਪਰ ਨੂੰ ਕਰਨੀ ਆ। ਇੱਕ ਉਹ ਆਪਣੇ ਡਾਕਟਰ ਨੂੰ ਪੁੱਛ ਸਕਦੇ ਆ, ਇੱਕ ਸਲੀਵ ਦਿੰਦੇ ਆ ਉਹ ਪਾਉਣ ਵਾਸਤੇ। ਹਾਂਜੀ, ਹੁੰਦੀ ਆ। ਸਲੀਵ ਤੁਸੀਂ ਪਾ ਲਓ ਤੇ ਉਹਦੇ ਨਾਲ ਵੀ ਤੁਹਾਡੀ ਜਿਹੜੀ ਬਾਂਹ ਆ ਸਰਕੂਲੇਸ਼ਨ ਹੁੰਦਾ ਹੈ। ਠੀਕ ਆ। ਹਾਂਜੀ, ਜਦੋਂ ਲਿੰਫ ਨੋਡ ਨਹੀਂ ਹੁੰਦੇ ਆਪਣੇ ਤੇ ਉਹ ਜਿਹੜੀ ਆ ਫਲੂਇਡ ਆ ਉਹ ਜਮਾ ਹੋ ਜਾਂਦਾ, ਪੈਸੇਜ ਨਹੀਂ ਹੁੰਦਾ ਕਿਸੇ ਪਾਸੇ। ਠੀਕ ਆ। ਹਾਂਜੀ, ਤੇ ਉਹ ਮਸਾਜ ਜ਼ਰੂਰ ਕਰਨ ਦੇ, ਇੱਕ ਦਿਨ ਦੇ ਵਿੱਚ 4 ਵਾਰੀ ਕਰਨ, ਕਿਸੇ ਵੀ ਆਇਲ ਦੇ ਨਾਲ ਕਰ ਲੈਣ। ਠੀਕ ਹੈ। ਹਮੇਸ਼ਾ ਕਰਨੀ ਜਿੱਦਾਂ ਗੁੱਟ ਤੋਂ ਲੈ ਕੇ ਉੱਪਰ ਮੋਢੇ ਤੱਕ ਆ, ਉੱਪਰ ਨੂੰ ਕਰਨੀ, ਨੀਚੇ ਨੂੰ ਨਹੀਂ ਕਰਨੀ। ਠੀਕ ਹੈ ਜੀ। ਹਾਂਜੀ ਹਾਂਜੀ, ਕਰਕੇ ਦੇਖਣ ਜ਼ਰੂਰ ਫਰਕ ਪਊਗਾ। ਮੇਰੀ ਵੀ ਬਾਂਹ ਬਹੁਤ ਸੁੱਜਦੀ ਸੀ, ਹੱਲੇ ਵੀ ਸੁੱਜ ਜਾਂਦੀ ਆ। ਮੈਂ ਤਾਂ ਹਮੇਸ਼ਾ ਏਦਾਂ ਹੀ ਕਰਦੀ। ਠੀਕ ਹੈ ਜੀ। ਹਾਂਜੀ, ਓਕੇ ਭੈਣ। ਥੈਂਕ ਯੂ ਜੀ, ਥੈਂਕ ਯੂ ਕੁਲਵੰਤ ਜੀ। ਹਾਂਜੀ, ਜ਼ਰੂਰ ਕਰਕੇ ਦੇਖੋ ਜੀ। ਆਪਾਂ ਜੋ ਆਪ ਕਰ ਸਕਦੇ ਨਾ ਉਹਦੀ ਆਪਾਂ ਇੱਥੇ ਗੱਲ ਕਰਦੇ ਹਾਂ। ਆਪਾਂ ਕੋਈ ਦਵਾਈ ਦੇਣ ਦੀ ਨਹੀਂ ਗੱਲ ਕਰਦੇ, ਕਿਉਂਕਿ ਨਾ ਸਾਡੇ ਕੋਲ ਕੋਈ ਵੀ ਡਾਕਟਰ ਹੈਗਾ ਆ। ਇਹ ਚੀਜ਼ਾਂ ਤੇ ਨਾਰਮਲ ਵੈਸੇ ਸਾਨੂੰ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ, ਪਰ ਆਪਾਂ ਕਰਦੇ ਨਹੀਂ। ਅਮਰਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ। ਇੱਕ ਤਾਂ ਮੈਂ ਜਿਹੜਾ ਕਿਸੇ ਦੀ ਕਾਲ ਆਈ ਸੀ, ਜਿਹੜੇ ਉਹ ਗੰਧਕ ਪੁੱਛਦੇ ਸੀ ਨਾ ਵੀ ਉਹ ਗੰਧਕ ਕਿੱਥੋਂ ਮਿਲਦੀ। ਹਾਂਜੀ। ਉਹ ਤਾਂ ਗੰਧਕ ਰਸਾਇਣ ਵੈਦਿਆਨਾਥ ਦੀ ਆਨਲਾਈਨ ਵੀ ਮਿਲ ਜਾਣੀ ਹੈ, ਵੈਸੇ ਇਸ ਨਾਮ ਤੇ ਮਿਲਣੀ, ਉਹ ਨਹੀਂ ਮਿਲਣੀ ਉਹ। ਠੀਕ ਆ। ਤੇ ਦੂਜੇ ਜਿਹੜੇ ਪੁੱਛਦੇ ਦੰਦਾਂ ਨੂੰ ਤੱਤਾ ਠੰਡਾ ਲੱਗਦਾ ਜਾਂ ਤਾਂ ਉਹ ਫਟਕੜੀ ਤੇ ਕੁਰਲੀਆਂ ਕਰਨਾ ਨਾ। ਹਾਂਜੀ, ਫਟਕੜੀ ਨੂੰ ਉਬਾਲ ਲੈਣ ਪਾਣੀ ਨੂੰ। ਹਾਂ ਹਾਂਜੀ। ਦੂਜਾ ਉਹ ਜਾਂ ਫਿਰ ਕੋਲਗੇਟ ਸੈਂਸਿਟਿਵ ਜਿਹੜਾ ਟੁੱਥਪੇਸਟ ਆ, 10 ਕੁ ਦਿਨ ਹੀ ਕਰਨਾ ਪੈਣਾ, ਮੁੜ ਕੇ ਲੱਗੂਗਾ ਨਹੀਂ ਪਾਣੀ। ਹਾਂਜੀ, ਕੋਲਗੇਟ ਸੈਂਸਿਟਿਵ ਜ਼ਰੂਰ ਕਰਨਾ ਜੀ, ਉਹ ਬਹੁਤ ਫਰਕ ਪੈਂਦਾ। ਮੈਂ ਪਹਿਲਾਂ ਫਟਕੜੀ ਨਾਲ ਵੀ ਟਰਾਈ ਕੀਤਾ ਸੀ, ਫਟਕੜੀ ਨਾਲ ਨਹੀਂ ਗੱਲ ਬਣੀ, ਮੇਰੇ ਦੰਦ ਤੋਂ ਜ਼ਿਆਦਾ ਘਸਾਤਾ ਸੀ ਡਾਕਟਰ ਨੇ। ਉਹ ਕੋਲਗੇਟ ਸੈਂਸਿਟਿਵ ਜਿਹੜਾ ਸੈਂਸਿਟਿਵ ਸਪੈਸ਼ਲ, ਉਹ 10 ਕੁ ਦਿਨ ਹੀ ਕੀਤਾ, ਮੁੜ ਕੇ ਅੱਜ ਹੁਣ ਲੱਗਿਆ ਹੀ ਨਹੀਂ ਪਾਣੀ ਜੀ। ਤੀਜੇ ਜਿਹੜੇ ਉਹ ਆਪਣੇ ਨਿੰਬੂਆਂ ਦੇ ਜਿਹੜੀ ਦਵਾਈ ਬਣਦੀ, ਜਿਹੜੀ ਉਹ 1 ਲੀਟਰ ਚ ਬੋਟੀਆਂ ਪਾ ਕੇ ਨਾ। ਹਾਂਜੀ ਹਾਂਜੀ। ਉਹਦੇ ਚ ਕਿਵੇਂ ਇੱਕ ਚੀਜ਼ ਐਡ ਕਰਨੀ ਸੀ ਕਿ ਕੋਈ ਜਿਹੜਾ ਜਿਹਨਾਂ ਦਵਾਈ ਬਣਾਉਣੀ ਆ, ਉਹ 1-2 ਚਮਚੇ ਦੇ ਜ਼ਿਆਦਾ ਨਾ ਪੀਵੇ। ਕਿਸੇ ਨੇ ਸਾਡੇ ਏਰੀਆ ਚ ਉਹ ਜਿੱਦਾਂ ਪੈਗ ਮੁਗੋ ਪੀਣ ਲੱਗ ਗਿਆ ਸੀ, ਉਹ 2 ਮਹੀਨੇ ਬਾਅਦ ਉਹਨਾਂ ਦੀ ਪੂਰੇ ਹੋ ਗਏ, ਤੇ ਕਿਉਂਕਿ ਉਹਨਾਂ ਨੇ ਸਾਰੀਆਂ ਨਾੜੀਆਂ ਪਾੜਤੀਆਂ। ਜ਼ਿਆਦਾ ਪੀ ਲੈ। ਹਾਂ, ਜ਼ਿਆਦਾ ਪੀ ਲਈ, ਕਿਉਂਕਿ ਕਈ ਐ ਸੋਚਦੇ ਨੇ ਵੀ ਇਹ ਤਾਂ ਨਿੰਬੂ ਹੀ ਹੈ, ਵੀ ਚਲੋ ਕੁਛ ਨਹੀਂ ਹੁੰਦਾ। ਤਾਂ ਮੈਂ ਦੱਸ ਰਿਹਾ ਉਹਦੇ ਚ ਘੱਟ ਪੀਵੋ। ਹਾਂਜੀ, ਚਮਚਾ 2 ਚਮਚਾ ਹੀ ਪੀਵੇ, ਜਿੰਨੀ ਦਵਾਈ ਵਾਂਗੂ ਹੀ ਪੀਵੇ ਉਹਨੂੰ, ਜਿੱਦਾਂ ਉਹ ਐ ਸੋਚਦੇ ਵੀ ਛੇਤੀ ਠੀਕ ਹੋ ਜਾਣਾ। ਨਹੀਂ, ਜ਼ਿਆਦਾ ਪੀਣ ਨਾਲ ਤਾਂ ਛੇਤੀ ਬੰਦਾ ਠੀਕ ਨਹੀਂ ਹੁੰਦਾ। ਹਾਂ, ਨਹੀਂ 2 ਮਹੀਨੇ ਬਸ ਉਹ ਬਲਕਿ ਉਹਨੇ ਜਿਹੜੀ ਆਪਣੀਆਂ ਵੇਨ ਉਹੀ ਪਾਟ ਗਈਆਂ ਸੀ ਸਾਰੀਆਂ ਖੂਨ ਵਾਲੀਆਂ। ਤੇ ਤੀਜਾ ਮੈਂ ਇਹ ਚ ਐਡ ਕਰਨਾ ਕਿ ਸਾਡੇ ਏਰੀਏ ਜਿਹੜੀ ਦਵਾਈ ਬਣਦੀ ਹੈ ਨਾ, ਉਹਦੇ 4 ਜਵੈਣਾ ਤੇ 4 ਨਮਕ ਇਹਦੇ ਚ ਪਾ ਦੇ। ਹੁਣ ਰੇਸ਼ੋ ਨਹੀਂ ਮੈਨੂੰ ਪਤਾ, ਉਹ ਪੈਂਦੀ ਜ਼ਰੂਰ ਹੈ ਇਹ ਚ, ਕਿਉਂਕਿ ਉਹ ਡਾਈਜੈਸਟਿਵ ਸਿਸਟਮ ਨੂੰ ਨਾਲ ਠੀਕ ਕਰਦੀ, ਕਿਉਂਕਿ ਉਹਨੂੰ ਭੁੱਖ ਨਹੀਂ ਲੱਗਦੀ ਉਧਰ ਜਿਹਦੇ ਗੁਰਦੇ ਖਰਾਬ ਹੋ। ਉਹ ਚੀਜ਼ਾਂ ਲਿਖਾ ਦਿਓ ਜਿਹੜੀਆਂ ਡਾਈਜੈਸਟ ਨੂੰ ਠੀਕ ਕਰਦੀਆਂ। 4 ਜਵੈਣਾ ਤੇ 4 ਨਮਕ ਪੰਸਾਰੀ ਕੋਲ ਜਾਓਗੇ ਦੇ ਦਿੰਦੇ ਆ। ਠੀਕ ਹੈ ਜੀ। ਇਹਦੇ ਜਦੋਂ ਨਿੰਬੂ ਜਦੋਂ ਤੁਸੀਂ ਜਦੋਂ ਕੌਡੀਆਂ ਪਾਣੀ ਨਾਲ ਹੀ ਪੈ ਜਾਣਾ ਉਹਨੇ। 4 ਜਵੈਣਾ ਤੇ 4 ਨਮਕ, ਤਾਂ ਨਮਕ ਆਪਣੇ ਹਿਸਾਬ ਨਾਲ ਪਾ ਲਓ। ਉਹਦੇ ਵਿੱਚੇ ਪਾਉਣੇ ਆ ਜਾਂ ਵੱਖਰੇ ਰੱਖਣੇ ਆ? ਨਹੀਂ, ਵਿੱਚੇ ਹੀ ਪਾਣੇ ਉਹਦੇ। ਠੀਕ ਆ, ਵਿੱਚੇ ਪਾਣੇ, ਨਾਲ ਉਹਦਾ ਟੇਸਟ ਬਣ ਜਾਂਦਾ। ਤੇ ਜਿਹੜੇ ਮੈਂ ਪਤਾ ਕਰਿਆ ਸੀ, ਉਹ ਕਹਿੰਦੇ ਐਸੇ ਬੰਦੇ ਦੀ ਗੱਲ ਚੱਲਦੀ ਸੀ ਜਿਹਨਾਂ ਨੇ ਜ਼ਿਆਦਾ ਪੀ ਲਈ ਸੀ। ਉਹ ਫਿਰ ਪੁੱਛਿਆ ਸੀ, ਉਹ ਕਹਿੰਦੇ ਹੁਣ ਰੇਸ਼ੋ ਨਹੀਂ, ਮੈਂ ਰੇਸ਼ੋ ਲੱਭਦਾ ਸੀ ਕਾਫੀ ਦਿਨ ਦੀ, ਰੇਸ਼ੋ ਨਹੀਂ ਮੈਨੂੰ ਮਿਲੀ ਹਲੇ।
ਤੇ ਕਿੰਨੀ ਪੈਣੀ 1 ਲੀਟਰ ਚ। ਕੋਈ ਨਹੀਂ, ਵੇਟ ਕਰ ਲੈਣ। ਹਾਂ ਠੀਕ ਹੈ। ਹਾਂਜੀ ਹਾਂਜੀ, ਮੈਂ ਜੇ ਮੈਨੂੰ ਮਿਲੀ ਜ਼ਰੂਰ ਲਿਖਾ ਦੂੰਗਾ, ਲੇਕਿਨ ਜੇ 4 ਜਵੈਣਾ 4 ਨਮਕ ਐਡ ਕਰ ਲੈਣ ਤਾਂ ਉਹ ਡਾਈਜੈਸਟਿਵ ਸਿਸਟਮ ਨਾਲ ਛੇਤੀ ਰਿਕਵਰ ਹੋ ਜੂ। ਠੀਕ ਹੈ ਜੀ। ਓਕੇ, ਥੈਂਕ ਯੂ ਭਾਈ। ਥੈਂਕ ਯੂ ਜੀ, ਥੈਂਕ ਯੂ। ਕੋਈ ਵੀ ਚੀਜ਼ ਆ ਮਾਤਰਾ 'ਚ ਲਿਆ ਕਰੋ, ਬਹੁਤ ਜ਼ਿਆਦਾ ਵੀ ਨਹੀਂ ਲੈਣੇ। ਕਹਿੰਦੇ ਨਾ ਵੀ ਘਰ ਦੇ ਲਾਗੇ ਆ ਕੇ ਬੰਦਾ ਦੌੜ ਪੈਂਦਾ ਵੀ ਮੈਂ ਛੇਤੀ ਪਹੁੰਚ ਜਾਊਂਗਾ, ਉਹ ਨਹੀਂ ਗੱਲ ਹੁੰਦੀ। ਪਹੁੰਚ ਤੇ ਜਾਣਾ ਹੀ ਹੁੰਦਾ ਆ, ਤੇ ਥੋੜ੍ਹੀ ਥੋੜ੍ਹੀ ਚੀਜ਼ ਲੈ ਲਿਆ ਕਰੋ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਹਾਂਜੀ, ਅੱਜ ਨਾ ਦਰਦ ਹੁੰਦਾ ਹੈਗਾ, ਜਮੈਣ ਲੈਣ ਗਰਮ ਪਾਣੀ। ਠੀਕ ਆ। ਹਾਂਜੀ, ਧਰੀ 2 ਵਾਰੀ ਲੈ ਲੈਣਾ, ਹੁਣ ਲੈ ਲੈਣ, ਫਿਰ ਤੋਂ ਬਾਅਦ ਪੈਣ ਉਹ ਰਹੂਗਾ ਨਹੀਂ ਗਰਮ ਪਾਣੀ ਨਾਲ ਲੈ। ਜਿੰਨਾ ਦਾ ਪੱਤਾ ਠੰਡਾ ਲੱਗਦਾ, ਇਹ ਥੋੜੀ ਜਿਹੀ ਹਲਕ ਕਾਲੀ ਇੱਕ ਉੱਤੇ ਨਿੰਬੇਸ਼ ਹੈ ਜੀ ਟੁੱਟਾ। ਠੀਕ ਆ, ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਇੱਕ ਆਸਟ੍ਰੇਲੀਆ ਤੋਂ ਪੁੱਛਿਆ ਸੀਗਾ ਕਿ ਉਹਨਾਂ ਦੇ ਵਾਈਫ ਪ੍ਰੈਗਨੈਂਟ ਆ ਅਤੇ ਉਹਨਾਂ ਦੇ ਮੂੰਹ ਦਾ ਸਵਾਦ ਕੌੜਾ ਹੋ ਜਾਂਦਾ ਆ, ਉਹਦੇ ਬਾਰੇ। ਮੰਗਲ ਸਿੰਘ ਜੀ ਇੰਡੀਆ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਖਿਆਲ ਜਿਹੜਾ ਜਵਾਬ ਦੇਣਾ ਹੈ ਸ਼ਾਇਦ ਮਿਲ ਚੁੱਕਾ ਹੈ ਵਿੱਚ ਮਲਾਂਦੇ ਦੇ, ਜਿਹਨਾਂ ਦੇ ਆ ਦਰਦ ਹੋ ਰਹੀ ਹੈ ਨੀ ਜੀ ਪੇਟ 'ਚ। ਹਾਂਜੀ, ਪਪੀਤੇ ਨਾਲ ਤੇ ਹੋਰ ਹੈ ਜੀ। ਹਾਂਜੀ, ਸਾਗ ਨਾ ਹੋਏ, ਮੱਕੀ ਦੀ ਰੋਟੀ ਸਾਗ ਨਾਲ, ਮੱਕੀ ਦੀ ਰੋਟੀ ਸਾਗ ਨਾਲ, ਜਿਸ ਤਰ੍ਹਾਂ ਵੀ ਹੋਈ ਜੀ, ਉਹ ਉਸੇ ਪਾਣੀ ਦੇ ਨਾਲ ਜਵੈਣ ਲੈਣ, ਮਾੜੇ ਜਿਹੇ ਜੇ ਨਿੰਬੂ ਵਿੱਚ ਰਲਿਆ ਹੋਵੇ, ਜੇ ਨਿੰਬੂ ਵੀ ਹੈ ਨਹੀਂ ਵੈਸੇ ਜਵੈਣ ਲੈ ਲੈਣ ਚਮਚਾ ਭਰ। ਨਿੰਬੂ ਤਾਂ ਘਰੇ ਲੱਗੇ ਉਹਨਾਂ ਦੇ। ਹਾਂਜੀ, ਇਹ ਬਿਲਕੁਲ ਹੀ 5 ਜਾਂ 6 ਮਿੰਟ 'ਚ ਜੀ ਆਰਾਮ ਆ ਜਾਣਾ। ਠੀਕ ਆ, ਇਦੋਂ ਜ਼ਿਆਦਾ ਟਾਈਮ ਨਹੀਂ ਲੱਗਣਾ। ਠੀਕ ਹੈ, ਪੱਕਾ। ਹਾਂ, ਤੁਹਾਡੇ ਪ੍ਰੋਗਰਾਮ ਚੱਲਦੇ ਤੇ ਉਹ ਦੱਸ ਵੀ ਸਕਦੇ ਕਿ ਮੈਨੂੰ ਆਰਾਮ ਆ ਗਿਆ। ਹਾਂ, ਸੁਰਿੰਦਰ ਜੀ ਨੂੰ ਦੱਸਣਾ ਪਊਗਾ ਜੀ, ਦੱਸਣਾ ਪਊਗਾ। ਹਾਂਜੀ ਹਾਂਜੀ, ਦੱਸਣਾ ਪਊਗਾ ਇਸ ਪ੍ਰੋਗਰਾਮ 'ਚ ਵੀ ਆਰਾਮ ਆ ਗਿਆ 5-6 ਮਿੰਟ। ਬਾਕੀ ਜਿਸ ਤਰ੍ਹਾਂ ਕਬਜ਼ ਦਾ ਬੜਾ ਦੱਸਦੇ ਰਹਿੰਦੇ ਆ ਜੀ। ਹਾਂਜੀ, ਉਹਦੇ ਵਿੱਚ ਐਕਸਪੀਰੀਅੰਸ ਹੈ ਸਾਡਾ ਵੀ ਆਮ ਜਿੱਦਾਂ ਕਬਜ਼ ਨੂੰ ਜਿਹੜਾ ਕਿਸੇ ਦਵਾਈਆਂ ਨਾਲ ਹਟਾਉਣ ਦੀ ਬਜਾਏ ਜੀ ਆਪਣੇ ਫਰੂਟਸ ਦੇ ਨਾਲ ਜਾਂ ਆਪਣੇ ਖਾਣ ਪੀਣ ਦੇ ਨਾਲ ਹਟਾਇਆ ਜਾਵੇ ਤਾਂ ਜ਼ਿਆਦਾ ਬੈਟਰ ਹੈ ਜੀ। ਜਿਸ ਤਰ੍ਹਾਂ ਉਸ ਦੇ ਵਿੱਚ ਜਿੱਦਾਂ ਕੇਲਾ ਕਹਿ ਦਈਦਾ, ਜੇ ਪੱਕਾ ਹੈ ਕੇਲਾ ਆਪਾਂ ਖਾ ਲਈਏ ਤੇ ਮਤਲਬ ਕੱਚਾ ਕੇਲਾ ਖਾ ਲਈਏ ਤੇ ਹੋਰ ਕਬਜ਼ ਕਰ ਦਿੰਦਾ। ਮੈਂ ਇਹ ਦੱਸਣਾ ਸੀਗਾ, ਪੱਕਾ ਕੇਲਾ ਖਾਓ ਫੇਰ ਕਬਜ਼ ਹਟਣੀ। ਠੀਕ ਹੈ। ਇਸੇ ਤਰ੍ਹਾਂ ਜਿਹੜੇ ਹੋਰ ਅੰਗੂਰ ਹੈ ਉਹਨਾਂ ਨਾਲ ਕਬਜ਼ ਹਟਦੀ ਆ। ਹੋਰ ਅਮਰੂਦ ਹੈ, ਅਮਰੂਦ ਕੱਚਾ ਖਾ ਲਿਆ ਕਬਜ਼ ਹੋ ਜਾਣੀ ਹੈ। ਜੇ ਪੱਕਾ ਅਮਰੂਦ ਖਾਓਗੇ, ਇੱਕ ਅਮਰੂਦ ਤੁਸੀਂ ਰਾਤ ਨੂੰ ਪੱਕਾ ਖਾ ਕੇ ਸੌਂ ਜਾਓ, ਬਸ ਉਹਦੇ ਨਾਲ ਬਿਲਕੁਲ ਹੀ ਕਬਜ਼, ਉਹਦੇ ਬੀ ਵੀ ਚਰੋੜ ਲੈਣੇ ਨਾਲ ਹੀ, ਉਹ ਬਾਹਰ ਨਹੀਂ ਸੁੱਟਣੇ। ਠੀਕ ਹੈ। ਸੋ ਇਹ ਜਿਹੜੇ 3-4 ਫਰੂਟ ਜੇ ਬਿਲਕੁਲ ਹੀ ਕਿਸੇ ਦਾ ਹੋਵੇ ਤਾਂ ਤਰੀਫਲਾ ਵਗੈਰਾ ਜਾਂ ਹੋਰ ਉਸ ਚੀਜ਼ ਨੂੰ ਖਾਵੇ। ਮਤਲਬ ਮੇਰਾ ਮੇਨ ਇਹ ਕਹਿਣਾ ਵੀ ਜਿਹੜਾ ਵੀ ਫਰੂਟ ਖਾਣਾ, ਜਿੱਦਾਂ ਪਲਮ ਹੈ ਉਹ ਤਾਂ ਬਣਿਆ ਬਣਾਇਆ ਆਉਂਦਾ ਹੀ ਆ। ਜੇ ਆਲੂ ਬੁਖਾਰਾ ਵੀ ਖਾਣਾ ਨੇ ਜੀ, ਉਹ ਪੂਰਾ ਪੱਕਾ ਹੋਵੇ ਜੀ। ਜੇ ਕੱਚਾ ਆਲੂ ਬੁਖਾਰਾ ਖਾਇਆ ਹੁਣ ਕੁਛ ਨਹੀਂ ਕਰਨਾ। ਜਿੱਦਾਂ ਖਰਬੂਜਾ ਆ, ਖਰਬੂਜਾ ਖਾਣ ਦੇ ਨਾਲ ਵੀ ਇੱਕਦਮ ਕਬਜ਼ ਦੂਰ ਹੁੰਦੀ ਆ। ਲੇਕਿਨ ਜਿਹੜਾ ਖਰਬੂਜਾ ਆ, ਉਹ ਖਰਬੂਜਾ ਵੀ ਬਿਲਕੁਲ ਪੱਕਾ ਆ, ਖਰਬੂਜਾ ਹੋਵੇ ਉਹਨੇ ਕੰਮ ਕਰਨਾ ਜੀ। 2 ਫਾੜੀਆਂ ਨੇ ਕੰਮ ਕਰਦੇ ਆ, ਕੱਚੇ ਨੇ ਪਚ ਜਾਣਾ ਰੋਟੀ ਦੀ ਤਰ੍ਹਾਂ। ਇੱਕ ਆ ਜਿਹੜਾ ਸੀਗਾ ਮੇਰੇ ਫਰੈਂਡ ਦੀ ਬੇਟੀ ਦੇ ਹੋਇਆ ਸੀਗਾ, ਜਿਹੜਾ ਪੀਰੀਅਡ ਦਾ ਦੱਸਿਆ ਜੀ, ਉਹਨਾਂ ਨੇ ਦੁਨੀਆ ਭਰ ਦਾ ਇਲਾਜ ਕਰਾਇਆ, ਨਹੀਂ ਸੀ ਠੀਕ ਹੋਇਆ। ਹਾਲੇ ਜੰਗ ਸੀ, ਅਨਮੈਰਿਡ ਸੀ ਉਹ ਕੁੜੀ। ਤੇ ਭੈਣ ਜੀ ਉਹਦਾ ਜੀ ਸਿਰਕੇ ਦੇ ਨਾਲ, ਜਿਹੜਾ ਬੀਬੀ ਜੀ ਨੇ ਵੀ ਦੱਸਿਆ 2 ਚਮਚੇ ਸਿਰ, ਉਹ ਸਿਰਕੇ ਦੇ ਨਾਲ ਇੱਕਦਮ ਨਾਰਮਲ ਹੋ ਗਿਆ ਸੀਗਾ ਜੀ। ਠੀਕ ਹੈ ਜੀ। ਤੇ ਬਾਕੀ ਜਿਹੜਾ ਆਪਣਾ ਉਹ ਚੱਲ ਰਿਹਾ ਹੈਗਾ ਸ਼ੂਗਰ ਵਾਲਾ, ਇੱਥੇ ਕਾਫੀ ਲੋਕਾਂ ਨੂੰ ਕਿਹਾ ਆ, ਕਈਆਂ ਦੇ ਜੀ ਜਿਹੜੇ 2 ਟਾਈਮ ਟੀਕੇ ਲਾਉਂਦੇ ਸੀਗੇ ਜੀ, ਵੀ ਜਿੱਦਾਂ ਸਵੇਰੇ ਤੇ ਸ਼ਾਮ। ਬਿਲਕੁਲ ਸਾਡੇ ਰਿਸ਼ਤੇਦਾਰ ਮੇਰੇ ਬ੍ਰਦਰ ਇਨ ਲਾ ਜੀ, ਵੀ ਉਹਨਾਂ ਦੇ ਜੀ ਇੱਕ ਟਾਈਮ ਹੁਣ ਉਹ ਆਪਣਾ ਇਨਸੂਲਿਨ ਦਾ ਲਾਉਂਦੇ, ਜਿੱਦਾਂ 20 ਦਾ ਸਵੇਰੇ 25 ਦਾ ਸਵੇਰੇ ਲਾਉਂਦੇ ਸੀ, 24 ਯੂਨਿਟਸ ਦਾ। ਮੈਨੂੰ ਤਾਂ ਨਹੀਂ ਬਹੁਤੀ ਸਮਝ ਹੈਗੀ ਕਿ ਯੂਨਿਟਸ ਹੁੰਦੇ ਆ। ਸਵੇਰੇ ਲਾਉਂਦੇ ਸੀ ਤੇ ਸ਼ਾਮ ਲਾਉਂਦੇ ਸੀਗੇ। ਤੇ ਉਹ ਫਿਰ ਉਹਨਾਂ ਦਾ ਹੁਣ 12-13 ਦਿਨਾਂ ਦੇ ਵਿੱਚ ਉਹ ਫਰੂਟ ਖਾ ਕੇ ਇੱਕ ਟਾਈਮ ਹੁਣ ਟੀਕਾ ਰਹਿ ਗਿਆ ਤੇ ਮੈਨੂੰ ਲੱਗਦਾ ਵੀ 15-20 ਦਿਨਾਂ ਚ ਆਰਾਮ ਆ ਜਾਣਾ। ਚਲੋ ਵਧੀਆ। ਜਿੱਦਾਂ ਮੇਰੀ ਬੇਟੀ ਨੇ ਦੱਸਿਆ ਸੀਗਾ ਤੁਹਾਨੂੰ ਜੀ ਜੀ, ਕਿਉਂਕਿ ਸਾਡੀ ਫੈਮਿਲੀ 'ਚ ਵੈਸੇ ਸ਼ੂਗਰ ਹੈ ਨਹੀਂ ਗੀ, ਵੈਰੀ ਫਰੈਂਕਲੀ ਮੈਂ ਦੱਸਾਂ। ਗੁਰਪ੍ਰੀਤ ਨੇ ਦੱਸਿਆ ਸੀ, ਸ਼ੈਲੀ ਜਿਹਨੂੰ ਕਹਿੰਦੇ ਆਪਾਂ। ਸੋ ਉਹਨਾਂ ਨੇ ਤਾਂ ਪੂਰੀ ਐਸ਼ ਹੋ ਗਈ ਭੈਣ ਜੀ ਸਾਡੇ, ਮੇਰੇ ਸਾਹਮਣੇ ਲਾ ਦੀ। ਠੀਕ ਹੈ ਜੀ। ਇੰਨਾ ਜ਼ਿਆਦਾ ਸੀਗਾ ਨਹੀਂ ਕਿ ਜੀ, ਇੰਨਾ ਜ਼ਿਆਦਾ ਪ੍ਰੋਗਰਾਮ ਖਰਾਬ ਸੀਗਾ। ਦਵਾਈਆਂ ਖਾਈ ਜੋ ਬਿਲਕੁਲ ਐਵਰੀਥਿੰਗ ਨੋਰਮਲ। ਹੁਣ ਉਹ ਜੋ ਮਿੱਠੀਆਂ ਚੀਜ਼ਾਂ ਵੀ ਥੋੜੀਆਂ ਨਾਲ ਖਾ ਲੈਂਦੇ ਆ। ਠੀਕ ਹੈ। ਇਸ ਕਰਕੇ ਜਿਸ ਤਰ੍ਹਾਂ ਦੀ ਵੀ ਕੋਈ ਘਬਰਾਵੇ ਨਾ, ਜੇ ਇਹਦੇ ਬੰਦੇ ਨੇ ਉਹ ਕਰਨਾ ਹੈ ਨਹੀਂ ਜੀ, ਉਹਨੂੰ ਇੱਕ ਆਦਤ ਫਰੂਟ ਦਾ ਖਾਣੇ ਇੱਕ ਆਦਤ ਬਣਾਉਣੀ ਪੈਣੀ। ਉਹ ਜਿੱਦਾਂ ਦੱਸਿਆ ਸੀ ਹਾਲੇ ਵੀ, ਜੇ ਪਹਿਲਾਂ ਘਬਰਾ ਨਾ ਜਾ ਮੇਰਾ ਜ਼ਿਆਦਾ ਹੋ ਗਿਆ ਉਹ ਹੋ ਗਿਆ। ਹੁਣ ਬੜੀ ਵਰਸਟ ਜਿੱਦਾਂ ਪ੍ਰੋਗਰਾਮ ਹੈ, ਜਿੱਦਾਂ ਸੀ ਆ ਜਿਹੜਾ ਮੈਂ ਦੱਸਿਆ ਗੁਰਮੀਤ ਮੇਰੇ ਸਾਹਮਣੇ ਲਾ ਦੀ, ਆਮ ਸੌਰੀ ਮੇਰੇ ਬ੍ਰਦਰ ਇਨ ਲਾ ਦੀ, ਉਹਨਾਂ ਦਾ ਬਿਲਕੁਲ ਹੀ ਆਦਤ ਚ ਪਹੁੰਚ ਗਿਆ ਜੀ, ਮੀਆਂ ਬੀਬੀ ਦੋਨਾਂ ਦਾ। ਠੀਕ ਹੈ ਜੀ। ਇਸ ਕਰਕੇ ਇਹੀ ਆ ਮੇਰੀ ਬੇਨਤੀ
ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ ਮੰਗਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਕਰਕੇ ਜ਼ਰੂਰ ਦੇਖਿਆ ਕਰੋ ਜੀ। ਆਪਣੇ ਬ੍ਰੇਕ ਵੀ ਹੈਗੀ ਅਮਰਜੀਤ ਜਗਵੀਰ ਸਿੰਘ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੇ ਪੇਟਵਾਂ ਦਰਦ ਕਹਿੰਦੇ ਉਹਦਾ ਅੱਧੀ ਕੁ ਚੁਟਕੀ ਨਾ ਇੱਕ ਚੁਟਕੀ ਸਮਝ ਲਓ, ਜਾਂ ਜ਼ਿਆਦਾ ਜੇ ਜ਼ਿਆਦਾ ਹੁੰਦਾ ਤਾਂ 2 ਚੁਟਕੀਆਂ ਪਾ ਕੇ ਹਿੰਗ ਦੀਆਂ, ਹਾਂਜੀ, ਹਿੰਗ ਜਿਹੜੀ ਹੁੰਦੀ ਉਹ ਘੋਲ ਕੇ ਪੀ ਲਵੇਂ, ਠੀਕ ਦਰਦ ਹੈ, ਹਟ ਜੂਗਾ ਜੀ ਫੱਟ। ਠੀਕ ਹੈ ਜੀ। ਪੇਟਵਾਂ ਜਿਹਨਾਂ ਦਾ ਦਰਦ ਹੈ, ਜਾਂ ਨਹੀਂ ਤਾਂ ਜਿਹੜਾ ਮਿੱਠਾ ਸੋਡਾ ਹੁੰਦਾ ਉਹਦਾ ਚਮਚਾ ਘੋਲ ਕੇ ਪਾਣੀ ਪੀ ਲਵੇਂ, ਉਹਦੇ ਨਾਲ ਦਰਦ ਹਟ ਜੂ। ਠੀਕ ਹੈ ਜੀ। ਐਮਰਜੈਂਸੀ ਹੈ, ਚੱਲ ਦੱਸ ਦਿੰਦੇ, ਬਾਕੀ ਤਾਂ ਫਿਰ ਥਰਸਡੇ ਸੌਂਗੇ। ਜ਼ਰੂਰ ਜ਼ਰੂਰ, ਥੈਂਕ ਯੂ ਜੀ। ਓਕੇ ਜੀ, ਹਿੰਗ ਘੋਲ ਕੇ ਪੀ ਲਵੇਂ, ਉਹਦੇ ਨਾਲ ਹਟ ਜੂਗਾ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂ ਦੇਖੋ, ਰਾਈਟ ਵੇ ਤੁਹਾਨੂੰ ਕਈ ਵਾਰੀ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਹੈ ਅਤੇ ਜ਼ਰੂਰ ਕੋਸ਼ਿਸ਼ ਕਰਿਆ ਕਰੋ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ ਤੁਸੀਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਸੀਂ ਕੋਈ ਵੀ ਫੀਡਬੈਕ ਦੇ ਸਕਦੇ ਹੋ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਉਹਦੇ ਬਾਰੇ ਪੁੱਛ ਸਕਦੇ ਹੋ, ਅਤੇ ਕੋਈ ਇਲਾਜ ਦੱਸਣਾ ਤੇ ਉਹ ਵੀ ਦੱਸ ਸਕਦੇ ਹੋ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ। ਇਸ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ, ਕੋਈ ਵੀ ਤੁਹਾਨੂੰ ਦਵਾਈ ਨਹੀਂ ਭੇਜਦਾ, ਕਿਸੇ ਨੂੰ ਤੁਸੀਂ ਪੈਸੇ ਨਹੀਂ ਭੇਜਣੇ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆਪ ਬਣਾਓ, ਜਿਸ ਤਰ੍ਹਾਂ ਦੱਸੀਆਂ ਜਾਂਦੀਆਂ ਥੋੜ੍ਹੀ ਤਾਂ ਸ਼ੁਰੂ ਕਰੋ, ਡੇ ਟਾਈਮ ਜ਼ਰੂਰ ਸ਼ੁਰੂ ਕਰਿਓ। ਕਈ ਚੀਜ਼ਾਂ ਰਾਤ ਨੂੰ ਦੱਸੀਆਂ ਜਾਂਦੀਆਂ, ਪਰ ਤੁਹਾਨੂੰ ਪਤਾ ਲੱਗ ਜਾਏਗਾ ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਹੁੰਦੀ। ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਠੀਕ, ਤੁਹਾਨੂੰ ਪਤਾ ਐਲਰਜੀ ਹੈ ਜਿਹਨਾਂ ਚੀਜ਼ਾਂ ਤੋਂ, ਜਾਂ ਬਾਏ ਆ ਗਰਮੀ ਆ, ਉਹਨਾਂ ਨੂੰ ਥੋੜ੍ਹਾ ਘੱਟ ਵੀ ਕਰ ਸਕਦੇ ਆ ਤੁਸੀਂ। ਚੱਲਦੇ ਹਾਂ ਫਿਰ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਫੋਨ ਨੰਬਰ ਹੈ। ਸੁਰਿੰਦਰ ਕੌਰ ਜੀ। ਮੈਂ ਦੁਬਾਰਾ ਆਈ ਜੀ। ਮੈਂ ਉਹ ਪੁੱਛਣਾ, ਕੋਡਾਂ ਜਿਹੜੀਆਂ ਨਿੰਬੂ ਬਣਾਏ ਨਾ ਨਿੰਬੂ ਚ ਪਾ ਕੇ, ਉਹ ਕਿੰਨੇ ਦਿਨ ਰੱਖ ਸਕਦੇ? ਠੀਕ ਹੈ ਜੀ, ਠੀਕ ਹੈ, ਪੁੱਛਦੇ ਹਾਂ ਆਪਾਂ। ਕਿੰਨੇ ਦਿਨ ਰੱਖ ਸਕਦੇ? ਹਾਂਜੀ, ਉਹ ਤੁਹਾਨੂੰ ਦੱਸੂਗਾ ਕੋਈ ਨਾ ਕੋਈ। ਸੁਣਦੇ ਰਹੋ ਤੁਸੀਂ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ, ਮੇਰੀ 37 ਈਅਰ ਓਲਡ ਹੈਗੀ ਆ ਮੈਂ, ਤੇ ਮੇਰਾ ਨਾ ਮਿੱਟੀ ਖਾਣ ਨੂੰ ਬਹੁਤ ਦਿਲ ਕਰਦਾ ਹੈ। ਠੀਕ ਹੈ। ਹਾਂਜੀ, ਤੇ ਇੱਕ ਹੋਰ ਮੈਂ ਲਾਸਟ ਵੀਕ ਕਾਲ ਕੀਤੀ ਸੀ, ਜਿਵੇਂ ਮੈਂ ਆਪਣੇ ਬੇਟੇ ਦੀ ਹਾਈਟ ਬਾਰੇ ਪੁੱਛਿਆ ਸੀ ਕਿ ਛੋਟੀ ਹੈ, ਤਾਂ ਤੁਸੀਂ ਉਹਦੇ ਵਿੱਚ ਹੈ ਨਾ ਕੈਪਸੂਲ ਸੀਗੇ ਸ਼ਾਇਦ, ਉਸ ਪ੍ਰਾਊਡ ਤੋਂ ਮੈਂ ਲਿਖਿਆ ਹੋਇਆ ਨਾਮ ਭੁੱਲ ਗਿਆ। ਪੁੱਛਣਾ ਸੀ ਕਿ ਜੇ ਮੈਂ ਸ਼ੁਰੂ ਕਰਾਂ ਤਾਂ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਉਸਦਾ? ਜ਼ਰੂਰ, ਆਪਾਂ ਜਿਹਨਾਂ ਨੇ ਦੱਸਿਆ ਸੀ ਉਹਨਾਂ ਨੂੰ ਪੁੱਛਦੇ ਹਾਂ ਜੀ। ਠੀਕ ਹੈ। ਵੈਸੇ ਹੋਮੋਪੈਥੀ ਦੀਆਂ ਚੀਜ਼ਾਂ ਆ, ਉਹਨਾਂ ਦੇ ਵਿੱਚ ਸਾਈਡ ਇਫੈਕਟ ਹੋਣ ਦੇ ਬਹੁਤੇ ਚਾਂਸ ਤਾਂ ਨਹੀਂ ਹੁੰਦਾ ਕੋਈ ਵੀ। ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ। ਮੇਰੇ ਖਿਆਲ ਹਾਂਜੀ ਦੱਸਿਆ ਸੀਗਾ, ਬਹਾਦਰ ਸਿੰਘ ਹੁਣੀ ਦੱਸਿਆ। ਅਵਤਾਰ ਸਿੰਘ। ਹਾਂਜੀ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੀ ਕੱਲ ਵੀ ਗੱਲ ਹੋਈ ਸੀ, ਟੋਰਾਂਟੋ ਤੋਂ ਬੋਲਦਾ ਅਵਤਾਰ ਸਿੰਘ। ਹਾਂਜੀ ਹਾਂਜੀ। ਤੇ ਹਾਂਜੀ, ਤੇ ਅੱਜ ਹੁਣ ਅਸੀਂ ਕੈਨੇਡਾ ਐਂਟਰ ਕਰਕੇ ਹੈਗੇ ਹਾਂ। ਤੁਹਾਡਾ ਜਿਹੜਾ ਸ਼ੋਅ ਹੈ ਜੀ, ਉਹ ਇਸ ਕਰਕੇ ਲਾਈਕ ਕਰੀਏ, ਦੇਖੋ ਮੈਂ ਕੈਨੇਡਾ ਵੀ ਆ ਗਿਆ, ਫਿਰ ਹੀ ਸੁਣਦਾ ਇਹਨੂੰ ਜੀ। ਤੇ ਤੁਹਾਡੇ ਸ਼ੋਅ 'ਚ ਨਾ ਬੜੀ ਮੀਨਿੰਗਫੁਲ ਜਿਹੀਆਂ ਗੱਲਾਂ ਹੁੰਦੀਆਂ। ਸਾਡੇ ਤੇ ਜਿਹੜਾ ਚੱਲਦਾ ਜੀ, ਭਾਜੀ ਆਹ ਗਾਣਾ ਲਾ ਦੋ, ਆਹ ਗਾਣਾ ਲਾ ਦੋ, ਆਹ ਗਾਣਾ ਲਾ, ਗਾਣਾ ਹੀ ਲਾਉਂਦੇ। ਅਸੀਂ ਭੈਣ ਜੀ ਗੱਲ ਕਰਨੀ ਹੈਗੀ, ਮੇਰੀ ਨਾ ਮਦਰ ਨੂੰ ਗਠੀਏ ਦੀ ਪ੍ਰੋਬਲਮ ਸ਼ੁਰੂ ਹੋਈ ਸੀ ਅੱਜ ਤੋਂ 2 ਸਾਲ ਪਹਿਲਾਂ। ਹਾਂਜੀ। ਤੇ ਉਹ ਗਠੀਏ ਦਾ ਐਕਚੁਅਲੀ ਸਾਰੀ ਜਗ੍ਹਾ ਇਲਾਜ ਕਰਾ ਲਿਆ, ਇੰਡੀਆ ਵੀ ਕਾਫੀ ਡਾਕਟਰਾਂ ਨੂੰ ਪੁੱਛਿਆ, ਤੇ ਮਦਰ ਦਾ ਹੁਣ ਐਕਚੁਅਲੀ ਵੇਟ ਕਾਫੀ ਵੱਧ ਗਿਆ, ਤੇ ਉਹਨਾਂ ਦੇ ਇਸ ਤਰ੍ਹਾਂ ਹੁੰਦਾ ਕਿ 2-3 ਦਿਨ ਨਾ ਬੋਡੀ 'ਚੋਂ ਪੇਨ ਨਹੀਂ ਜਾਂਦੀ, ਮਤਲਬ ਹਾਂ ਗਠੀਏ ਕਰਕੇ। ਠੀਕ ਆ। ਹਾਂ, ਉਹਨਾਂ ਦੇ ਬੋਡੀ 'ਚੋਂ ਪੇਨ ਨਹੀਂ ਜਾਂਦੀ। ਤੇ ਮੈਡਮ ਉਹਨਾਂ ਦਾ ਇੰਨਾ ਕੁ ਹੈ ਕਿ ਉਹਨਾਂ ਨੂੰ ਜਾਣੀ ਉਹਨਾਂ ਨੂੰ ਵਾਸ਼ਰੂਮ ਵੀ ਹੋ ਜਾਂਦਾ, ਉਹਨਾਂ ਨੂੰ ਉਹ ਨਹੀਂ ਪਤਾ ਲੱਗਦਾ ਵੀ ਵਾਸ਼ਰੂਮ ਵੀ ਮਤਲਬ ਹੋ ਗਿਆ, ਤੇ ਉਹ ਕਮਜ਼ੋਰੀ ਵੀ ਹੈਗੀ ਆ। ਠੀਕ ਆ। ਹਾਂਜੀ, ਤੇ ਉਹ ਅਸੀਂ ਮਤਲਬ ਸਾਰੀ ਫੈਮਿਲੀ, ਮੈਂ ਵੀ ਇੱਥੋਂ ਪੂਰਾ ਜ਼ੋਰ ਲਾਇਆ, ਆਪਣੇ ਇੱਥੇ ਕੈਨੇਡਾ ਵੀ ਕੰਸਲਟ ਕੀਤਾ ਕਾਫੀ। ਹੁਣ ਜਿੱਦਾਂ ਤੁਹਾਡੇ ਸ਼ੋਅ 'ਚ ਅੱਜ ਬਹੁਤ ਵਧੀਆ ਲੱਗਿਆ। ਮੈਂ ਮਦਰ ਬਾਰੇ ਹੀ ਪੁੱਛਣਾ ਚਾਹੁੰਦਾ ਕਿ ਉਹ ਮਦਰ ਨੂੰ ਮਤਲਬ ਕੀ ਉਸ ਤਰ੍ਹਾਂ ਨੂੰ ਉਹਨਾਂ ਦੀ ਉਂਗਲਾਂ 'ਚ ਵੀ ਮਤਲਬ ਏਦਾਂ ਹਾਰਡ ਹੋ ਜਾਂਦੀ ਕਿ ਉਹਨਾਂ ਦੀ ਹੱਥਾਂ ਉਹ ਸੁੰਨ ਹੋ ਜਾਂਦੇ ਨੇ, ਜਿੱਦਾਂ ਆਪਾਂ ਪੰਜਾਬੀ 'ਚ ਕਹੀਏ। ਹਾਂਜੀ ਹਾਂਜੀ। ਤੇ ਉਹ ਉਹਨਾਂ ਦੇ ਸੁੰਨ ਹੋ ਜਾਂਦੇ ਆ ਮਤਲਬ। ਠੀਕ ਹੈ। ਉਹ ਖੜੇ ਤੁਰਨ ਲੱਗਦੇ ਆ, ਗਿਰ ਜਾਂਦੇ ਆ, ਉਹਨਾਂ ਤੋਂ ਉਹਨਾਂ ਦਾ ਬੋਡੀ ਦਾ ਭਾਰ ਹੀ ਨਹੀਂ ਸਾਂਭਿਆ ਜਾਂਦਾ ਮਤਲਬ। ਠੀਕ ਹੈ, ਕੋਈ ਨਹੀਂ। ਹੁਣ ਤੁਸੀਂ ਅਵਤਾਰ ਸਿੰਘ ਜੀ ਸੁਣਦੇ ਰਹੋ, ਅਤੇ ਵੀਰਵਾਰ ਵੀ ਸਾਡੇ ਟਾਈਮ ਨਾਲ 3:30 ਜ਼ਰੂਰ ਸੁਣਿਓ। ਜੇ ਕੋਈ ਇਲਾਜ ਜਗਵੀਰ ਸਿੰਘ ਹੋਰਾਂ ਨੂੰ ਵੀ ਲੱਭਾ ਤਾਂ ਉਹ ਵੀ ਜ਼ਰੂਰ ਤੁਹਾਨੂੰ ਦੱਸਣਗੇ। ਸੁਣਦੇ ਰਹੋ, ਅਤੇ ਇਸ ਦਾ ਰਿਪੀਟ ਵੀ ਸੁਣ ਲਿਆ, ਫੋਨ ਦੇ ਉੱਤੇ ਵੀ ਤੁਸੀਂ ਸੁਣ ਸਕਦੇ। ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਜੀ ਅਨੁਪ੍ਰੀਤ। ਹਾਂਜੀ ਭੈਣ ਜੀ, ਮੈਂ ਦੁਬਾਰਾ ਆਈ ਹਾਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਦੁਬਾਰਾ ਆਈ ਹਾਂ, ਤੇ ਮੈਂ ਉਹਨੂੰ ਕੀ ਕਹਿੰਦੇ ਬੇਟੇ ਬਾਰੇ ਪੁੱਛਣਾ, ਸਿਕਰੀ ਦਾ ਪੁੱਛਣਾ ਤੁਸੀਂ। ਹਾਂਜੀ ਹਾਂਜੀ ਹਾਂਜੀ, ਦੱਸਿਆ ਨਹੀਂ ਕਿਸੇ ਨੇ। ਉਹਦੇ ਪਤਾ ਜੀ ਇਸ ਤਰ੍ਹਾਂ ਹਾਲ ਹੈ ਭੈਣ ਜੀ, ਜੇ ਪਿੱਲੋ ਤੇ ਬੈੱਡਸ਼ੀਟ ਤੇ ਜਿੱਥੇ ਸੋਣਾ, ਅਸੀਂ ਬੜੀ ਸਫਾਈ ਰੱਖਦੇ ਹਾਂ, ਵੈਸੇ ਉਹਦੀ ਅਲੱਗ ਰੱਖੇ ਹੋਏ ਪਿੱਲੋ ਵੀ ਦੂਸਰਾ, ਤੇ ਮਤਲਬ ਕੋਮ ਵਗੈਰਾ ਵੀ ਅਲੱਗ, ਜਿੱਥੇ ਵੀ ਲੇਟਦਾ ਭੈਣ ਜੀ ਸਾਰੀ ਸਿਕਰੀ ਹੋ ਜਾਂਦੀ, ਏਦਾਂ ਜਿਸ ਤਰ੍ਹਾਂ ਤੁਸੀਂ ਏਦਾਂ ਲਗਾ ਲਓ ਦਲੀਆ ਹੁੰਦਾ, ਉਹ ਇੰਨਾ ਹੋ ਜਾਂਦਾ। ਉਹ ਪੇਪਰ ਰੱਖ ਕੇ ਨੀਚੇ ਕੰਘੀ ਮਾਰਦਾ ਰਹਿੰਦਾ। ਹੁਣ ਇਸ ਤਰ੍ਹਾਂ ਸਕਿਨ ਫਟਣ ਲੱਗ ਪਈ, ਕਰੀਏ ਕੀ? ਮਤਲਬ ਕਿ ਅਸੀਂ ਉਹ ਵੀ ਕਰ ਚੁੱਕੇ, ਕੋਕੋਨਟ ਆਇਲ 'ਚ ਮੁਸ਼ਕ ਕਪੂਰ ਪਾ ਕੇ ਵੀ ਉਹ ਲਗਾ ਚੁੱਕੇ ਹਾਂ, ਤੇ ਐਲੋਵੇਰਾ ਜੈਲ ਵੀ ਲਗਾਈ ਹੈ, ਤੇ ਦੂਸਰੇ ਭੈਣ ਜੀ ਹੋਰ ਇੱਕ ਓਲੀਵ ਆਇਲ ਤੇ ਉਹ ਕਿਹਾ ਸੀ ਉਹ ਵੀ ਕੀਤਾ ਹੈ, ਦਾਲਚੀਨੀ ਵਾਲਾ ਵੀ ਕੁਛ ਕੀਤਾ, ਮਤਲਬ ਬੜੇ ਨੁਸਖੇ ਅਪਣਾਏ, ਸੈਲਸਨ ਮੈਡੀਸਨ ਵੀ ਲਗਾਇਆ, ਤੇ ਉਹ ਡੈਂਡਰਫ ਦੂਰ ਨਹੀਂ ਹੁੰਦੀ ਵੀ ਉਹ ਵਧੀ ਜਾਂਦੀ।
ਅਸੀਂ ਉਹ ਵਿਨੇਗਰ ਵਾਲਾ ਵੀ ਕੀਤਾ। ਵਿਨੇਗਰ ਵਾਲਾ ਨਹੀਂ ਕੀਤਾ ਜੀ, ਵਿਨੇਗਰ ਵਾਲਾ ਨਹੀਂ ਕੀਤਾ। ਠੀਕ ਹੈ। ਹਾਂਜੀ ਭੈਣ ਜੀ ਜ਼ਰੂਰ ਦੱਸਿਓ, ਤਾਂ ਰਿਕੁਐਸਟ ਹੈ ਤੁਹਾਡੇ ਅੱਗੇ ਨਾ ਪਲੀਜ਼। ਜ਼ਰੂਰ ਸੁਣਦੇ ਰਹੋ ਜੀ। ਸ਼ਾਇਦ ਹੁਣ ਕੁਝ ਕਮੈਂਟ ਰਹਿੰਦੇ ਆ, ਕੋਈ ਨਾ ਕੋਈ ਦੱਸਦਾ। ਬਸ ਤੁਸੀਂ ਵਿਨੇਗਰ ਦੇ ਵਿੱਚ ਨਾ ਪਾਣੀ ਪਾ ਲਾਇਓ, ਲੱਗਦਾ ਬਹੁਤ ਹੁੰਦਾ ਜਿਹਨਾਂ ਦੇ ਸਿੱਕਰੀ ਹੁੰਦੀ ਹੈ ਨਾ, ਕਿਉਂਕਿ ਖਾਜ ਕਰਦੇ ਰਹਿੰਦੇ ਆ, ਜ਼ਖਮੀ ਹੋ ਜਾਂਦੇ ਆ। ਅਤੇ ਜਦੋਂ ਨਲਾਉਣਾ ਆ ਨਾ, ਅੱਖਾਂ 'ਚ ਨਾ ਬਹਿ ਜਾ, ਖਿਆਲ ਰੱਖਿਓ। ਅਤੇ ਵਿਨੇਗਰ ਦੇ ਨਾਲ ਵੀ ਤੁਸੀਂ ਉਹਨੂੰ ਨਲਾ ਕੇ ਦੇਖਿਓ। ਬਾਕੀ ਵੀ ਪੁੱਛਦੇ ਹਾਂ ਜੀ ਆਪਾਂ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸ ਦਿਓ। ਮਹਿੰਦਰਪਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬੜਾ ਵਧੀਆ ਹੈ। ਹੁਣ ਤਾਂ ਉਹ ਮੈਂ ਆਪਣੇ ਬੇਟੇ ਵਾਸਤੇ ਪੁੱਛਣਾ ਸੀ, ਮੇਰੀ ਵਾਈਫ ਨੇ ਅਨੂ ਨੇ ਪਹਿਲੀ ਪੁੱਛ ਲਿਆ, ਮੈਂ ਨਾਲ ਸੁਣਦਾ ਪਿਆ ਸੀ, ਮੈਂ ਕੰਮ ਤੋਂ ਬੋਲ ਰਿਹਾ ਸੀ ਤੇ ਮੈਂ ਕਿਹਾ ਚਲੋ ਪੁੱਛ ਲਵਾਂ ਕੀ ਬਣੋ, ਲੇਕਿਨ ਮੇਰੀ ਵਾਈਫ ਨੇ ਗੱਲ ਕਰ ਹੀ ਲਈ ਤੁਹਾਡੇ ਨਾਲ। ਠੀਕ ਹੈ ਜੀ, ਥੈਂਕ ਯੂ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ ਮਹਿੰਦਰਪਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਕਿਰਨ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਸਾਡਾ ਪ੍ਰੋਗਰਾਮ ਬਹੁਤ ਵਧੀਆ, ਤੇ ਮੈਂ ਹੀ ਦੱਸਣਾ ਸੀਗਾ ਜਿਹੜੇ ਆਂਟੀ ਹੁਣੇ ਪੁੱਛਦੇ ਆ ਨਾ ਸਿੱਕਰੀ ਤੋਂ। ਹਾਂਜੀ ਇਹਨਾਂ ਨੂੰ ਕਹੋ ਸਰੋਂ ਦਾ ਤੇਲ ਲਗਾ ਕੇ ਦੇਖਣ। ਸਰੋਂ ਦੇ ਤੇਲ 2-3 ਦਿਨ ਲਗਾ ਕੇ ਲਗਾਤਾਰ ਨਾ 2-3 ਦਿਨ ਲਗਾ ਕੇ ਤੇ ਸਿਰ ਧੋਣ ਤੋਂ ਪਹਿਲਾਂ ਜਦੀ ਏਦਾਂ ਨਹੀਂ ਵੀ ਜਲਦੀ ਧੋ ਲੈਣਾ, 1 ਘੰਟੇ ਬਾਅਦ ਧੋ ਲੈਣਾ। ਜਿੱਦਾਂ ਰਾਤ ਨੂੰ ਲਗਾ ਲੈਣ ਤੇ ਸਵੇਰੇ ਧੋ ਲੈਣ। ਠੀਕ ਹੈ ਜੀ। ਤੇ 3 ਦਿਨ ਇਹ ਲਗਾਤਾਰ ਲਗਾ ਕੇ ਦੇਖਣ, ਤੇਲ ਨਾਲ ਬਹੁਤ ਫਰਕ ਪੈਂਦਾ ਆ। ਤੇ ਇੱਕ ਉਹ ਜਿਹੇ ਕਿਤੇ ਹੱਥ ਸੌਂਦੇ ਨਾ, ਉਹ ਆਪਣੀ ਦੁੱਧ 'ਚ ਗਾਜਰਾਂ ਪਾ ਕੇ ਨਾ ਕੱਦੂਕਸ ਕਰਕੇ, ਖੀਰ ਨਹੀਂ ਬਣਾਉਣੀ ਵੈਸੇ, ਦੁੱਧ 'ਚ ਕੱਦੂਕਸ ਕਰਕੇ ਨਾ ਗਾਜਰਾਂ ਤੇ ਉਹ ਪਾ ਕੇ ਤੇ ਪੁਣ ਕੇ ਪੀ ਲੈਣਾ। ਨਹੀਂ, ਅੱਛਾ ਆਪਣੇ ਉਹਨੂੰ ਉਬਾਲ ਕੇ ਪੀਣਾ ਨਾ? ਹਾਂਜੀ ਸੌਰੀ ਉਬਾਲ ਕੇ ਪੀਣਾ ਤੇ ਉਬਾਲ ਕੇ ਤੇ ਉਹਦੇ ਵਿੱਚ ਜਿੰਨਾ ਚਾਹੀਦਾ ਉਹਨਾਂ ਨੂੰ ਮਿੱਠਾ ਉਨਾ ਪਾ ਲੈਣ ਤੇ ਉਹਦੇ ਕੋ ਉਬਾਲ ਕੇ ਤੇ ਪੀ ਲੈਣ। ਬਸ ਉਹਦੇ ਨਾਲ ਜਿੰਨਾ ਮਰਜ਼ੀ ਹੱਥ ਸੌਂਦੇ ਉਹਨਾਂ ਦੇ ਨਾ ਉਸੇ ਟਾਈਮ ਫਰਕ ਸਰਕੂਲੇਸ਼ਨ ਠੀਕ ਹੋ ਜਾਂਦੀ। ਠੀਕ ਹੈ। ਹਾਂਜੀ ਉਹਦੇ ਨਾਲ, ਕਿਉਂਕਿ ਮੈਂ ਵੀ ਕਰਦੀ ਹਾਂ ਤੇ ਮੇਰੇ ਵੀ ਹੁੰਦੀ ਤੇ ਮੈਂ ਵੀ ਕਰਦੀ, ਤਾਂ ਉਹਦੇ ਨਾਲ ਫਰਕ ਪੈਂਦਾ। ਠੀਕ ਹੈ। ਤੇ ਇੱਕ ਮੈਂ ਪੁੱਛਣਾ ਸੀਗਾ, ਤੇ ਜਿੱਦਾਂ ਬੇਟੀ ਆ 8 ਸਾਲਾਂ ਦੀ, ਉਹਦੀ ਜਿੱਦਾਂ ਪਲਸ ਬਹੁਤ ਵੱਧਦੀ ਆ। ਠੀਕ ਹੈ। ਕਿਸੇ ਨੂੰ ਪਤਾ ਹੋਵੇ। ਹਾਂਜੀ ਤਾਂ ਜਿੱਦਾਂ ਕੋਲੈਸਟਰੋਲ ਵੱਧਦਾ ਆ, ਉਹਦੇ ਬਾਰੇ ਦੱਸਿਓ। ਅੰਡਰ ਦਾ 50 ਈਅਰ। ਠੀਕ ਹੈ। ਹਾਂਜੀ ਤੇ ਜੇ ਕਿਸੇ ਨੂੰ ਪਤਾ ਹੋਵੇ ਬਲੱਡ ਪ੍ਰੈਸ਼ਰ ਤਾਂ ਕੋਲੈਸਟਰੋਲ ਵਧਿਆ ਹੋਵੇ। ਕੋਲੈਸਟਰੋਲ ਦਾ ਤਾਂ ਦੱਸਿਆ ਹੁੰਦਾ ਆ ਕਰਨ, ਆਪਾਂ ਕੀਤਾ ਹੋਇਆ ਉਹ। ਹਾਂਜੀ ਤੇ ਉਹ ਕਹਿੰਦੇ ਆਪਾਂ ਹੋਰ ਕੋਈ ਵੀ ਦੱਸੋ। ਠੀਕ ਹੈ। ਆਪਾਂ ਹੋਰ ਵੀ ਕਿਸੇ ਨੂੰ ਪਤਾ ਹੋਵੇ ਤਾਂ ਉਹ ਵੀ ਦੱਸਿਆ ਹੋਇਆ, ਉਹ ਵੀ ਕਰਦੇ ਆ। ਪਰ ਹੋਰ ਕੋਈ ਕਹਿੰਦੇ ਹੋਰ ਕਿਸੇ ਨੂੰ ਪਤਾ ਹੋਵੇ ਉਹ ਵੀ ਦੱਸ ਦਿਓ। ਠੀਕ ਹੈ ਜੀ। ਹਾਂਜੀ ਥੈਂਕ ਯੂ ਸੋ ਮਚ। ਥੈਂਕ ਯੂ ਜੀ। ਜਸਵੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਪੀਰੀਅਡ ਬਾਰੇ ਤੁਸੀਂ ਜੈਸੇ ਮਾੜਾ ਸਿਰਕਾ ਮੈਂ ਸਮਝ ਲੱਗੀ, ਸਿਰਕਾ ਕਿਹੜਾ? ਸਿਰਕਾ ਐਪਲ ਸਾਈਡਰ ਵਿਨੇਗਰ। ਅੱਛਾ ਉਹ ਲੈ ਲਓ ਪਾਣੀ ਚ ਪਾ। ਹਾਂਜੀ ਪਾਣੀ ਚ ਡਿਲੂਟ ਕਰਕੇ ਨਾਲ ਸ਼ੋਕਾ ਰਸ ਵੀ ਲੈ ਸਕਦੇ ਹਾਂ। ਹਾਂਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਸੁਰਿੰਦਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਠੀਕ ਆ, ਮੈਂ ਹੁਣ ਜਵੈਣ ਤੇ ਨਿੰਬੂ ਦੇ ਪਾਣੀ ਨਾਲ ਲਿਆ। ਠੀਕ ਹੈ। ਮੈਨੂੰ ਹੁਣ ਥੋੜਾ ਜਿਹਾ ਫਰਕ ਪੈ ਗਿਆ, ਮੈਨੂੰ ਲੱਗਦਾ ਕਿ ਮੈਂ ਹੋਰ ਵੀ ਠੀਕ ਹੋ ਜਾਊ। ਮੈਂ ਉਹ ਜਗਵੀਰ ਭਾਜੀ ਦਾ ਵੀ ਬਹੁਤ ਬਹੁਤ ਥੈਂਕ ਯੂ। ਇਨੋ ਵੀ ਮੇਰੇ ਕੋਲ ਹੈਗੀ ਆ ਤੇ ਹੈਂਗ ਵੀ ਹੈਗੀ, ਸਾਰਾ ਕੁਝ ਕਿਚਨ ਦੇ ਵਿੱਚ ਹੀ ਪਿਆ। ਸਾਰੀਆਂ ਚੀਜ਼ਾਂ ਇਕੱਠੀਆਂ ਨਾ ਲੈ ਲਾ, ਹੁਣ ਆਪ ਨੂੰ ਤਕਲੀਫ ਹੁੰਦੀ, ਸਭ ਕੁਝ ਹੀ ਭੁੱਲ ਜਾਂਦਾ। ਹਾਂਜੀ ਚਲੋ ਯਾਦ ਕਰਾਤੀ। ਬਹੁਤ ਬਹੁਤ ਥੈਂਕ ਯੂ ਉਹਨਾਂ ਦਾ, ਤੁਹਾਡਾ ਵੀ ਬਹੁਤ ਸਾਰਾ ਜੀ। ਥੈਂਕ ਯੂ ਜੀ। ਓਕੇ ਜੀ। ਸਤਿ ਸ਼੍ਰੀ ਅਕਾਲ। ਪਰਮਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਦੰਦਾਂ ਦੇ ਉੱਤੇ ਜਿਹੜਾ ਮਾਸ ਆ ਨਾ, ਉਹ ਬਹੁਤ ਰੈੱਡ ਰਹਿੰਦਾ, ਜਦੋਂ ਬੁਰਸ਼ ਕਰਦੀ ਆ ਉਹ ਜ਼ਿਆਦਾ ਹੋ ਜਾਂਦੀ। ਇੱਕ ਭਾਜੀ ਹੁਣਾਂ ਨੇ ਕੋਲਗੇਟ ਦੱਸੀ, ਸੈਂਸਿਟਿਵ ਚਿੱਟਾ ਜਿਹਾ ਹੁੰਦਾ ਉਹਦਾ ਬਾਹਰੋਂ। ਅੱਛਾ ਜੀ। ਚਮਕਦੇ ਅੱਖਰਾਂ 'ਚ ਲਿਖਿਆ ਹੋਣਾ। ਕੱਲੀ ਉਹ ਸੈਂਸਿਟਿਵ ਹੀ ਲਿਖਿਆ ਮੇਰਾ ਖਿਆਲ ਆ, ਤੁਹਾਨੂੰ ਲੱਗ ਜਾਣਾ ਮੋਟਾ ਕਰਕੇ ਲਿਖਿਆ ਨਹੀਂ, ਜਿੱਥੇ ਕੋਲਗੇਟ ਪਏ ਹੁੰਦੇ ਆ। ਆਲਰਾਈਟ, ਥੈਂਕ ਯੂ। ਠੀਕ ਹੈ, ਥੈਂਕ ਯੂ ਜੀ। ਗੁਰਦੀਪ ਕੌਰ ਜੀ। ਹਾਂਜੀ ਮੈਂ ਨਾ ਉਹ ਦੱਸਣ ਲੱਗੀ ਸੀ ਇੱਕ ਤੋਂ ਭਾਈ ਸਾਹਿਬ, ਇੱਕ ਤਾਂ ਜਿਹਨਾਂ ਦੇ ਪੇਟ ਦਰਦ ਹੁੰਦੀ ਪਈ ਤੇ ਚਲੋ ਠੀਕ ਹੈ, ਅੱਗੇ ਆਰਾਮ ਹੈ। ਜਵੈਨ, ਸੌਂਫ ਤੇ ਕਾਲਾ ਨਮਕ ਚੱਬ ਕੇ ਪਾਣੀ ਲਗਾਓ, 5-4 ਮਿੰਟਾਂ 'ਚ ਪੇਟ ਦਰਦ ਹਟ ਜਾਂਦਾ ਹੈ। ਉਹ ਕਹਿੰਦੇ ਪਏ ਨੇ ਹਿੰਗ ਘਰ ਪਈ ਹੈ, ਹਿੰਗ ਦਾ ਪਾਊਡਰ 1 ਚਮਚਾ ਘਿਓ ਥੋੜਾ ਫਰਾਈ ਕਰਕੇ ਨਾ ਤੇ ਉਹ ਗਰਮ ਪਾਣੀ ਨਾਲ ਲੈਣ ਤਾਂ ਰਾਈਟ ਵੇ ਪੇਟ ਦਰਦ ਹਟ ਜਾਂਦਾ। ਠੀਕ ਹੈ। ਮੈਂ ਤਾਂ ਉਸੇ ਵੇਲੇ ਲੈ ਲੈਣੀ, ਆਰਾਮ ਆ ਜਾਂਦਾ ਹੁੰਦਾ। ਇੱਕ ਭਾਈ ਸਾਹਿਬ ਕਹਿੰਦੇ ਸੀ ਵੀ ਬਵਾਸੀਰ ਤੋਂ ਪਿੱਛੇ ਨਾ ਥੋੜਾ ਮਾਸ ਲੂਜ਼ ਹੋ ਗਿਆ ਹੈ ਜੀ ਜੀ। ਜੋ ਸੁਣ ਰਹੇ ਨੇ ਤਾਂ ਮੈਂ ਦੱਸ ਦਿੰਦੀ ਹਾਂ, ਹਿੰਗ ਭੁੰਨ ਕੇ ਨਾ ਜੀ ਤਾਂ 1 ਚਮਚ ਖਾਂਦੇ ਰਹੋ ਤੁਸੀਂ, ਉਹਦੇ ਨਾਲ ਮਾਸ ਜਿਹੜਾ ਟਾਈਟ ਹੋ ਜਾਏਗਾ। ਤੁਲਸੀ ਭੁੰਨ ਕੇ ਪੀਸੋ, 1 ਚਮਚ ਖਾਓ ਤੇ ਤੁਸੀਂ ਉਹਦੇ ਨਾਲ ਆਰਾਮ ਆ ਜਾਏਗਾ। ਲੈਟਰ ਵਾਲੀ ਜਗ੍ਹਾ ਤੇ ਵੀ ਲੇਪ ਕਰੋ। ਮੂੰਗਾ ਪੀਸਤੀ, ਅਰੰਡੀ ਮੂੰਗਾ ਤੇ ਅਰੰਡੀ ਦਾ ਤੇਲ 1 ਚਮਚ ਪੀਓ
ਤੇ ਨਾਲੇ ਉਹਦੇ ਉੱਤੇ ਲਾਓ ਤੇ ਮਾਸ ਜਿਹੜਾ ਟਾਈਟ ਹੋ ਜਾਏਗਾ। ਇੱਕ ਉਹ ਕਹਿੰਦੇ ਠੰਡਾ ਤੱਤਾ ਹੋਣਾ ਹੀ ਆਈ ਕਰਨ, 1 ਚਮਚਾ ਹਲਦੀ ਪਾ ਲੈਣ, 1 ਪਾ ਲੈਣ ਸ਼ਹਿਦ ਦਾ ਤੇ 1 ਅਦਰਕ ਦਾ ਤੇ 1 ਲਸਣ ਦਾ ਚਮਚਾ ਰਸ, ਹੁਣੇ ਹੀ ਦੰਦਾਂ ਨੂੰ ਬਹੁਤ ਫਰਕ ਪੈ ਜਾਏਗਾ। ਇੱਕ ਜਿਹੜੇ ਦਾੜੀ ਕਹਿੰਦੇ ਨੇ ਚਿੱਟੀ, ਅੱਗੇ ਮੈਂ ਕਿਸੇ ਨੂੰ ਦੱਸਿਆ ਸੀ ਘਿਓ ਦੀ ਮਾਲਿਸ਼ ਕਰਨ, ਉਹਨੂੰ ਮਸਾਜ ਕਰਨ ਚਿੱਟਿਆਂ ਨੂੰ, ਰੋਜ਼ ਰਾਤੀ ਸੌਣ ਲੱਗਿਆ ਕਰ ਲੈਣ ਕਰਨ। ਇੱਕ ਚਿੱਟੇ ਪਿਆਜ਼ ਦਾ ਰਸ ਕੱਢ ਕੇ ਨਾ ਉਹਨੂੰ ਉੱਤੇ ਮਸਾਜ ਕਰਨ, ਜਿਵੇਂ ਮਲੀ ਦਾ ਨਾ, ਉਹਦੇ ਨਾਲ ਵਾਲ ਕਾਲੇ ਲੱਗ ਪੈਣਗੇ ਹੁਣ। ਠੀਕ ਹੈ ਜੀ। ਕਹਿੰਦੇ ਨਾ ਬੱਚੇ, ਇੱਕ ਕਹਿੰਦੇ ਨੇ ਜਿਹੜੇ ਜਿਹਨੂੰ ਮੂੰਹ ਕੌੜਾ ਬੱਚਾ ਹੋਣ ਵਾਲਾ, ਇੱਕ ਤਾਂ ਰਾਤ ਨੂੰ ਇਮਲੀ ਭਿਓ ਕੇ ਰੱਖ ਦੇਣ, ਮਿੱਧ ਕੇ ਪਾਣੀ ਸਵੇਰੇ ਕਾਲੀ ਨਮਕ ਆਏ ਮੂੰਹ 'ਚ ਰੱਖ ਕੇ ਪੀਣ, ਸਵੇਰੇ ਸੰਤਰਾ ਨਮਕ ਲਾ ਕੇ ਖਾਣ। ਇੱਕ ਕਹਿੰਦੇ ਨਾ ਬੱਚੇ ਨੂੰ ਜ਼ਿਆਦਾ ਉਹ ਹੈਗਾ ਆਪਣਾ ਹੈਪਰ, ਉਹਨੂੰ ਹੈਪਰ ਜਿਹੜੀਆਂ ਫੈਟ ਵਾਲੀ ਚੀਜ਼ਾਂ ਸਾਰੀਆਂ ਬੰਦ ਕਰ ਦੇਣ। ਆ ਸਾਡੇ ਮੇਰੇ ਦੋਸਤ ਦੇ ਸਾਰੀਆਂ ਫੈਟ ਚੀਜ਼ਾਂ ਬੰਦ ਕੀਤੀਆਂ ਤੇ ਆਪਣੇ ਆਪ ਹੀ ਉਹ ਠੀਕ ਹੋ ਗਿਆ। ਇੱਕ ਜਿਹੜੇ ਕਹਿੰਦੇ ਨਾ ਵੀ ਆਪਣਾ ਰੋਜ਼ ਹੀ ਦੱਸ ਜਾਂਦੇ, ਜੇ ਤ੍ਰਿਫਲਾ ਨਾਲ ਨਹੀਂ ਫਰਕ ਪੈਂਦਾ ਤੇ ਆ ਸੁੰਡ ਤੇ ਕਾਲੀ ਮਿਰਚ ਤੇ ਟਿਕਰੀ ਨੂੰ ਸਾਦਰ ਹੀ ਮੂੰਹ 'ਚ ਮਲਣ ਤੇ ਬਾਹਰ ਥੁੱਕਾ ਸੱਟੇ, ਇਹਦੇ ਨਾਲ ਪਾਣੀ ਖੁਸ਼ਕ ਹੋ ਜਾਏਗਾ ਮੂੰਹ। ਇੱਕ ਉਹ ਕਹਿੰਦੇ ਸੀ ਨਾ ਵੀ ਜਿਹੜਾ ਸਾਨੂੰ ਆਪਣਾ ਉਹ ਖਾਰਸ਼ ਹੁੰਦੀ ਤੇ ਫਿਰ ਖਰੀਨ ਬਣੇ ਫਿਰ ਸੁੱਕ, ਫਿਰ ਉਹ ਬੇਟੇ ਐਗਜ਼ੀਮਾ ਹੈ, ਉਹ ਜਦੋਂ ਇੱਕ ਵਾਰ ਉਹ ਹੋ ਜਾਂਦਾ ਹੈ ਫਿਰ ਉਹ ਬਾਹਰ ਥੋੜਾ ਨਿਕਲਦਾ, ਖਾਰਸ਼ ਹੁੰਦੀ ਹੈ, ਫਿਰ ਖਰੀਨ ਆ ਜਾਂਦੇ ਨੇ, ਫਿਰ ਉਹ ਜੰਮ ਜਾਂਦਾ ਤੇ ਫਿਰ ਉਹ ਸ਼ੁਰੂ ਫਿਰ ਹੋ ਜਾਂਦਾ। ਅਗਲੇ ਵੀਕ ਮੇਰੇ ਕੋਲ ਲਿਖਿਆ, ਦੱਸਾਂਗੀ, ਤੁਸੀਂ ਲਵੋ ਕਾਲ ਤੇ ਆਪਣਾ ਟਾਈਮ ਤੁਹਾਡੇ ਕੋਲ ਬਿਲਕੁਲ ਥੋੜਾ ਹੋਵੇਗਾ ਹੁਣ ਨਾ। ਇੱਕ ਜਿਹੜੇ ਕਹਿੰਦੇ ਨਾ ਪੈਰਾਂ ਨੂੰ ਜਲਨ ਐਂ ਕਰਨ, ਪੈਰਾਂ ਨੂੰ ਇੱਕ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਧੋ ਕੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ, ਉਹ ਜੀ ਠੰਡ ਪੈ ਜਾਏਗੀ, ਆਰਾਮ ਆ ਜਾਏਗਾ। ਤੇ ਮੱਖਣ ਥੋੜਾ ਮਿਸ਼ਰੀ 'ਚ ਪਾ ਕੇ ਨਾ ਪੀਸ ਕੇ ਮਿਸ਼ਰੀ ਮੱਖਣ ਸਵੇਰੇ ਠੰਡੇ ਨਾਲ ਉਹ ਲੈਣ। ਥੈਂਕ ਯੂ ਜੀ। ਓਕੇ ਬੇਟਾ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲਾਸਟ ਕਾਲਰ ਹਰਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਬੀਬੀ ਜਿਹੜੀ ਕਹਿੰਦੀ ਨਾ ਕਿ ਮੇਰਾ ਮਿੱਟੀ ਖਾਣ ਨੂੰ ਜੀ ਕਰਦਾ, ਹਾਂਜੀ, ਇਹਨੂੰ ਕੋ ਕੈਲਸ਼ੀਅਮ ਦੀਆਂ ਗੋਲੀਆਂ ਲਵੇ। ਕੈਲਸ਼ੀਅਮ ਦੀਆਂ ਗੋਲੀਆਂ, ਠੀਕ ਹੈ। ਕੈਲਸ਼ੀਅਮ ਤੇ ਨਾਲ ਵਿਦ ਆਇਰਨ ਲਵੇ, ਉਹਦੇ ਨਾਲ ਆਰਾਮ ਆ ਜਾਵੇ। ਕੈਲਸ਼ੀਅਮ ਵਿਦ ਆਇਰਨ, ਠੀਕ ਹੈ। ਕੈਲਸ਼ੀਅਮ ਵਿਦ ਆਇਰਨ ਲਵੇ, ਉਹਦੀ ਡੈਫੀਸ਼ੀਐਂਸੀ ਉਹਦਾ ਕਰਕੇ ਇਹਦਾ ਨਾ ਮਿੱਟੀ ਖਾਣ ਨੂੰ ਜੀ ਕਰਦਾ। ਤੇ ਦੂਸਰਾ ਜਿਹੜੀ ਕਹਿੰਦੀ ਨਾ ਮੇਰਾ ਮੂੰਹ ਕੌੜਾ, ਉਹ ਪ੍ਰੈਗਨੈਂਟ ਤੌਰ ਤੇ ਆ। ਹਾਂਜੀ ਹਾਂਜੀ, 7 ਮਹੀਨੇ। ਤੇ ਉਹਦੇ ਵਿੱਚ ਇਹ ਆ ਜੇ ਆ ਤੇ ਉਹ ਥੋੜਾ ਚਿਰ ਹੀ ਆ, ਉਹ ਜਿਹੜਾ ਜੀ ਕਰਦਾ ਲੰਮੀ ਪਈ, ਜੇ ਤੇ ਉਹਨੂੰ ਉਲਟੀਆਂ ਹੁੰਦੀਆਂ ਨੇ ਫਿਰ ਤੋਂ ਲੰਮੀ ਪਈ ਡਰਾਈ ਫਰੂਟ ਲੈ ਲਵੇ, ਕੁਛ ਨਾ ਕੁਛ ਬਿਸਕੁਟ ਵਗੈਰਾ, ਫੇਰ ਉੱਠੇ ਕੋਈ ਚੀਜ਼ ਚੂਸੇ ਨਹੀਂ, ਤੇ ਮਰਬਾ ਖਾਣਾ ਸ਼ੁਰੂ ਕਰ ਦੇਵੇ, ਔਲਿਆਂ ਦਾ ਮਰਬਾ, ਗਾਜਰ ਦਾ, ਇਹ ਖਾਣਾ ਚਾਹੀਦਾ। ਕਬਜ਼ ਨਹੀਂ ਹੋਣੀ ਚਾਹੀਦੀ, ਉਹਨੂੰ ਹਰੀ ਸਬਜ਼ੀ ਲਵੇ, ਠੀਕ ਆ, ਲਈ ਜਾਂਦੀ ਉਹਦੇ ਤੋਂ। ਮੂੰਹ ਜਿਹੜਾ ਕੌੜਾ ਉਹ ਤੇ ਪ੍ਰੈਗਨੈਂਸੀ ਕਰਕੇ ਉਹ ਤੇ ਹਟ ਹੀ ਜਾਂਦਾ ਹੁੰਦਾ, ਕੋਈ ਐਸੀ ਪ੍ਰੋਬਲਮ ਨਹੀਂ ਗੀ, ਪਰ ਜਿਹੜੀ ਚੀਜ਼ ਨੂੰ ਉਹਦਾ ਜੀ ਕਰਦਾ ਉਹ ਲਵੇ, ਉਹ ਖਾਵੇ, ਠੀਕ ਆ। ਪਾਣੀ ਉਹ ਜ਼ਿਆਦਾ ਪੀਵੇ। ਅੱਗੇ ਇੱਕ ਬੀਬੀ ਨੇ ਕਿਹਾ ਸੀਗਾ, ਜਿਹੜੀ ਬੀਬੀ ਦੱਸਿਆ ਸੀ ਨਾ, ਉਹ ਸ਼ਾਇਦ ਇੰਡੀਆ ਨੇ, ਜਿਨ੍ਹਾਂ ਦੇ ਗਲੇ ਦੀ ਟਿਊਬ ਖਰਾਬ ਹੋ ਗਈ, ਗਲ ਚੁੱਕੀ ਆ। ਹਾਂਜੀ, ਬਲਵਿੰਦਰ ਜੀ, ਜਿਹੜੇ ਜਦੋਂ ਤੇ ਥੋੜੀ ਜਿਹੀ ਗਲਦੀ, ਥੋੜੀ ਜਿਹੀ ਸੋਜ ਹੋਵੇ, ਇਨਫੈਕਸ਼ਨ ਹੋਵੇ, ਤੇ ਫਿਰ ਤੇ ਆਯੁਰਵੈਦਿਕ ਦੀ ਦਵਾਈ ਕੰਮ ਕਰ ਜਾਂਦੀ ਆ, ਫਿਰ ਇਹਨੂੰ ਦੇ ਦੇਈਦੀ ਆ ਤੇ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ। ਹੁਣ ਇਹ ਚਿਪਕ ਗਈ ਆ, ਜਿੱਦਾਂ ਪਕਾਨਾ ਨੇ ਚਿਚੜਾ ਹੋ ਜਾਂਦਾ, ਹਾਂਜੀ ਹਾਂਜੀ, ਤੇ ਉਹ ਫੁੱਲ ਨਹੀਂ ਸਕਦਾ। ਇਹਦਾ ਕੋਈ ਵਿਗਾੜ ਨਹੀਂ ਗਾ, ਉਹ ਪਲਾਸਟਿਕ ਦੀ ਟਿਊਬ ਵਿੱਚ ਪਾ ਦਿੰਦੇ ਆ ਤੇ ਇਹਨੂੰ ਚੁੱਕ ਲੈਣਗੇ ਦਵਾਈ ਨਾਲ। ਕੋਈ ਇਹ ਬਹੁਤਾ ਮੁਸ਼ਕਲ ਨਹੀਂ ਹੁੰਦਾ, ਇਹ ਡਰਨ ਨਾ ਹੋ, ਉਹਨੂੰ ਜੀਵਨ ਮਿਲ ਜਾਏਗਾ। ਵਰਨਾ ਉਹ ਸੁੰਗੜ ਚੁੱਕੀ ਆ ਤੇ ਉਹਦਾ ਖਾਣਾ ਦਾਣਾ ਬਿਲਕੁਲ ਵਿਚਾਰੀ ਦਾ ਬੰਦ ਹੋ ਜਾਣਾ, ਉਹ ਕੀ ਖਾਊਗੀ। ਇਸ ਕਰਕੇ ਉਹ ਉਹਨਾਂ ਦੀ ਸਲਾਹ ਡਾਕਟਰਾਂ ਦੀ ਲੈ ਸਕਦੀ ਹੈ। ਤੇ ਅਖੀਰਲਾ ਮੇਰਾ ਇਹ ਸਵਾਲ ਸੀ, ਜਿਹੜੀ ਬੀਬੀ ਕਹਿੰਦੀ ਨਾ ਮੇਰੀ ਬੱਚੇਦਾਨੀ ਤੇ ਰਸੌਲੀ ਆ ਜੀ, ਉਹ ਡਾਕਟਰ ਕੋਲ ਗਈ ਹੋਊਗੀ, ਉਹਨੂੰ ਇਹ ਪਤਾ ਕਰੋ ਕਿ ਕੀ ਬੱਚੇਦਾਨੀ ਦਾ ਜਿਹੜਾ ਮੂੰਹ ਨੂੰ ਆਪਾਂ ਸਰਵਿਕਸ ਬੋਲਦੇ, ਉਹ ਪੂਰਾ ਕਵਰ ਆ, ਉਹ ਕਿੰਨੇ ਸੈਂਟੀਮੀਟਰ ਦੀ ਆ, ਉਹਦੇ ਚੋਂ ਸਿਮ ਦਾ ਪਾਣੀ ਕਿ ਨਹੀਂ, ਤੇ ਮੂੰਹ ਦੇ ਉੱਤੇ ਆ ਕਿ ਇੱਕ ਸਾਈਡ ਤੇ ਆ। ਠੀਕ ਆ, ਡਾਕਟਰਾਂ ਕੋਲ ਗਈ ਆ, ਅਗਲੀ ਵਾਰ ਪੁੱਛ ਕੇ ਦੱਸ ਦੇ, ਫਿਰ ਇੱਕ ਆਯੁਰਵੈਦਿਕ ਦੀ ਦਵਾਈ ਅਸੀਂ ਉਹਨੂੰ ਖਾਣ ਨੂੰ ਦੇ ਦਾਂਗੇ, ਉਹ ਖੁੱਲ ਜੂਗੀ, ਖੁੱਲ ਕੇ ਨਿਕਲ ਜੂਗੀ। ਹਾਂਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਸਾਡੇ ਲਾਸਟ ਕਾਲਰ ਸੀਗੇ। ਤੇ ਜਾਂਦੇ ਜਾਂਦੇ ਫਟਕੜੀ ਜ਼ਰੂਰ ਦੱਸ ਦਈਏ, ਬਹੁਤ ਫਾਇਦੇ ਹੋਏ ਆ ਫਟਕਣੀ ਵਾਲਾ ਬੇਸਣ ਖਾਣ ਤੋਂ ਲੋਕਾਂ ਨੂੰ। ਕਾਲ ਹੋਰ ਨਹੀਂ ਲੈ ਸਕਾਂਗੇ ਜੀ। ਤੇ ਫਟਕੜੀ ਤੁਸੀਂ ਲੈ ਲੈਣੀ ਜੀ 100 ਗ੍ਰਾਮ, ਤੇ ਅੱਧਾ ਕੁ ਕਿਲੋ ਘਿਓ ਲੈ ਲੈਣਾ ਆ, ਤੇ ਉਹਨੂੰ ਟਾਈਟ ਮੂੰਹ ਵਾਲੇ ਕਿਸੇ ਵੀ ਪਤੀਲੇ 'ਚ, ਮੇਰੇ ਖਿਆਲ ਕੁੱਕਰ ਹੁੰਦਾ ਆ, ਉਹਦੇ ਵਿੱਚ ਘਿਓ ਨੂੰ ਗਰਮ ਕਰ ਲੈਣਾ ਮੀਡੀਅਮ ਜਿਹੀ ਅੱਗ 'ਤੇ, ਉੱਤੇ ਛਾਨਣੀ ਰੱਖ ਕੇ, ਵੱਡੀਆਂ ਵੀ ਮਿਲ ਜਾਂਦੀਆਂ, ਉਹਦੇ ਵਿੱਚ ਤੁਸੀਂ ਫਟਕੜੀ ਪਾ ਦੇਣੀ ਆ, ਉੱਤੋਂ ਫੋਇਲ ਪੇਪਰ ਵਗੈਰਾ ਦੇ ਦਿਓ, ਭਾਫ ਨਿਕਲਦੀ ਰਹਿਣ ਦੇਣੀ ਆ, ਤਾਂ ਨਿਕਲਦੀ ਰਹਿਣ ਦਿਓ ਥੋੜ੍ਹੀ ਬਹੁਤੀ, ਅਤੇ ਉਹ ਮੈਲਟ ਹੋ ਜਾਣੀ ਆ ਵਿੱਚ। ਜਦੋਂ ਉਹ ਸਾਰੀ ਵਿੱਚ ਮੈਲਟ ਹੋ ਗਈ ਨਾ, ਥੱਲੇ ਜਾਂ ਤਾਂ ਇੱਕ ਰੋਟੀ ਵਾਂਗ ਉਹ ਜੰਮ ਜਾਣੀ ਆ, ਚਿੱਟੀ ਚਿੱਟੀ ਉੱਪਰ ਆ ਜਾਣੀ ਆ, ਜਾਂ ਉਹ ਖਿੱਲਾਂ ਜਿਹੀਆਂ ਬਣ ਕੇ ਤਾਂ ਘਿਓ ਦੇ ਉੱਤੇ ਤਰਨਗੀਆਂ। ਉਹਨੂੰ ਠੰਡਾ ਕਰ ਲਓ, ਤਾਂ ਉਹਨਾਂ ਨੂੰ ਜਿਹੜੀ ਫਟਕੜੀ ਜੰਮ ਗਈ ਆ ਉਹਨੂੰ ਲਾ ਕੇ ਇੱਕ ਸਾਈਡ 'ਤੇ ਰੱਖ ਲਓ, ਘੀ ਨੂੰ ਭੁੰਨ ਕੇ ਰੱਖ ਲਓ।
ਉਹ ਜਿਹੜੀ ਫਟਕੜੀ ਰੱਖੀ ਆ ਉਹਨੂੰ ਅੱਗੇ ਪਿੱਛੇ ਯੂਜ਼ ਕਰਨੇ ਦੇ ਲਈ ਕੁੱਟ ਕੇ ਤੁਸੀਂ ਇੱਕ ਸ਼ੀਸ਼ੀ 'ਚ ਪਾ ਕੇ ਪਾਸੇ 'ਤੇ ਰੱਖ ਲਓ, ਉਹਨੂੰ ਰਲਾਉਣਾ ਨਹੀਂਗਾ ਕਿਤੇ ਵੀ। ਬਾਕੀ ਤੁਸੀਂ ਅੱਗੇ ਅੱਧਾ ਕਿਲੋ ਘਿਓ ਹੋਰ ਲੈ ਲਓ। ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਉਸੇ ਤਰ੍ਹਾਂ ਦੱਸਦੀ ਹਾਂ। ਇਹ ਤੋਂ ਥੋੜ੍ਹਾ ਵੀ ਕਰ ਸਕਦੇ ਹਾਂ, ਜਿੰਨੀ ਬਹੁਤਾ ਨਹੀਂ ਖਾਣਾ, ਪਹਿਲੀ ਵਾਰ ਟਰਾਈ ਕਰਨੀ ਹੈ ਨਾ। ਇਹ ਚੀਜ਼ਾਂ ਅੱਧੀਆਂ ਕਰ ਲਾਇਓ ਤੁਸੀਂ। ਫਿਰ ਅੱਧਾ ਕਿਲੋ ਘਿਓ ਲੈਣਾ ਅਤੇ ਫਿਰ ਆਪਣੇ ਹਿਸਾਬ ਦੇ ਨਾਲ ਉਹਦੇ ਵਿੱਚ ਬੇਸਣ ਭੁੰਨਣਾ ਆ। ਇੰਨਾ ਖਿਆਲ ਰੱਖਿਓ ਕਿ ਜਿਹੜਾ ਘਿਓ ਤੁਸੀਂ ਭੁੰਨ ਕੇ ਰੱਖਿਆ ਨਾ ਉਹ ਕਿ ਵਿੱਚ ਪਾਉਣਾ ਆ ਉਹਦੇ ਮੁੜ ਕੇ, ਜਦੋਂ ਬੇਸਣ ਭੁੱਜ ਗਿਆ ਘਿਓ ਦੇ ਵਿੱਚ। ਅਤੇ ਜਦੋਂ ਬੇਸਣ ਚੰਗੀ ਤਰ੍ਹਾਂ ਭੁੱਜ ਜਾਵੇ ਅਤੇ ਉਹ ਜਿਹੜਾ ਦੂਜਾ ਘੀ ਤੁਸੀਂ ਫਟਕੜੀ ਵਾਲਾ ਰੱਖਿਆ ਨਾ ਉਹ ਵਿੱਚ ਰਲਾ ਦੇਣਾ। ਅਤੇ ਉਸ ਤੋਂ ਬਾਅਦ ਤੁਸੀਂ ਮਿੱਠਾ ਰਲਾ ਕੇ ਤਾਂ ਉਸ ਨੂੰ ਖਾ ਸਕਦੇ ਹਾਂ ਜੀ। ਬੇਸਣ ਮੇਰੇ ਖਿਆਲ ਦੇ ਵਿੱਚ ਥੋੜ੍ਹਾ ਥੋੜ੍ਹਾ ਬਣਾਓ ਤਾਂ ਬਹੁਤ ਵਧੀਆ ਰਹੂਗਾ ਜੀ। ਇਸੇ ਦੇ ਨਾਲ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।